ਸਾਰਾ ਘਰ ਗੂੰਗਾ ਸੀ ਤੇ ਬੋਲਣ ਵਾਲਾ ਤੋਤਾ ਲਿਆਂਦਾ ਤੇ ਤੋਤਾ ਪੂੰਛ ਦੇ ਭਾਰ ਬਹਿ ਕੇ ਹੱਥਾਂ ਨਾਲ ਚੱਲ ਕਰਾਂਗੇ। ਲੱਤਾਂ ਦੇ ਨਾਲ ਲੈ ਕਰ ਘੰਟਾ ਘਰ ਦੇ ਅੱਗੇ ਬੈਠਾ ਕਹੀ ਜਾ ਰਿਹਾ ਵੈਸੇ 10,000 ਦਾ ਵੀ 10,000 10,000 ਦਾ ਲੈ ਲਓ ਵੀ 10,000 ਦਾ। ਦਾਦੇ ਨੇ ਸੋਹਣਾ ਬੋਸਕੀਆ ਸੂਟ ਪਾ ਕੇ ਕਾਫ ਉੱਪਰ ਕੀਤੇ ਨਾ ਤੇ ਦੰਦੀ ਵਰਗੇ ਘੜੀ ਬਣਾਈ ਹੋਈ। ਦਾਦੇ ਨੇ ਆਪੀ ਜੀ ਇਹਨਾਂ ਨੇ ਗੱਡੀ ਨੂੰ ਅੱਗ ਲੱਗਦੀ ਵੀ ਦੇਖੀ ਸੀ ਜਦੋਂ ਦਾਦਾ ਜੀ ਨੇ ਗੱਡੀ ਨੂੰ ਅੱਗ ਲਾਈ ਹੈ ਨਾ, ਇਹ ਉੱਥੇ ਡੱਬੇ ਨੂੰ ਪਲਾਸ ਪਾ ਕੇ ਖੜੇ ਸੀ। ਦੋਰੋ ਕੋਟ ਪੈਣ ਦੀ ਪੁਲਿਸ ਵਾਲੇ ਕੋ ਕਿਉਂ? ਉਹ ਕਹਿੰਦਾ ਮਿੰਟ ਬਾਅਦ ਮੈਨੂੰ ਵੀ ਪੁੱਛੀ ਜਾਂਦਾ ਮਨਰ ਪਾਕਿਸਤਾਨ ਖਰੀਦ ਲਓ। अस्सलाम वालेकुम नाज़रीन, टी टाइम में खुश आमदीद। लो जी, पुरानी टीम और सारे ही वाह 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 वाह, अब्बास भी ओए, फैसल रामे मिठा, दानिश बास नोनी ओए होए ਨਾਲੂ ਕਾਈ नालू का ही भी आओ। चलो जी यार अज तक ओए यार ਕੀ ਹੋਇਆ? ਅੱਲਾ ਸਹੀ ਗੱਲ ਉਸਤਾਦ ਜੀ, ਗੱਲ ਹੀ ਦੁੱਖ ਵਾਲੀ ਹੈ। और ये आयतुल्लाह खामनी साहब, ओए यार बस सारी रात नहीं सोता, ਹਾਏ ਹਾਏ ਇਸ ਤਰ੍ਹਾਂ ਹੀ ਸਾਕ कसमें भी ਹਾਂਜੀ ਨਾਈਸ ਪਰਸਨੈਲਿਟੀ। यार मैं सारी रात पता की गल आ ਉਹ ਆਪਣੀ ਆਪਣੀ ਸੋਚ ਆ, ਮਤਲਬ ਇਹ ਨਹੀਂ ਗੱਲ ਕਰਦਾ ਵੀ ਮੈਂ ਕੋਈ ਉਹ ਮੈਂ ਇਦਾਂ ਦਾ ਨਹੀਂ ਹੈਗਾ ਵੀ ਮੈਂ ਜੋ ਕਹਿ ਦੇਣਾ ਉਹ ਮੈਂ ਲਾਗੂ ਕਰ ਦੇਣਾ ਪੂਰੀ ਦੁਨੀਆ ਦੇ ਲੋਕਾਂ ਤੇ ਵੀ ਮੈਂ ਆ ਗੱਲ ਕੀਤੀ। ਮੈਂ ਆਪਣਾ ਇੱਕ ਆਪਣੀ ਮੇਰੀ ਸੋਚ ਆ, ਹਾਂਜੀ। ਮੇਰੀ ਆਪਣੀ ਪਸੰਦ ਆ, ਮੇਰੀ ਆਪਣੀ ਨਾ ਪਸੰਦ ਹੈ, ਜਿਵੇਂ ਤੁਹਾਡੀ ਸਾਰਿਆਂ ਦੀ। ਤੁਸੀਂ ਕਿਸੇ ਨੂੰ ਪਸੰਦ ਕਰਦੇ, ਕਿਸੇ ਨੂੰ ਨਹੀਂ ਕਰਦੇ, ਔਰ ਕੋਸ਼ਿਸ਼ ਇਸ 'ਚ ਲੱਗੇ ਹੁੰਦੇ ਆ ਵੀ ਜੇ ਮੈਂ ਪਸੰਦ ਕਰਦਾ ਤਾਂ ਪੂਰੀ ਦੁਨੀਆ ਮੇਰੇ ਨਾਲ ਰਲ ਕੇ ਕਵੇ ਵੀ ਜੇ ਕਰਦਾ ਅਸੀਂ ਵੀ ਕਰਨਾ। ਇਹ ਨੇ ਕਿ ਸਾਡਾ ਇਹ ਹਿਸਾਬ ਕਿਤਾਬ ਆ ਇਦਾਂ ਹੀ ਸਾਜੀ ਹਨਾ। ਮੈਂ ਇਹਨੂੰ ਨਹੀਂ ਪੋਲੀਟੀਸ਼ੀਅਨਸ ਦੇ ਵਿੱਚ ਵੀ ਆਪਣਾ ਆਪਣਾ ਹਰ ਇੱਕ ਨੇ ਹਿਸਾਬ ਰੱਖਿਆ ਹੈ। ਜੇ ਕੋਈ ਨਵਾਜ਼ ਸ਼ਰੀਫ ਸਾਹਿਬ ਨੂੰ ਪਸੰਦ ਕਰਦਾ ਤੇ ਉਹ ਇਹ ਚਾਹੁੰਦਾ ਕਿ ਪੂਰਾ ਪਾਕਿਸਤਾਨ ਮੇਰੇ ਨਾਲ ਲੱਗ ਕੇ ਨਵਾਜ਼ ਸ਼ਰੀਫ ਸਾਹਿਬ ਨੂੰ ਮੁਹੱਬਤ ਕਰੇ, ਬਸ ਉਹਨਾਂ ਨੂੰ ਵੋਟ ਪਾਵੇ, ਉਹਨਾਂ ਦੀ ਦਮ ਭਰੇ। ਜੇ ਕੋਈ ਇਮਰਾਨ ਖਾਨ ਨੂੰ ਕਰਦਾ ਤੇ ਉਹ ਕਹਿੰਦਾ ਪੂਰਾ ਪਾਕਿਸਤਾਨ ਪੂਰੀ ਕਾਇਨਾਤ ਜਿਹੜੀ ਨਾ ਉਹ ਮੇਰੀ ਮੰਨੇ, ਬਸ ਮੈਂ ਸਹੀ ਹਾਂ। ਜੇ ਕੋਈ ਪੀਪਲਸ ਪਾਰਟੀ ਨੂੰ, ਜੇ ਕੋਈ ਕਿਸੇ ਨੂੰ, ਜੇ ਕੋਈ ਇਸ ਤਰ੍ਹਾਂ ਹੀ ਸਾਡੇ ਇਸਲਾਮਿਕ ਜਿਹੜੇ ਮੌਲਵੀ ਹਜ਼ਰਾਤ ਨੇ ਉਹ ਵੀ ਜਿਹੜੇ ਪਸੰਦ, ਯਾਨੀ ਇਹ ਨੇਚਰ ਹੁੰਦੀ ਇਨਸਾਨ ਦੀ। ਇਹਦੇ 'ਚ ਹੁਣ ਇਹ ਗੱਲ ਨਹੀਂ ਕੱਢ ਲੈਣੀ ਕਿ ਉਹਨੂੰ ਇਦਾਂ, ਮੈਂ ਇੱਕ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦਾ ਮਤਲਬ ਇਹ ਕਿ ਇਨਸਾਨ ਦੀ ਨੇਚਰ ਆ, ਉਹਦਾ ਦਿਲ ਕਰਦਾ ਕਿ ਮੈਂ ਜਿਹਨੂੰ ਪਸੰਦ ਕਰਦਾ ਨਾ ਸਾਰੇ ਉਹਨੂੰ ਕਰਨ, ਜਿਹੜਾ ਉਹਦੀ ਮੁਖਾਲਫਤ ਕਰਦਾ ਉਹਨੂੰ ਵੀ ਮੈਂ ਖਿੱਚ ਕੇ ਲਿਆਵਾਂ ਕਿ ਤੂੰ ਕਿਉਂ ਕਰਦਾ, ਜਿੱਦਾਂ ਮੈਂ ਸੋਚਦਾ ਤੂੰ ਉਦਾਂ ਕਰ। ਇਸ ਤਰ੍ਹਾਂ ਹੀ ਉਹ ਅਗਲਾ ਵੀ ਇਸੇ ਚੱਕਰ 'ਚ ਹੁੰਦਾ। ਇਦਾਂ ਹੀ ਤੇ ਜਦੋਂ ਉਹ ਚੱਕਰ ਆਪਸ 'ਚ ਰਲਦੇ ਉਹਨੂੰ ਕਹਿੰਦੇ ਨੇ ਬਹਿਸ। ਬਹਿਸ ਝਗੜਾ ਔਰ ਬਹਿਸ, ਫਿਰ ਉਸ ਤੋਂ ਬਾਅਦ ਲੜਾਈ, ਫਿਰ ਦਾਗੜਾ ਕਰਦਾ ਹਿਸਾਬ ਕਿਤਾਬ। ਇਸ ਤੋਂ ਆਪਣੀ ਆਪਣੀ ਪਸੰਦ ਆ। ਤੁਸੀਂ ਨਹੀਂ ਪਸੰਦ ਕਰਦੇ ਇੱਕ ਬੰਦੇ ਨੂੰ ਨਾ ਕਰੋ। ਮੈਨੂੰ ਨੋਨੀ ਪਸੰਦ ਆ, ਤੁਸੀਂ ਨਹੀਂ ਕਰਦੇ ਨਾ ਕਰੋ। ਨਹੀਂ ਸਮਝ ਆ ਰਹੀ ਗੱਲ? ਲੇਕਿਨ ਕਈ ਸਾਜੀ ਤੁਹਾਡੇ ਮਗਰ ਨੋਨੀ ਨੂੰ ਵੀ ਮੈਂ ਪਸੰਦ ਆ। ਸਾਡਾ ਤੇ ਦੁਨਿਆਵੀ ਰੌਲਾ ਹੀ ਨਹੀਂ। ਹੁਣ ਕਈ ਤੁਹਾਨੂੰ ਰਕੀਬ ਸਮਝਦੇ ਨੇ ਮਾਦਰਤ ਨਾਲ। ਤੁਹਾਡਾ ਰੂਹਾਂ ਦਾ ਪਿਆਰ ਆ। ਹਾਂ, ਤੇ ਇਸ ਤਰ੍ਹਾਂ ਹੀ ਮੈਨੂੰ ਉਹ ਬੜੇ ਖੂਬਸੂਰਤ ਲੱਗਦੇ। ਜਿਵੇਂ ਮੇਰੀ ਅੰਮੀ, ਮੈਂ ਤੁਹਾਨੂੰ ਦੱਸਿਆ ਨਹੀਂ, ਨਵਾਜ਼ ਸ਼ਰੀਫ ਸਾਹਿਬ ਨੂੰ ਸਿਰਫ ਕਿਉਂ ਇਹ ਕੀ ਕਰਦੇ ਨੇ ਪਤਾ ਨਹੀਂ, ਇਹਨਾਂ ਦਾ ਕੀ ਰੌਲਾ ਵਾ ਦੁਨੀਆ 'ਚ ਪਤਾ ਨਹੀਂ, ਇਹਨਾਂ ਦਾ ਕੰਮ ਕੀ ਆ ਪਤਾ ਨਹੀਂ ਹਰੇ ਸਦਰ ਨੇ ਕਿ ਵਜ਼ੀਰ ਆਜ਼ਮ ਆ ਕਿ ਪਤਾ ਨਹੀਂ ਵਜ਼ੀਰ ਆਲਾ, ਕੁਛ ਨਹੀਂ ਪਤਾ। ਫੇਰ ਕਿਉਂ ਚੰਗੇ ਲੱਗਦੇ ਆ? ਇਹਦੀ ਸ਼ਕਲ ਮੇਰੇ ਭਾਜੀ ਨਾਲ ਮਿਲਦੀ। ਹਾਏ 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 ਮੇਰੇ ਮਾਮੂ ਦਾ, ਭੈਣਾਂ ਨੂੰ ਤੇ ਮੇਰੀ ਮਾਮੂ ਦਾ, ਹਾਂਜੀ ਵਾਹ ਇਹ ਜਦੋਂ ਬੋਲਦਾ ਮੈਨੂੰ ਮੇਰੇ ਭਾਜੀ ਯਾਦ ਆਉਂਦੇ। ਲੈ ਆਹ ਗੱਲ ਆ, ਉਹਨੂੰ ਪਸੰਦ ਆ, ਉਹਨੂੰ ਕੁੱਦਾ ਕੋਈ ਤੁਸੀਂ ਕਹਿ ਲੋਗੇ ਵੀ ਨਹੀਂ, ਇੱਕ ਮਿਸਾਲ ਆ। ਤੇ ਉਹ ਇਸ ਤਰ੍ਹਾਂ ਦਾ ਵੀ ਸਿਲਸਿਲਾ ਹੁੰਦਾ। ਹੁਣ ਉਹ ਜਿਹੜੀ ਉਹਨਾਂ ਦਾ ਚਿਹਰਾ ਮੁਬਾਰਕ ਸੀ ਗੱਲਬਾਤ, ਮੈਨੂੰ ਉਹਦੇ ਤੇ ਪਿਆਰ ਆਉਂਦਾ ਸੀ ਖਾਨ ਦੇ। ਬਾਕੀ ਦੁਆ ਕਰੋ ਉਸਤਾਦ ਕਿ ਕੰਮ ਇੱਥੇ ਰੁਕ ਜਾਵੇ। ਬੜਾ ਖੌਫੋ ਹਰਾਸ ਜਿਹਾ ਫੈਲਿਆ, ਅੱਲਾਹ ਤਾਲਾ ਨਾ। ਠੀਕ ਆ। ਤੇ ਮੈਂ ਸਵੇਰ 9:30 10 ਵਜੇ ਤੱਕ 11 ਵਜੇ ਉੱਠ ਕੇ 12 ਵਜੇ 12:30 ਵਜੇ ਮੈਂ ਉਦੋਂ ਸੁੱਤਾ ਜਦੋਂ ਨੀਂਦ ਦਾ ਗਲਬਾ ਉਸ ਟੈਨਸ਼ਨ ਦੇ ਜ਼ਿਆਦਾ ਹੈਵੀ ਹੋ ਗਿਆ। ਇੰਨੀ ਮੈਂ ਟੈਨਸ਼ਨ ਲਈ ਕਿ ਯਾਰ ਸਾਰੀ ਰਾਤ ਮੈਂ ਦੇਖਦਾ ਰਿਹਾ। ਮੈਂ ਹੁਣ ਦੁਬਈ ਇੱਕ ਫੋਨ ਨੂੰ ਦੋਸਤ ਕੀਤਾ, ਦੋਸਤ ਨੂੰ ਫੋਨ ਕੀਤਾ। ਹਾਂ, ਮੈਂ ਉਹਨੂੰ 3 ਵਜੇ ਰਾਤ ਦੇ ਮੈਂ ਕਿਹਾ ਮੇਰੀ RAV4 ਤੇ ਤਾਂ ਨਹੀਂ ਕੋਈ ਬੰਬ ਵੱਜਾ? ਅੱਛਾ ਗੱਡੀ ਤੇ ਹਾਂ, ਉਹ ਖਾਬਰ ਨੂੰ ਸਾਲੇ ਨੂੰ ਮੈਂ ਮੈਸੇਜ ਕਰਾਂ, ਮੈਨੂੰ ਰਿਪਲਾਈ ਨਾ ਕਰੇ। ਤੁਸੀਂ ਕਿਹਾ ਖਬਰ? ਮੈਂ ਕਿਹਾ ਖਾਬਰ ਗਿਆ। ਤੁਸੀਂ ਸਮਝਿਆ ਵੀ ਚਮਕਣੇ ਵਾਲਾ ਮਾਰ ਕੇ ਅਗਲੇ ਪਾਸੇ। ਹਾਂ ਯਾਰ, ਬੜਾ ਇਸ ਤੋਂ 10 ਗੁਣਾ ਜ਼ਿਆਦਾ ਖੌਫੋ ਹਰਾਤ ਉਹਦੇ ਖਰਾਸ ਉਹਦੇ 'ਚ ਸੀ ਬਹਿਰੀਨ। ਹੋਏ ਹੋਏ, ਕਿਉਂਕਿ ਬਹਿਰੀਨ 'ਚ ਬਹੁਤ ਵੱਡਾ ਸੈਟਅਪ ਆ। ਸਾਜੀ ਮੈਨੂੰ ਕਤਰ 'ਚ ਵੀ ਆ ਬਹੁਤ ਵੱਡਾ। ਦੁਬਈ ਨੂੰ ਤੇ ਐਵੇਂ ਉਹਨਾਂ ਨੇ ਦਿਲ ਕਰੇ ਤੇ ਮੈਂ ਰਾਤੀ ਪਰੇਸ਼ਾਨ ਹੋ ਗਿਆ, ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਉਸਤਾਦ ਜੀ। ਮੈਂ ਰਾਤੀ ਉਹ ਬਾਬਰ ਨੂੰ ਫੋਨ ਕੀਤਾ ਦੁਬਈ, ਤੇ ਉਹਨੇ ਚੁੱਕ ਕੇ ਮੈਨੂੰ ਕਿਹਾ, ਕਹਿੰਦਾ ਫੈਸਲ ਮੈਂ ਸੇਫ ਹਾਂ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਤੇ ਬੰਦ ਕਰਕੇ ਮੈਨੂੰ ਪਰੇਸ਼ਾਨ ਕਰਤਾ। ਮੈਂ ਕਿਹਾ ਇਹਨੇ ਕਿਉਂ ਕਿਹਾ? ਫਿਰ ਮੈਂ ਖਬਰਾਂ ਸੁਣੀਆਂ
ਉੱਥੋਂ ਮੈਨੂੰ ਸਾਰੀ ਗੇਮ ਦਾ ਪਤਾ ਲੱਗਾ ਉਸਤਾਦ ਜੀ। ਖਬਰਾਂ ਤੇ ਕੀ ਚੱਲ ਅੱਛਾ ਕਈਆਂ ਨੂੰ ਇਹ ਵੀ ਬੜਾ ਚਾਹ ਹੁੰਦਾ ਵਾ ਪਰੇਸ਼ਾਨੀ 'ਚ ਲਾੜਾ ਟੈਪ ਸਮਝਦੇ ਆਪਣੇ ਆਪ ਨੂੰ ਕਿ ਹੁਣ ਸਾਰੇ ਮੈਨੂੰ ਆ ਕੇ ਪੁੱਛਣਗੇ ਮੇਰੀ ਤਮਾਦਦਾਰੀ ਕਰਨਗੇ। ਹਾਂ ਜਿਹਨੂੰ ਸੱਟ ਲੱਗ ਜਾਂਦੀ ਨਾ ਘਰ 'ਚ ਬੱਚੇ ਨੂੰ ਉਹ ਲਾੜਾ ਟੈਪ ਹੁੰਦਾ ਉਹਨੂੰ ਬੜਾ ਚਾਹ ਹੁੰਦਾ ਸੱਟ ਲਵਾਉਣ ਦਾ ਕਿ ਹੁਣ ਸਾਰੇ ਆਉਣਗੇ ਮੈਨੂੰ ਪੁੱਛਣਗੇ ਕਿੱਦਾਂ ਡਿੱਗਾ ਬਹੁਤ ਕਿੱਦਾਂ ਵੱਜਿਆ ਝਰੀਟਾਂ ਕਿੱਦਾਂ ਲੱਗੀਆਂ ਹੁਣ ਕੀ ਖਾਣੇ ਆ ਕੋਈ ਚੀਜ਼ ਖਾਣੀ ਤੇ ਦੱਸ ਕੋਈ ਚੀਜ਼ ਲੈਣੀ ਤੇ ਦੱਸ ਉਹ ਲਾੜਾ ਬਣ ਜਾਂਦਾ ਸੱਟ ਲਵਾ ਕੇ ਬਿਲਕੁਲ ਇਸ ਤਰ੍ਹਾਂ ਜੀ। ਇੱਕ ਛੋਟੀ ਜਿਹੀ ਗੱਲ ਕਰਨੀ, ਇੱਕ ਸੈਕਿੰਡ ਮਾਦਰ ਦੇਰ ਬਾਅਦ ਆਇਓ ਥੋੜਾ ਸਾਨੂੰ ਵੀ ਖੋਲਣ ਦਿਓ। ਤੂੰ ਕਰਦਾ ਰਿਹਾ, ਡੇਲੀ ਕਰਦਾ ਰਿਹਾ, ਮੈਂ ਦੇਰ ਬਾਅਦ ਆਇਆ, ਮੈਨੂੰ ਮੌਕਾ ਦੇ। ਉਸਤਾਦ ਜੀ ਰੌਲਾ ਸਾਰਾ ਤੇਲ ਦਾ ਵਾ। ਬੜੇ ਰੋਲੇ ਨੇ ਰੋਲੇ ਬੜੇ ਛੱਡਦੇ ਰੋਲੇ ਬੜੇ ਅੱਛਾ ਉਸਤਾਦ ਜੀ ਮੈਂ ਇੱਕ ਗੱਲ ਕਰਨੀ ਚਾਹ ਰਿਹਾ ਸੀ ਕਿ ਸਭ ਤੋਂ ਪਹਿਲੇ ਆਪਣੀ ਗ੍ਰਿਫਤ ਮਜ਼ਬੂਤ ਰੱਖੋ। ਇਹ ਮੈਂ ਗੱਲ ਕਰਦਾ, ਤੁਸੀਂ ਕਿਹਾ ਕਿ ਵੀ ਮੈਨੂੰ ਫਲਾਣਾ ਬੰਦਾ ਪਸੰਦ ਹੈ, ਫਲਾਣਾ ਬੰਦਾ ਪਸੰਦ ਹੈ। ਅਸੀਂ ਉਸਤਾਦ ਜੀ ਸਿਰਫ ਉਹਨੂੰ ਪਸੰਦ ਕਰਦੇ ਆ, ਉਹਦੇ ਨਸ਼ਕੇ ਦੇ ਕਦਮ ਤੇ ਕਿਉਂ ਨਹੀਂ ਚੱਲਦੇ? ਨਸ਼ਕੇ ਕਦ ਇਹ ਮੇਰੇ ਨਸ਼ਕੇ ਦੈਟਸ ਇਹ ਮੇਰੀ ਇੱਕ ਬੜਾ ਅੱਛਾ ਸਵਾਲ ਹੈ। ਅਸੀਂ ਇੱਕ ਕਰੈਕਟਰ ਹੈ ਕਿ ਯਾਰ ਉਹ ਮੈਨੂੰ ਬਹੁਤ ਚੰਗਾ ਲੱਗਦਾ, ਮੇਰਾ ਆਈਡੀਅਲ ਹੈ ਲੇਕਿਨ ਮੈਂ ਉਹਨੂੰ ਅਪਣਾਉਂਦਾ ਨਹੀਂ। ਲੇਕਿਨ ਆਪ ਇਧਰ ਦੀ ਸਾਈਡ ਤੇ ਅਸੀਂ ਉਹਦੇ ਨਕਸ਼ੇ ਕਦਮ ਤੇ ਕਿਉਂ ਨਹੀਂ ਚੱਲਦੇ? ਦੱਸੋ ਨਾ। ਉਸਤਾਦ ਜੀ ਦਾ ਜਵਾਬ ਮੈਂ ਸਿੱਧਾ ਸਵਾਲ ਪੁੱਛ ਰਿਹਾ ਮਤਲਬ ਮੇਰੀ ਗੱਲ ਸੁਣੋ ਹੁਣ ਇੰਗਲਿਸ਼ ਫਿਲਮਾਂ ਦੇ ਕਈ ਐਸੇ ਹੀਰੋ ਨੇ ਬੜਿਆਂ ਲੋਕਾਂ ਨੂੰ ਪਸੰਦ ਨੇ। ਹੁਣ ਤੈਨੂੰ ਇੱਕ ਇੰਗਲਿਸ਼ ਫਿਲਮ ਦਾ ਕੋਈ ਹੀਰੋ ਪਸੰਦ ਹੋਵੇ, ਉਹਦੀ ਕਾਰਕਰਦਗੀ, ਉਹਦੀ ਐਕਟਿੰਗ, ਤੂੰ ਉਹਦੇ ਨਕਸ਼ੇ ਕਦਮ ਤੇ ਚੱਲ ਕੀ ਕਿੰਨਾ ਕੁ ਚੱਲ ਰਿਹਾ ਉਸਤਾਦ ਜੀ। ਉਹਨਾਂ ਦਾ ਤੇ ਕਾਰੋਬਾਰ ਟੌਮ ਕਰੂਜ਼ ਸਾਹਿਬ ਦੇਖਿਆ ਵੀ ਦੁਬਈ ਬੁਰਜ ਖਲੀਫਾ ਤੇ ਉਹਨਾਂ ਨੇ ਸ਼ੂਟਿੰਗ ਕੀਤੀ ਬਗੈਰ ਕਿਸੇ ਸਟੰਟਮੈਨ ਤੋਂ। ਆਪ ਕੀਤਾ ਉਹਨਾਂ ਨੇ ਜੋ ਕੀਤਾ। ਹੁਣ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਮੈਨੂੰ ਚੜਨ ਦੇਣਗੇ ਉਹ? ਲੇਕਿਨ ਉਸਤਾਦ ਜੀ ਉਹਦੇ ਕੋਲ ਜਿਹੜੇ ਗਲਵਜ਼ ਸਨ ਨਾ ਉਹ ਨਹੀਂ ਕੁਛ ਵੀ ਨਹੀਂ ਸੀ। ਉਹ ਸਿਰਫ ਫਿਲਮ 'ਚ ਸੀ, ਬਾਕੀ ਸਿਕਿਉਰਿਟੀ ਹੋਰ ਹੁੰਦੀ ਉਹਨਾਂ ਦੀ। ਹੁਣ ਮੇਰੇ ਗਰੀਬ 'ਚ ਗਲਵਜ਼ ਨਹੀਂ ਪਾਈਆ, ਦੁੱਧ ਜਲੇਬੀਆਂ ਨਾਲੇ ਇੰਨਾ ਢੇਲਾ ਫੀਮ ਦਾ ਉਹਨੇ ਸੁੱਟਿਆ ਉਸਤਾਦ ਜੀ। ਉਧਰੋਂ ਉਹ ਭਾਈ ਹੁਣੀ ਹਾਂਜੀ ਟੌਮ ਕਰੂਜ਼ ਭਾਜੀ, ਇਧਰੋਂ ਭਾਜੀ ਆਪਣੇ ਜਿਹੜੇ ਮਜ਼ਦੂਰ ਸਾਹਿਬ ਇੰਡੀਆ ਅਕਸ਼ੇ ਤੋਂ। ਕੁਮਾਰ ਇਹ ਆਪ ਹੀ ਕਰ ਬੇਸਿਕਲੀ ਸਟੰਟਮੈਨ ਟਾਈਪ ਨੇ ਜੈਨੂਇਨ। ਤੇ ਪਾਕਿਸਤਾਨ ਚੋਂ ਕਿਹੜਾ ਵਾ? ਨੋ ਨੀਚੇ ਨਹੀਂ ਸਰਦਾਰੇ ਸਾਹਿਬ ਇਹ ਤਾਂ ਸੁਤਾਰੇ ਸਾਹਿਬ ਸਟੰਟਮੈਨ ਸੀ। ਕੀ ਹੋ ਗਿਆ? ਫਾਈਟਰ ਸਨ ਉਸਤਾਦ ਜੀ, ਫਾਈਟਰ ਸੀਗੇ। ਉਸਤਾਦ ਸਾਦਾ ਲੜਾਕੂ ਸੀਗੇ ਬਸ। ਫਾਈਟਰ ਸੀ ਨਾ। ਹਾਂ ਤੂੰ ਦੱਸਦੇ ਹੋਣੇ ਲੋਕਾਂ ਨੂੰ ਕਿ ਤੂੰ ਐ ਇਦਾਂ ਕਹਿਣਾ ਵਾ ਹੀਰੋ ਨੂੰ, ਤੇ ਉਹ ਫਿਰ ਉਹਨਾਂ ਨੇ ਕਿਹਾ ਵੀ ਐ ਤੇ ਆਪ ਵੀ ਠੀਕ ਆ। ਨਹੀਂ ਯੰਗਸਟਰ ਦੇ ਵਿੱਚੋਂ ਕੌਣ ਆ? ਯੰਗਸਟਰ ਦੇ ਵਿੱਚੋਂ ਸਾਰੇ ਹੀ ਨੇ ਠੀਕ ਹੈ ਚਲੋ ਯਾਰ। ਉਹ ਸਟੰਟਮੈਨ ਹੁੰਦੇ ਵਿਚਾਰੇ, ਉਹਨਾਂ ਦੀ ਕੀ ਜ਼ਿੰਦਗੀ ਹੁੰਦੀ? ਸਾਰੀ ਜ਼ਿੰਦਗੀ ਉਹ ਹੀਰੋ ਦੀ ਜਗ੍ਹਾ ਤੇ ਛਾਲ ਉਹਨੇ ਮਾਰਨੀ, ਗੱਡੀ ਤੋਂ ਉਹਨੇ ਡਿੱਗਣਾ ਵਾ ਵਿਚਾਰੇ ਨੇ, ਓਏ ਹੋਏ ਪਹਾੜ ਤੋਂ ਉਹਦਾ ਪੈਰ ਤਿਲਕਣਾ ਵਾ, ਜਹਾਜ਼ ਤੋਂ ਵੀ ਉਹਨੇ ਮਾਰਨਾ, ਤੇ ਉਹ ਵਿਚਾਰਿਆਂ ਨੂੰ ਜਾਣਦਾ ਹੀ ਕੋਈ ਨਹੀਂ ਹੁੰਦਾ। ਕਲੈਪ ਕਰਾ ਦੋ ਉਸਤਾਦ ਜੀ। ਸਟੰਟ ਮੈਨ ਦੇ ਨਾਲ ਕਲੈਪ ਕਰ ਦੋ ਯਾਰ। ਉਸਤਾਦ ਜੀ ਵਾਕਿਆ ਚੰਡ ਮੈਨ ਮਾਰਨੀ ਹੈ। ਤੁਸੀਂ ਉਸਤਾਦ ਜੀ ਵਾਕਿਆ ਸੁਣਾ ਭਾਈ ਫੈਸਲ ਕੋਲ, ਜਿਹੜਾ ਭਾਈ ਫੈਸਲ ਕਹਿੰਦੇ ਅਸੀਂ ਬਲਾਸਟ ਬੰਦੇ ਨੂੰ ਕਰਾਉਣਾ ਸੀਗਾ ਤੇ ਉਹਦਾ ਚਲਾਉਣਾ ਸੀ ਪਿਛਲੇ ਚੱਲ ਗਿਆ। ਸੁਣਿਆ ਸੀ ਵਾਕਿਆ? ਨਹੀਂ ਉਹ ਸੁਣਾਇਆ ਤਾਂ ਉਹ ਨਹੀਂ ਉਸਤਾਦ ਜੀ ਨੇ ਸੁਣਿਆ ਸੀ। ਨਹੀਂ ਸਾਰਾ ਸੁਣਾਇਆ ਉਹਦਾ। ਨਹੀਂ ਮੈਂ ਉਹ ਵਾਕਿਆ ਸੁਣਿਆ ਜਿਹੜੇ ਉਹਦੇ ਚ ਉਹ ਕਿਹੜਾ ਸੀ ਸਟੂਡੀਓ ਐਵਰਨਿਊ ਸਟੂਡੀਓ ਦੇ ਵਿੱਚ ਕਿਸੇ ਨੇ ਕਿਹਾ, ਡਾਇਰੈਕਟਰ ਨੇ ਕਿਸੇ ਨੂੰ, ਉਹਨੇ ਕਿਹਾ ਜਾ ਯਾਰ 5 ਤੋਂ 6 ਨਾ ਪੁਲਿਸ ਵਾਲੇ ਗੈਟਅਪ ਕਰਾ ਕੇ ਨਾ ਤੇ ਉਹਨਾਂ ਨੂੰ ਬਾਹਰ ਰੈਡੀ ਰੱਖ ਤੇ ਮੈਂ ਤੈਨੂੰ ਆਵਾਜ਼ ਦਿਆਂਗਾ ਤੇ ਫਿਰ ਤੂੰ ਉਹਨਾਂ ਨੂੰ ਲੈ ਆਈ। ਹੈ ਨੋਨੀ ਬਾਦਸ਼ਾਹ ਉਹਨੇ 5-6 ਬੰਦਿਆਂ ਨੂੰ ਵਰਦੀਆਂ ਪਵਾ ਕੇ ਆਰਟਿਸਟਾਂ ਨੂੰ ਉਹਨੇ ਕਿਤੇ ਬਾਤ, ਉਹਨੇ ਐਵਰਨਿਊ ਦੇ ਬਾਹਰ ਬਹੁਤ ਹੋਟਲ ਨੇ, ਹਾਂਜੀ ਚਾਹ ਪਾਣੀ ਜੀ ਉਹਨੇ ਆਵਾਜ਼ ਮਾਰੀ, ਉਹਨੇ ਕਿਸੇ ਨੂੰ, ਉਹਨੇ ਕਿਹਾ ਓਏ ਉਹ ਕਿੱਥੇ ਆ ਪੁਲਿਸ ਵਾਲੇ? ਉਹਨੇ ਕਿਹਾ ਜੀ ਰੈਡੀ, ਉਹਨੇ ਕਿਹਾ ਲੈ ਕੇ ਆ। ਉਹ ਕਿਤੇ ਹੋਟਲ ਭੁੱਲ ਕੇ ਕਿਸੇ ਐਸੀ ਜਗ੍ਹਾ ਤੇ ਜਾਂ ਬਾਹਰੋਂ ਕਿਤੇ ਉਹਨੇ ਦੇਖਿਆ ਤੇ ਅੰਦਰ 6 ਸੱਚੀ ਪੁਲਿਸ ਵਾਲੇ ਬੈਠੇ ਨੇ ਕੋਲ। ਅਸਲੀ ਸੱਚੀ ਉਹਨੇ ਜਾਂਦਿਆਂ ਪਿੱਛੋਂ ਕਾਲਰ ਤੋਂ ਜੋ ਫੜਿਆ, ਉਹਨੇ ਕਿਹਾ ਸਾਲਿਓ ਤੁਹਾਨੂੰ ਤੇ ਗੈਟਅਪ ਆਇਆ, ਤੁਸੀਂ ਤੇ ਚਾਹਵਾ ਪੀਂਦੇ ਰੀਜਨਲ ਡਾਇਰੈਕਟਰ ਸਾਹਿਬ ਬੁਲਾ ਰਹੇ, ਉਹਨੇ ਕਿਹਾ ਤੂੰ ਕੌਣ? ਉਹਨੇ ਕਿਹਾ ਤੂੰ ਕੌਣ? ਚੱਲ ਅੰਦਰ ਹੈ, ਤੈਨੂੰ ਘੰਟਾ ਹੋ ਗਿਆ ਵਰਦੀ ਦੀ, ਜੇ ਚਾਹ ਡੁੱਲ ਗਈ ਤੇ ਕਿਨੇ ਤੂੰ ਆ ਕੇ ਦੇਣੀ ਵਰਦੀ? ਉਹਨਾਂ ਨੇ ਉਹਨੂੰ ਫੜ ਲਿਆ, ਤੇਰੀ ਉਸਤਾਦ ਜੀ ਉਹ ਰੇਟਾਂ ਦਾ ਦੌਰ ਸੀ ਮਿੱਠੇ, ਕਿ ਵਿਦਆਊਟ ਪਰਮਿਸ਼ਨ ਨਾ ਡਰਾਮਾ ਨਹੀਂ ਸੀ ਚੱਲਣ ਦਿੰਦੇ ਤੇ ਰੇਟ ਹੋ ਜਾਂਦੇ ਸੀਗੇ ਡਰਾਮੇ ਦੇ। ਤੇ ਹੁਣ ਜਿਹੜਾ ਪ੍ਰੋਡਿਊਸਰ ਹੁੰਦਾ ਸੀ ਨਾ ਉਹ ਸਾਨੂੰ ਕਹਿੰਦਾ ਹੁੰਦਾ ਸੀ ਸਾਡੇ ਕੋਲ ਲੈਟਰ ਹੈਗਾ। ਹੁਣ ਫਨਕਾਰਾਂ ਨੂੰ ਕਿੱਥੋਂ ਇੰਗਲਿਸ਼ ਪੜ੍ਹਨ ਦੀ? ਲੈਟਰ ਹੈਗਾ, ਚਲੋ ਕਰੋ ਯਾਰ। ਅਸੀਂ ਸ਼ੁਰੂ ਕਰਤੇ ਤੇ ਉਸਤਾਦ ਜੀ ਹੁਣ ਉਸ ਡਰਾਮੇ 'ਚ ਪੁਲਿਸ ਵਾਲੇ ਹੈਗੇ ਨੇ, ਰੋਲ ਹੈਗਾ ਵਾ ਪੁਲਿਸ ਵਾਲੇ, 3 ਛਾਪਾ ਮਾਰਨ ਆਉਂਦੇ ਨੇ ਤੇ ਸਾਰਿਆਂ ਨੂੰ ਪੜ੍ਹ ਕੇ ਨਾ ਕੀ ਤੇਰਾ ਦਲਾਵਰ ਦਾਲ ਨਾ ਹੁੰਦਾ ਇਹ ਉਹ, ਇਹ ਸਾਰੀਆਂ ਆਈਟਮਾਂ ਸੀਗੀਆਂ। ਅੱਛਾ ਅੱਛਾ ਮਿੱਠਾ ਜੀ ਓਰੀਜਨਲ ਰੇਟ ਹੋਇਆ, ਅਸਲੀ ਆ ਗਏ ਤੇ ਅਸਲੀ ਪੁਲਿਸ ਆ ਗਈ ਤੇ ਜਿਹੜਾ ਉਹਨਾਂ ਦੀ ਐਂਟਰੀ ਲੇਟ ਆ, ਜਿਹੜੀ ਪੁਲਿਸ ਵਾਲੀ ਹੈ ਵਾ ਨਾ, ਤੇ ਜ਼ਹਿਨ ਦੇ ਵਿੱਚ ਆਇਆ ਕਿ ਯਾਰ ਸ਼ਾਇਦ ਡਾਇਰੈਕਟਰ ਨੇ ਚੇਂਜ ਕਰਦੇ ਹੁਣ ਪੁਲਿਸ ਵਾਲੇ। ਤੇ ਉਹ ਉਸਾ ਜੀ ਰੇਟ ਹੋਇਆ, ਇੱਕ ਸਾਡਾ ਮੋਸਟ ਸੀਨੀਅਰ ਫਨਕਾਰ ਉੱਤੇ ਖਲੋਤਾ, ਉੱਤੇ ਮੈਂ ਜਾਣਾ ਸੀਗਾ। ਤੇ ਉਹ ਜਦੋਂ ਰੇਟ ਹੋਇਆ ਨਾ ਤੇ ਮੈਂ ਵੇਖਿਆ ਪੁਲਿਸ ਹੋ ਰਹੀ ਕੋਈ, ਤੇ ਹੁਣ ਨਾ ਮੈਂ ਵੇਖਣ ਡਿਆ ਪੜਦੇ ਥਾੜੀ, ਮੈਨੂੰ ਵੀ ਨਹੀਂ ਪਤਾ ਬਾਹਦਾ। ਉਸਤਾਦ ਮੁਹਤਰਮ ਉਹ ਪੁਲਿਸ ਵਾਲਾ ਕਹਿੰਦਾ ਸਿੱਧਾ ਹੋਏ, ਕਹਿੰਦਾ ਫੜ ਕੇ ਸਿੱਧਾ ਕਰ ਲੈ। ਉਹ ਐਕਟ ਚ ਹੁਣ ਉਹ ਐਕਟ ਚ ਉਹ ਕਹਿੰਦਾ ਸਿੱਧਾ ਹੋ, ਕਹਿੰਦਾ ਮੈਂ ਨਹੀਂ ਹੋਣਾ, ਕਹਿੰਦਾ ਤੈਨੂੰ ਮੈਂ ਕਹਿ ਰਿਹਾ ਸਿੱਧਾ ਹੋ।
ਕਹਿੰਦਾ ਮੈਂ ਨਹੀਂ ਹੋਣਾ, ਠੀਕ ਹੈ। ਉਹਨੂੰ ਉਸਤਾਦ ਜੀ ਇੱਕ ਚਪੇੜ ਮਾਰੀ ਉਹਨੇ, ਤੇ ਉਹ ਇਹ ਉਹਨੂੰ ਫਲੋ 'ਚ ਵੱਜੀ, ਉਂਝ ਦੀ ਚਪੇੜ ਨਹੀਂ ਵੱਜੀ ਜਿਹੜੀ ਮਾਰ ਦਿੰਦੇ ਉਹਨੇ। ਉਹ ਤੈਨੂੰ ਸੁਣਿਆ ਨਹੀਂ ਸਿੱਧਾ, ਕਹਿੰਦਾ ਉਹ ਉਹਨੂੰ ਗਾਲ ਕੱਢ ਕੇ ਕਹਿੰਦਾ ਜਿਵੇਂ ਸਾਲਿਆ, ਠੀਕ। ਉਹਨੇ ਥੱਪੜ ਮਾਰਿਆ ਤੇ ਕਹਿੰਦਾ ਉਹ ਏਡਾ ਭਾਰਾ ਤੇ ਲੂਮਾ ਦੇ ਕੰਮ ਕਰਦਾ, ਉਹ ਤੇਰੇ ਹੱਥ ਇੰਜ ਦੇ ਤੇਰੇ ਉੱਤੇ ਉਹ ਜੁਗਤਾਂ ਉਸਤਾਦ ਜੀ ਉਹਨਾਂ ਨੇ ਪੜਾਗਾ ਪਿੱਛੋਂ ਅਸੀਂ ਨੱਚ ਨੁੱਚ ਗਏ ਸਾਰੇ। ਨਹੀਂ ਪਰ ਫੈਸਲ ਉਹ ਸੁਣਾਓ ਯਾਰ, ਜਿਹੜਾ ਬਲਾਸਟ ਕਰਾਉਣਾ ਬੰਦਾ ਬੁਲਾਇਆ ਤੇ ਉਹਦਾ ਬਲਾਸਟ ਕਰਨਾ ਸੀ, ਉਹ ਸੁਣਾਇਆ ਉਹਦਾ। ਪਹਿਲੇ ਸੁਣ ਲੈਂਦਾ ਤੂੰ ਆ ਐਵੇਂ ਹੀ ਤੁਹਾਨੂੰ ਐਵੇਂ ਉਸਤਾਦ ਜੀ ਦਾ ਸੁਣਿਓ ਉਹਦਾ। ਅੱਛਾ ਉਸਤਾਦ ਜੀ, ਹੁਣ ਨਾ ਬਲਾਸਟਿੰਗ ਸੀਨ ਹੁੰਦਾ ਇੱਕ, ਬਲਾਸਟਿੰਗ ਸੀਨ ਹੁੰਦਾ ਤੇ ਅੱਲਾ ਜਨਤਾ ਹੀ ਘਰ ਦੇ ਸਰਵਰ ਰਾਈ ਮੈਂ ਤੇ ਤਾਰਕ ਕਮਾਲ ਇੱਕ ਦੋਸਤ ਹੈਗਾ। ਹੁਣ ਨਾ ਸਰਵਰ ਰਾਈ ਉਸਤਾਦ ਜੀ ਫਾਇਰ ਮਾਰਦਾ ਸਾਨੂੰ, ਤੇ ਹੁਣ ਬਲਾਸਟਿੰਗ ਲੱਗੀ ਹੋਈ ਏ ਤੇ ਪਿੱਛੇ ਨਾ ਉਹ ਜਿਹੜਾ ਹੈਗਾ ਉਸ ਜਿਹੜਾ ਕਵਰ ਕਰ ਰਿਹਾ ਸੋਚ, ਇੱਕ ਬਲਾਸਟਿੰਗ ਮੈਨੂੰ ਲੱਗੀ, ਇੱਕ ਨਾਲ ਕਰੈਕਟਰ ਨੂੰ ਲੱਗੀ ਤਾਰਕ ਕਮਾਲ ਨੂੰ। ਤੇ ਉਹ ਹੁਣ ਕਹਿੰਦਾ ਚੌਧਰੀ ਸਿੱਧਾ ਹੋ ਯਾਰ ਪੜਾਗਾ, ਉਹ ਹੁਣ ਚੌਧਰੀ ਮੈਂ ਵਾਂ ਤੇ ਉਹ ਨਾਲ ਮੇਰਾ ਮੁੰਡਾ, ਤੇ ਉਹ ਮਾਰਦਾ ਚੌਧਰੀ ਸਿੱਧਾ ਹੋ ਜਾ, ਇਹ ਪੈਰ ਮੈਨੂੰ ਮਾਰਿਆ ਤੇ ਨਾਲ ਮੇਰਾ ਮੁੰਡਾ ਉਹਨੂੰ ਵੱਜ ਗਿਆ, ਠੀਕ ਹੈ। ਉਹਦਾ ਬਲਾਸਟ ਪਾੜਤਾ ਉਹਨੇ ਠਾ। ਉਹ ਹੋਇਆ ਪਤਾ ਕਿਸ ਤਰ੍ਹਾਂ ਉਸਤਾਦ ਜੀ, ਅਸੀਂ ਉਹਨੂੰ ਘੇਰਾ ਪਾ ਲੈਂਦੇ ਆ ਸਰਵਰ ਰਾਈ ਨੂੰ, ਇੱਧਰ ਉਹ ਤਾਰਕ ਹੈ, ਇੱਧਰ ਮੈਂ ਵਾਂ, ਤੇ ਉਹ ਉਹਨਾਂ ਦਾ ਸਰਵਰ ਰਾਈ ਇੱਧਰੋਂ ਮੈਨੂੰ ਕਹਿੰਦਾ ਚੌਧਰੀ ਸਿੱਧਾ ਹੋ ਜਾ ਪੜਾਗਾ, ਤੇ ਪਿੱਛੇ ਜਨਾਬ ਵਾਲੀ ਤਾਰਕ ਕਮਾਲ ਚੱਲ ਗਿਆ। ਉਹ ਚੱਲ ਗਿਆ ਪਿੱਛੋਂ ਹੀ। ਕਲਾਸ ਉਹਦਾ ਚੱਲ ਗਿਆ, ਗਲਤ ਦੱਬਿਆ ਗਿਆ। ਬਾਹਰ ਖਲੋਤੇ ਤਾਂ ਹੀ ਨਹੀਂ ਉਸਤਾਦ ਜੀ ਸੈੱਟ ਤੇ ਅੱਛਾ ਤੇ ਬਟਨ ਹੁੰਦਾ ਕੋਈ ਉਹਦਾ, ਉਸਤਾਦ ਜੀ ਉਹਦਾ ਬਟਨ ਹੁੰਦਾ ਹੈ ਨਾ, ਉਹ ਸਾਰਿਆਂ ਦੇ ਹੁੰਦੇ ਵੀ ਇਹਦਾ ਹੁਣ ਇਹਦਾ ਵਾ ਤੇ ਉਹ ਮਤਲਬ ਉਹਨੇ ਤੈਨੂੰ ਕਿਹਾ ਸਿੱਧਾ ਹੋ ਜਾ ਠਾ, ਤੇ ਉਹਨੇ ਬਟਨ ਉਹਦਾ ਦੱਬਿਆ ਗਿਆ। ਉਹ ਦੱਬਿਆ ਗਿਆ, ਉਹ ਪਿੱਛੋਂ ਉਹਦਾ ਉਹ ਇੰਜ ਖਲੋਤਾ ਤੇ ਖਲੋਤੇ ਦੇ ਇਥੋਂ ਖੂਨ ਨਿਕਲ ਆਇਆ। ਉਹ ਪਿੱਛੇ ਖਲੋਤੇ ਦਾ ਚੱਲ ਗਿਆ ਤਾਰਕ ਕਮਾਲ ਦਾ। ਫਿਰ ਅਗੋੜਾ ਉਸਤਾਦ ਜੀ ਕੀ ਹੋਇਆ, ਤੂੰ ਪਤਾ ਕਰਨਾ ਸੀ, ਤੂੰ ਉਹਨੂੰ ਸਿੱਧਾ ਤੇ ਕਰਨਾ ਸੀ, ਤੂੰ ਇੰਜ ਕਰ ਗਏ ਤੇ ਇੰਜ ਕਰ ਲੈਣਾ ਪਿਸਤੌਲ ਉਹਦੇ। ਠੀਕ ਹੈ। ਤੇ ਫਿਰ ਉਹ ਇਸ ਤਰ੍ਹਾਂ ਦਾ ਸੀਨ ਪਾੜ ਹੋਇਆ ਕਿ ਸਾਨੂੰ ਸਾਰਿਆਂ ਦੋਵਾਂ ਨੂੰ ਨਾ ਉਹ ਸਾਹਮਣੇ ਖਿਲਾਰਦਾ ਸੀਗਾ, ਸਾਹਮਣੇ ਖਿਲਾਰ ਕੇ ਫਿਰ ਕਹਿੰਦਾ ਸੀ ਚੌਧਰੀ ਸਿੱਧਾ ਹੋ ਜਾ, ਫਿਰ ਉਹਨੇ ਮੈਨੂੰ ਚੌਧਰੀ ਦਾ ਨਾ ਪਿਆ ਤੇ ਫਿਰ ਨਾਲ ਦਾ ਮਰ ਗਿਆ, ਫਿਰ ਉਧਰਲਾ ਮਰ ਗਿਆ। ਫਿਰ ਉਹ ਡਿਸਾਈਡ ਆ ਹੋਇਆ, ਮੈਂ ਕਿਹਾ ਯਾਰ ਸਰਵਰ ਰਾਈ ਤੂੰ ਚੌਧਰੀ ਨਹੀਂ ਕਹਿਣਾ, ਤੂੰ ਸਿੱਧਾ ਕਿਹਾ ਸਿੱਧੇ ਹੋ ਜਾਓ 2 ਮਹੀਨੇ ਜਿਹਦਾ ਚੱਲ ਗਿਆ ਚੱਲ ਗਿਆ। ਆਹੋ ਇਹ ਵੀ ਗੱਲ ਸਹੀ ਹੈ। ਬੜੀਆਂ ਮਿਸਟੇਕਾਂ ਹੁੰਦੀਆਂ ਰਹਿੰਦੀਆਂ। ਬੈਠਾ ਜੀ ਉਹ ਦੱਸਿਓ ਬੱਚਾ ਚੱਲਣਾ ਤਾਂ ਜੀ ਚਾਈਨਾ ਦੇ ਵਿੱਚ ਸਮੁੰਦਰ ਦੇ ਵਿੱਚ ਜਿਹੜਾ ਚਾਈਨਾ ਦਾ ਸਮੁੰਦਰ ਹੈ ਨਾ, ਉਹਨਾਂ ਨੇ ਆਪਣੀ ਜਿਹੜੀਆਂ ਛੱਲਾਂ ਹੁੰਦੀਆਂ ਡਿਸਾਈਡ ਕਰ ਲਈਆਂ ਬੰਦਿਆਂ ਨੇ, ਉਹ ਛੱਲਾਂ ਆਉਂਦੀਆਂ ਵਾ ਇੰਜ ਟਰੇ ਵਿੱਚੋਂ ਨਿਕਲਦੀ ਆ। ਉਹਨੇ ਤੁਹਾਨੂੰ ਸਭ ਤੋਂ ਪਹਿਲੇ ਪਾਣੀ ਪਾਉਣਾ, ਸਾਡੀ ਜੋ ਤੁਸੀਂ ਖਾਣਾ ਪੀਣਾ, ਫਿਰ ਤੁਸੀਂ ਉਹਦੇ ਵਿੱਚ ਪਾਣੀ ਆਪਣਾ ਉੱਪਰ ਸੁੱਟ ਕੇ ਨਹਾਉਣਾ ਵਾ, ਨਹਾ ਕੇ ਫਿਰ ਉਹਨੇ ਤੁਰ ਜਾ ਵਾਪਸ। ਕੱਲ ਮੈਂ ਤੈਨੂੰ ਉਦੋਂ ਕਿਹਾ ਸੀ ਵੀ ਤਫਰਕਾ ਨਾ ਪਾਇਆ ਕਰ, ਬੱਚੇ ਸ਼ੋਅ ਦੇਖਦੇ ਉਸਤਾਦ ਜੀ ਕਰਦੇ ਗੁੱਸਾ, ਸ਼ੋਅ ਹੁੰਦਾ ਵਾ ਡਰੈਗ, ਗੱਲ ਉਹ ਕਰਨੀ ਜਿਹੜੀ ਪ੍ਰੂਫ ਦੇ ਨਾਲ, ਦਲਾਇਲ ਦੇ ਨਾਲ। ਉਹ proof ਦੇ ਨਾਲ ਸ਼ਹਿਰ ਦਾ ਵਾਕਿਆ, ਸ਼ਿੰਕੇ ਸ਼ਹਿਰ ਦਾ, ਸ਼ਹਿਰ ਦਾ ਸ਼ੰਗਾਈ ਨਹੀਂ ਸ਼ਿੰਕੇ ਦਾ ਛੱਲਾਂ ਕੋਈ ਨਹੀਂ ਆਉਂਦੀਆਂ, ਸਿਰਫ ਵਿੱਚ ਉਹਨੇ ਬੰਦੇ ਇਕੱਠੇ ਕੀਤੇ ਤੇ ਬੰਦੇ ਇੰਜ ਕਰਕੇ ਟਰੇ ਕੱਢ ਕੇ ਲੈ ਕੇ ਆਉਂਦੇ, ਉੱਤੇ ਹਰ ਸ਼ੇ ਪਈ ਹੁੰਦੀ ਆ। ਤੂੰ ਕਾਹਤੋਂ ਤਫਰਕਾ ਫਲਾਉਂਦੇ ਆ? ਉਸਤਾਦ ਜੀ ਉਹ ਵੱਡਾ ਯਾਨੀ ਕਿ ਨਾ ਪੂਲ ਟੈਪ ਆ, ਉਹ ਪੂਲ ਟੈਪ ਹੈਗਾ ਕਿ ਤੁਸੀਂ ਉਧਰ ਯਾਨੀ ਕਿ ਨਹਾਣ ਡੇ ਹੋ, ਤੁਸੀਂ ਸਿਰਫ ਆਰਡਰ ਦੇਣਾ ਇੱਕ ਚਾਹ, ਤੇ ਉਹ ਵੇਟਰ ਨੇ ਬਣਾ ਕੇ ਟਰੇ ਤੇ ਇੰਜ ਕਰਕੇ ਤੁਹਾਡੇ ਵੱਲ ਸਿੱਧੀ ਆ ਜਿਹੜੀ ਤੁਹਾਡੇ ਕੋਲ ਛੱਲ ਦੇ ਵਿੱਚ ਹੀ ਉਹ ਹੈ ਵਾਲਾ ਸਿਸਟਮ। ਉਹਨੇ ਨਾ ਉਸਤਾਦ ਜੀ, ਉਹ ਕਿਸੇ ਨੂੰ ਲੋੜ ਸੀ ਯਾਰ, ਪਤਾ ਨਹੀਂ ਕਿ ਕੌਣ ਸੀ, ਉਹ ਗੋਗਾ ਜੀ ਸੀ ਪਤਾ ਨਹੀਂ ਆਪਣੇ, ਗੋਗਾ ਜੀ, ਉਹਨਾਂ ਨੂੰ ਕਿਸੇ ਡਾਇਰੈਕਟਰ ਨੇ ਕਿਹਾ ਵੀ ਉਹਨੇ ਯਾਰ ਜਲਾਦ ਚਾਹੀਦਾ ਇੱਕ ਕਰੈਕਟਰ ਚਾਹੀਦਾ, ਜਲਾਦ ਜਿਹੜਾ ਜਲਾਦ ਲੱਗੇ ਵੀ। ਸੁਬਾ ਫਿਲਮ ਦਾ ਮਾਇਓ ਕਰਾਸ਼ੀ ਸਾਹਿਬ ਦੀ ਫਿਲਮ ਆ ਤੇ ਜਲਾਦ ਚਾਹੀਦਾ। ਉਹਨੇ ਕਿਹਾ ਜੀ ਠੀਕ ਆ। ਹੁਣ ਜਲਾਦ ਇਹ ਹੈ ਇਸ ਤੋਂ ਚਾਹੀਦਾ ਕਿ ਉਹਨੇ ਮਾਇਓ ਕਰਾਸ਼ੀ ਸਾਹਿਬ ਨੂੰ ਆ ਕੇ ਉਹਨੇ ਕਿਹਾ ਵੀ ਉਹ ਫਲਾਣਾ ਜਿਹੜਾ ਉਹਨੇ ਤੁਹਾਡੀ ਭੈਣ ਨੂੰ ਕਰੈਕਟਰ ਦੇ ਵਿੱਚ ਮਤਲਬ ਤੁਹਾਡੀ ਭੈਣ ਚੁੱਕ ਕੇ ਲੈ ਗਿਆ, ਉਹ ਜਾਂ ਉਹਨੇ ਤੁਹਾਡੇ ਭਰਾ ਨੂੰ ਮਾਰਤਾ, ਜਾਂ ਉਹਨੇ ਤੁਹਾਡੇ ਭਰਾ ਨੂੰ ਮਾਰਤਾ। ਹਾਂਜੀ, ਮਤਲਬ ਕਰੈਕਟਰ ਆਇਆ, ਸੀਨ ਇਹ ਆ ਕਿ ਉਹਨੇ ਕਿਹਾ ਵਿਲਨ ਨੂੰ, ਮਾਇਓ ਕਰਾਸ਼ੀ ਸਾਹਿਬ ਨੇ ਕਿਹਾ ਜੀ ਤੁਹਾਡੇ ਭਰਾ ਨੂੰ ਉਹਨੇ ਮਾਰਤਾ ਜੇ ਫਲਾਂ ਬੰਦੇ ਨੇ, ਤੇ ਉਹਨਾਂ ਨੇ ਕਿਹਾ ਚੁੱਕ ਕੇ ਲਿਆਓ ਉਹਨੂੰ। ਤੇ ਹੁਣ ਉਹ ਉਹਨੂੰ ਅਗਲੇ ਦਿਨ ਉਹਨਾਂ ਨੇ ਫੜ ਕੇ ਲਿਆਉਣਾ ਵਾ, ਸੀਨ ਇਹ ਆ ਫੜ ਕੇ ਲਿਆਉਣਾ ਵਾ, ਤੇ ਮਾਇਓ ਕਰਾਸ਼ੀ ਸਾਹਿਬ ਨੇ ਜਲਾਦ ਨੂੰ ਕਹਿਣਾ ਕਿ ਇਹਨੂੰ ਮਾਰ ਦੇ, ਧੌਣ ਲਾ ਦੇ, ਤੇ ਜਲਾਦ ਨੇ ਧੌਣ ਲਾਉਣੀ ਹੈ। ਤੇ ਉਹਨੂੰ ਜਲਾਦ ਦਾ ਕਰੈਕਟਰ ਪਤਾ ਨਹੀਂ ਗੋਗਾ ਜੀ ਸੀ ਜਾਂ ਕੌਣ ਸੀ, ਖੈਰ ਕੋਈ ਏਦਾਂ ਦਾ ਕਰੈਕਟਰ, ਤੇ ਵਿਚਾਰਾ ਉਦੋਂ ਨਵਾਂ ਹਲੇ ਇੰਡਸਟਰੀ ਸੀ, ਬੜਾ ਰਾਜੀ ਵੀ ਮੇਰਾ ਪਹਿਲਾ ਹੀ ਸੀਨ ਮਾਇਓ ਕਰਾਸ਼ੀ ਸਾਹਿਬ ਦੇ ਨਾਲ, ਵੱਡਾ ਫਨਕਾਰ ਮਾਇਓ ਕਰਾਸ਼ੀ ਤੇ ਨਾਲ ਸਾਰੇ ਤੇ ਸੈੱਟ ਪੂਰੇ ਦੇ ਨਾਲ। ਅਗਲੇ ਦਿਨ ਸਵੇਰ 6:30-7 ਵਜੇ ਉਹਨੂੰ ਨੰਗਾ ਕਰਕੇ ਤੇ ਉਹਨੂੰ ਪੂਰਾ ਜਿਸਮ ਤੇ ਕਾਲੋ ਮਲੀ ਹੈ, ਮੂੰਹ ਵੀ ਢਿੱਡ ਵੀ ਬਾਵਾ, ਜਲਾਦ ਬਣਾਇਆ ਉਹਨੂੰ। ਤੇ ਉਹ ਫਿਰਨਾ ਸ਼ੁਰੂ, ਸਟੂਡੀਓ 'ਚ ਫਿਰ ਰਿਹਾ ਇਕੱਲਾ ਹੀ ਜਲਾਦ ਫਿਰ ਰਿਹਾ ਜਲਾਦ। ਤੇ ਉਹ ਜਿਹੜੇ
ਜਾ ਰਿਹਾ ਨਾ ਕਮਰੇ ਚੋਂ ਕਰੇ ਰੇ ਕਿਆ कहने गोगा जी जबरदस्त सुभान अल्लाह माशाल्लाह क्या ਜਲਾਦ ਬਣੇ ਹੋ ਤੇ ਕਰਦੇ 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 ਸਾਰੇ ਜਿਹੜੇ ਕਮਰੇ ਬਣੇ ਹੁੰਦੇ ਨਾ ਛੋਟੇ ਛੋਟੇ ਉਹਨਾਂ 'ਚ ਬਹਿ ਕੇ ਕਿਤੋਂ ਚਾਹ ਪੀ ਰਿਹਾ ਕਿਤੋਂ ਕੁਛ ਕਿਤੋਂ ਸਾਬ ਤੇ ਸਾਰੀ ਦਿਹਾੜੀ 'ਚ ਖਾਬ ਦੇਖ ਰਿਹਾ ਵੀ ਇਸ ਫਿਲਮ ਤੋਂ ਬਾਅਦ ਤੇ ਹੁਣ ਮੈਂ ਹੇਠਾਂ ਆਹਾ ਤੇ ਗੈਟਅਪ ਕਰਕੇ ਸਿਰ ਤੋਂ ਪੈਰਾਂ ਤੱਕ ਸਿਆਹ ਕਾਲਾ ਹੋ ਕੇ ਜਲਾਦ ਟੈਪ ਗੈਟਅਪ ਫਿਰ ਰਹੇ ਨੇ ਤੇ ਹੁਣ ਸੀਨ ਸ਼ੁਰੂ ਹੋਇਆ ਸ਼ਾਮ ਨੂੰ 4-5 ਵਜੇ ਤਾਂ ਮਾਯੂ ਕੁਰੈਸ਼ੀ ਸਾਹਿਬ ਆਏ ਨੇ ਸੈੱਟ ਤੇ ਸਾਰਿਆਂ ਨੂੰ ਉਹਨਾਂ ਨੇ ਕਿਹਾ ਵੀ ਹਾਂਜੀ ਉਹਨਾਂ ਨੇ ਕਿਹਾ ਜੀ ਮਾਯੂ ਕੁਰੈਸ਼ੀ ਸਾਹਿਬ ਨੇ ਕਿਹਾ ਜੀ ਇਹ ਕੌਣ ਆ ਰਾਈਟਰ ਨੇ ਕਿਹਾ ਜੀ ਇਹ ਜਲਾਦ ਆ ਇਹਨੇ ਉਹਦੀ ਧੌਣ ਲਾਉਣੀ ਬੰਦੇ ਦੀ ਤੁਸੀਂ ਹੁਕਮ ਦੇਣਾ ਇਹਨੇ ਧੋਣ ਲਾਣੀ ਤੁਹਾਡੇ ਤੁਸੀਂ ਹੁਕਮ ਦੇਣਾ ਤੇ ਇਹਨੇ ਧੌਣ ਲਾਉਣੀ ਹੈ ਕਹਿੰਦੇ ਯਾਰ ਮੇਰੀ ਗੱਲ ਸੁਣੋ ਭਰਾ ਕਿਹਦਾ ਮਰਿਆ ਉਹਨੇ ਕਿਹਾ ਤੁਹਾਡਾ ਤੇ ਉਹਨੇ ਕਿਹਾ ਧੌਣ ਵੀ ਮੈਂ ਆਪ ਲਾਵਾਂ ਤੇ ਜਲਾਦ ਨੇ ਦੇਖਿਆ ਹੈ ਕੀ ਹੈ ਮੈਂ ਸਵੇਰੇ 5 ਵਜੇ ਦਾ ਗੈਟਅਪ ਕਰਕੇ ਸਟੂਡੀਓ ਫਿਰ ਰਿਹਾ ਰੰਗ ਕੀਤਾ ਸਾਰੇ ਉਹਨੇ ਕਿਹਾ ਭਰਾ ਕਿਹਦਾ ਮਰਿਆ ਉਹਨੇ ਕਿਹਾ ਜੀ ਤੁਹਾਡਾ ਉਹਨੇ ਕਿਹਾ ਧੌਣ ਵੀ ਮੈਂ ਆਪ ਲਾਵਾਂ ਜਾ ਠੀਕ ਹੈ ਜੀ ਤੇ ਜਲਾਦ ਬਾਹਰ ਆਇਆ ਤੇ ਹੁਣ ਜਲਾਦ ਨੂੰ ਕੋਈ ਜਿਹੜੇ ਸਾਰੇ ਕਮਰੇ ਵਾਲੇ ਸੀ ਨਾ ਉਹ ਅੰਦਰ ਨਹੀਂ ਵੜਨ ਦੇ ਰਹੇ ਵੀ ਮੈਂ ਨਹਾ ਲਵਾਂ ਤੇ ਮੇਰਾ ਰੰਗ ਲੱਗੇ ਉਹ ਚੱਲ ਅੱਗੇ ਹੋ ਚੱਲ ਚੱਲ ਜਲਾਦ ਨੂੰ ਵੜਨ ਕੋਈ ਨਹੀਂ ਦੇ ਰਿਹਾ ਕਮਰੇ ਚ ਹੁਣ ਮਿੱਟੀ ਹੋ ਗਿਆ ਜਲਾਦ ਉਹਨੂੰ ਕੋਈ ਮੂੰਹ ਨਹੀਂ ਧੋਣ ਦੇ ਰਿਹਾ ਬਾਹਰ ਨਿਕਲਣ ਜੋਗਾ ਵੀ ਨਹੀਂ ਆਹੋ ਤੁਸੀਂ ਜਿਹੜਾ ਉਹ ਸਖਾਵਤ ਸਾਹਿਬ ਨਾਲ ਬੈਠੋਗੇ ਨਾ ਇਨਸ਼ਾਅੱਲਾ ਕਿਸੇ ਦਿਨ ਆਣਗੇ ਉਹਨਾਂ ਕੋਲ ਬੜੇ ਹੈਗੇ ਕਹਿੰਦੇ ਨੇ ਕਿ ਜਿਹੜਾ ਸ਼ਫਕਤ ਚੀਮਾ ਸਾਹਿਬ ਦਾ ਨਾ ਦਾ ਸੀਨ ਸੀਗਾ ਤੇ ਸ਼ਫਕਤ ਚੀਮਾ ਸਾਹਿਬ ਨੇ ਨਾ ਉਹ ਫਲੋਰ ਤੇ ਨਾ ਇੱਕ ਜਗ੍ਹਾ ਤੇ ਨਾ ਮਿੱਟੀ ਜਿਹੀ ਯਾਨੀ ਕਿ ਨਾ ਰੱਖੀ ਹੋਈ ਕਿ ਵੀ ਮੈਂ ਇੱਥੇ ਡਿੱਗਣਾ ਚੀਮਾ ਸਾਹਿਬ ਤੋਂ ਪਹਿਲੇ ਕਿਤੇ ਸਰਦਾਰ ਸਾਹਿਬ ਨੂੰ ਪੈਰ ਲੱਗ ਗਿਆ ਤੇ ਸਰਦਾਰ ਸਾਹਿਬ ਮਰਦੇ ਮਰਦੇ ਮਿੱਟੀ ਖਿਲਾਰ ਕੇ ਸਾਰੀ ਸਰਦਾਰ ਸਾਹਿਬ ਉਹ ਕਹਿੰਦੇ ਉਦੋਂ ਚੀਮਾ ਸਾਹਿਬ ਨੂੰ ਪੈਰ ਵੱਜਿਆ ਤੇ ਉਹ ਮਿੱਟੀ ਵੇਖਣ ਦੇ ਤੇਰੀ ਕਿੱਥੇ ਉਹ ਬੁੜਾ ਨਹੀਂ ਯਾਰ ਸਰਦਾਰ ਸਾਹਿਬ ਜਿਹੜਾ ਵਾਕਿਆ ਮੀਤਾ ਬਚਨ ਦਾ ਸੁਣਾਇਆ ਸੀ ਨਾ ਓ ਯਾਰ ਸਰਦਾਰ ਕਮਾਲ ਸਾਹਿਬ ਪਿਆ ਤਾੜੀ ਲਾ ਦਿਓ ਜਰਾ ਸਰਦਾਰ ਸਾਹਿਬ ਨਾਲ ਵਾਹ ਦੱਸ ਕਹਿੰਦਾ ਮੀਤਾ ਬਚਨ ਨੂੰ ਅੱਗ ਪਈ ਮੀਤਾ ਬਚਨ ਯਾਰ ਸਰਦਾਰ ਸਾਹਿਬ ਕਮਾਲ ਸਰਦਾਰ ਸਾਹਿਬ ਵੱਡੀ ਦੁਨੀਆ ਮੈਂ ਨਾ ਉਸਤਾਦ ਜੀ ਅਸੀਂ ਤੁਹਾਨੂੰ ਸ਼ਾਇਦ ਯਾਦ ਹੋਵੇ ਮੈਂ ਪਹਿਲੇ ਵੀ ਗੱਲ ਸੁਣਾਈ ਕਿ ਅਸੀਂ ਸਰਦਾਰ ਸਾਹਿਬ ਦੇ ਨਾ ਕਿਰਾਏਦਾਰ ਹੁੰਦੇ ਸੀਗੇ ਮੈਂ ਉਹਨਾਂ ਦੇ ਉਹਨਾਂ ਦੇ ਕਿਰਾਏਦਾਰ ਸੀ ਮੈਂ ਉਹਨਾਂ ਦੇ ਹੱਥਾਂ original ਸਰਦਾਰ ਸਾਹਿਬ ਨੇ ਮੇਰੇ ਸਾਹਮਣੇ ਗੱਲ ਕੀਤੀ ਸੀ ਮੈਂ ਹੱਥਾਂ 'ਚ ਖੇਡਿਆ ਉਹਨਾਂ ਦੇ ਬਕਾਇਦਾ ਤੌਰ ਤੇ ਸਰਦਾਰ ਸਾਹਿਬ ਸ਼ੀਸ਼ੇ ਸਾਹਮਣੇ ਵੀ ਐਕਟਿੰਗ ਕਰਦੇ ਹੁੰਦੇ ਸੀ ਤੇ ਮੈਂ ਬਚਪਨ 'ਚ ਦੇਖਦਾ ਹੁੰਦਾ ਸੀ ਉਹਨਾਂ ਨੂੰ ਤੇ ਨਾ ਇੱਕ ਨਾ ਇੱਕ ਜਗ੍ਹਾ ਤੇ ਇੰਟਰਵਿਊ ਹੋ ਰਿਹਾ ਤੇ ਸਰਦਾਰ ਸਾਹਿਬ ਉਹਨਾਂ ਕਹਿੰਦੇ ਮੈਂ ਕਿਹਾ ਜੀ ਸਰਦਾਰ ਸਾਹਿਬ ਸਾਡੇ ਕਿਰਾਏਦਾਰ ਹੁੰਦੇ ਸੀ ਸਰਦਾਰ ਸਾਹਿਬ ਨਾਲ ਹੀ ਬੈਠੇ ਨੇ ਮੈਂ ਕਿਹਾ ਜੀ ਅੱਲਾ ਦਾ ਸ਼ੁਕਰ ਹੈ ਕਿ ਸਰਦਾਰ ਸਾਹਿਬ ਮੈਂ ਕਿਹਾ ਕਿਸੇ ਦੌਰ 'ਚ ਸਾਡੇ ਕਿਰਾਏਦਾਰ ਹੁੰਦੇ ਸੀਗੇ ਕਹਿੰਦੇ ਹਾਂਜੀ ਕਿਰਾਏਦਾਰ ਅੱਜ ਵੀ ਉੱਥੇ ਹੀ ਨੇ ਮਾਲਕ ਮਕਾਨ ਪਤਾ ਨਹੀਂ ਕਿੱਥੇ ਚਲੇ ਗਏ ਨੇ ਸਾਹਮਣੇ ਗੱਲ ਸੁਣੋ ਬੜਾ ਮਜ਼ਾ ਲਿਆ ਬੜਾ ਮਜ਼ਾ ਲਿਆ ਯਾਰ ਬਹੁਤ ਅਸੀਂ ਹਰ ਮਹੀਨੇ ਮਾਲਕਾਂ ਕੋ ਕਿਰਾਇਆ ਲੈਣ ਜਾਈਦਾ ਸੀ ਆਹੋ ਇਹ ਕਿਰਾਏਦਾਰ ਸੀਗੇ ਯਾਰ ਗੱਲ ਨੇ ਸੁਣਾਈ ਕਿ ਵੀ ਉਹ ਸਾਡੇ ਕਿਰਾਏਦਾਰ ਸੀ ਤੰਜ਼ ਕੀਤਾ ਨਾ ਉਹ ਨਹੀਂ ਕਿ ਮੈਂ ऐसे चीजें बहुत ਨਹੀਂ ਸਰਦਾਰ ਸਾਹਿਬ ਜਿਹੜੀ ਟੌਨ ਟੈਂਪੋ ਚੇਂਜ ਕਰਦੇ ਨੇ ਮਿੱਠੇ ਜਾਨੀ ਕਿੱਥੇ ਆ ਮਿੱਠੀ ਹੋਈ ਮੈਂ ਕਿਹਾ ਭਾਈ ਯਾਰ ਉਹ ਵੇਖ ਨਾ ਮਜ਼ਾ ਉਹ ਸੀ ਯਾਰ ਮਿੱਠਾ ਜੀ ਚੇਦਾ ਉਹ ਹੁੰਦਾ ਉਸਤਾਦ ਜੀ ਜਿਹੜਾ ਅਗਲੇ ਨੂੰ ਵੀ ਮਜ਼ਾ ਆਵੇ ਆਪਣੇ ਆਪ ਨੂੰ ਵੀ ਮਜ਼ਾ ਆਵੇ ਯਾਰ ਦਿਲਦਾਰੀ ਵਾਲਾ ਚੀਜ਼ੇ ਨਹੀਂ ਕੀਤੇ ਕਿਸੇ ਨੇ ਠੀਕ ਹੈ ਤੇ ਹੁਣ ਵੀ ਦਿਲਜ਼ਾਰੀ ਵੇਖਣੀ ਤੇ ਫਿਰ ਚੇਜ਼ਾ ਹੁੰਦਾ ਹੀ ਨਹੀਂ ਹੈ ਹਾਂ ਜੇ ਦਿਲਜ਼ਾਰੀ ਜ਼ੇਨ ਚ ਰੱਖਣੀ ਫਿਰ ਤੇ ਚੇਜ਼ਾ ਹੁੰਦਾ ਹੀ ਨਹੀਂ ਉਸਤਾਦ ਜੀ ਤੇ ਹੁੰਦਾ ਹੀ ਉਹ ਆ ਵੀ ਇੱਕ ਬੰਦੇ ਨੂੰ ਥੋੜਾ ਸਤਾਉਣਾ ਦਿਲਜ਼ਾਰੀ ਤੇ ਫਿਰ ਜਿਹੜੇ ਚੇਜ਼ੇ ਤੋਂ ਇਲਾਵਾ ਘਰਾਂ 'ਚ ਕਈ ਬੰਦੇ ਸਤਾਉਂਦੇ ਨੇ ਹਾਂਜੀ ਕਈ ਬਾਪ ਹੁੰਦੇ ਨੇ ਉਹ ਐਵੇਂ ਮਤਲਬ ਘਰ ਦੇ ਵਿੱਚ ਐਵੇਂ ਸਤਾਈ ਜਾਂਦੇ ਨੇ ਕਿਸੇ ਬੱਚੇ ਨੂੰ ਕਿ ਯਾਰ ਚਲੋ ਉਹ ਵੀ ਚੇਜ਼ਾ ਹੀ ਕਰਦੇ ਲੇਕਿਨ ਉਹ ਥੋੜਾ ਜਿਹਾ ਹੁੰਦਾ ਇਹਦਾ ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਅਗਲੇ ਦਿਲ ਵੀ ਨਾ ਦੁਖੇ ਅਗਲਾ ਹੈਪੀ ਵੀ ਰਵੇ ਬਿਲਕੁਲ ਠੀਕ ਵੀ ਹੋਵੇ ਖੁਸ਼ ਵੀ ਹੋਵੇ ਉਹਨੂੰ ਮਹਿਸੂਸ ਵੀ ਕੁਛ ਨਾ ਹੋਵੇ ਤੇ ਉਹਦੇ ਨਾਲ ਕਾਹਦਾ ਚੇਤਾ ਕਰ ਲੈਣਾ ਕਾਹਦਾ ਚੇਤਾ ਜੋ ਚੇਦਾ ਉਹ ਕਿ ਮਜ਼ਾ ਉਹਨੂੰ ਵੀ ਲਿਆ ਨਹੀਂ ਫਿਰ ਮਜ਼ਾ ਉਦੋਂ ਹੀ ਆਉਣਾ ਜਦੋਂ ਇੱਕ ਦਾ ਥੋੜਾ ਜਿਹਾ ਇੱਕ ਨੂੰ ਕਰਨਾ ਵਾ ਤੇ ਬਾਕੀਆਂ ਨੇ ਫਿਰ ਮਜ਼ਾ ਲੈਣਾ ਹੁਣ ਇੱਕ ਕਰੈਕਟਰ ਹੈ ਨਾ ਉਸਤਾਦ ਜੀ ਚੇਜ਼ਾ ਕਰਕੇ ਗਿਆ ਹੈ ਸ਼ਾਇਦ ਪਹਿਲੇ ਵੀ ਸੁਣਾਇਆ ਬੜਾ ਸਾਡੇ ਸੀਨੀਅਰ ਫਨਕਾਰ ਨੇ ਉਸਤਾਦ ਜੀ ਤੇ ਸ਼ਬਨਮ ਸੈਨ ਨਾ ਅਸੀਂ ਡਰਾਮਾ ਕਰਨ ਡਏ ਆ ਤੇ ਆਖਰੀ ਡੇ ਵੇ ਤੇ ਚਲੇ ਜਾਣਾ ਤੇ ਉਹ ਹੁਣ ਕਰੈਕਟਰ ਨੇ ਸਾਰਿਆਂ ਨੂੰ ਸੱਦਿਆ कि यार मुझसे अगर कोई गलती हो गई तो मैं माजरत चाहता हूँ फैसल तुम्हारा पैर कितने नंबर है मैं कहा जी 9 नंबर वो शूज़ तुम्हें आएंगे मैं क्या मैं देख लेना ले लो मैं पाया ओ तुम टाई भी लगाते हो ना हाँ वो टाइयाँ पड़ी हैं वो भी ले लो उन टाइयाँ दे
ਤੇ ਨਾਲ ਹੋਣਾ पट्टू परवाना साहब। पट्टू परवाना, यार इधर आओ यार, मैंने भी तुम्हारी बड़ी दिलजारी की है, वो लाचा ले लो, वो कुर्ता ले लो। अगो होना एक करैक्टर नूं, तुम्हारे पास बैग नहीं है, हाँ जी वो बैग तुम ले लो। यार उन्हें सारे कमरे ਦੀਆਂ ਸ਼ਾਮਾਂ ਵੰਡ ਮੁੰਡ ਕੇ ਅਸੀਂ ਉਹਨੂੰ GTS ਗੱਡੀ ਤੇ ਚੜਾ ਕੇ ਆਏ ਆ ਤੇ ਸਵੇਰੇ ਨਾ ਥੀਏਟਰ 'ਚ ਖੱਪ ਪੈ ਗਈ ਕਿ ਡਕੈਤੀ ਹੋ ਗਈ ਇੱਥੇ, ਚੋਰੀ ਹੋ ਗਈ, ਸਮਾਨ ਸਮੂਨ ਚੁੱਕਿਆ ਗਿਆ ਤੇ ਬੂਟ ਹਨਾ ਉਸਤਾਦ ਜੀ, ਮੇਰੇ ਕੋ ਬੂਟ ਵਾਲਾ ਇੱਕ ਹੋਰ ਕਰੈਕਟਰ ਨੇ ਲੈ ਲਏ ਤੇ ਉਹ ਫੜਿਆ ਗਿਆ। ਉनको ਬਰਾਮਦ ਹੋ ਗਿਆ। ਤੇ ਭੱਟੂ ਪਰਵਾਨਾ ਸਾਹਿਬ ਨੂੰ ਲਾਚਾ ਪਾ ਕੇ ਆਏ ਨਾ ਕਿਤੇ ਅਗਲੇ ਵੀਕ 'ਚ, ਤੇ ਉਹ ਵੀ ਫੜੇ ਗਿਆ। ਲਾਚਾ ਉਹੀ ਹੈਗਾ ਨਾਲ ਵਿੱਚ, ਕਹਿੰਦਾ ਜੀ ਇਹ ਕੁੜਤਾ ਵੀ ਉਹੀ ਵਿੱਚ 20,000 ਰੁਪਈਆ ਸੀ ਆ ਲੈ ਤੇ ਅਸੀਂ ਚੈਨ ਸੀ ਇੰਜ ਦਾ, ਇਹ ਵੀ ਚੇਦੇ ਹੋਏ ਕਿਤੇ। ਮੈਂ ਤੁਹਾਨੂੰ ਓਏ ਉਧਰ ਮੈਂ ਤੁਹਾਨੂੰ ਸ਼ੋਅ 'ਚ ਕਿਹਾ ਸੀ ਮੈਨੂੰ ਨਟਵਰ ਲਾਲ ਯਾਦ ਕਰਾਉਣਾ। ਆਹੋ ਮਿਸਟਰ ਨਟਵਰ ਲਾਲ, ਮਿਸਟਰ ਨਟਵਰ ਲਾਲ ਕੌਣ ਸੀ? ਅਮਿਤਾਭ ਬੱਚਨ ਸਾਹਿਬ। ਓਏ ਨਹੀਂ ਓਏ ਅਸਲ ਕਰੈਕਟਰ ਕੌਣ ਸੀ? ਅਮਿਤਾਭ ਬੱਚਨ ਸਾਹਿਬ ਨੇ ਤੇ ਉਹਦੇ ਤੇ ਫਿਲਮ ਬਣਾਈ ਅਮਿਤਾਭ ਸਾਹਿਬ ਨੇ। ਪੁੱਛੇ ਹੋ ਤੂੰ ਨਟਵਰ ਰੀਅਲ ਓਏ ਉਹ ਨੱਥੂ ਲਾਲ ਆ ਯਾਰ। ਨਟਵਰ ਲਾਲ ਅਸਲ ਕੌਣ ਕਰੈਕਟਰ ਸੀ? ਉਸਤਾਦ ਜੀ ਇਹ ਅਮਿਤਾਭ ਓ ਸਾਹਿਬ ਯਾਰ ਅਮਿਤਾਭ ਸਾਹਿਬ ਨੇ ਫਿਲਮ ਕੀਤੀ ਆ ਉਹਦੇ ਕਰੈਕਟਰ ਤੇ। ਹਾਂਜੀ ਲਾਲ ਨਟਵਰ ਲਾਲ ਦਾ ਪੁੱਛਣ ਦਿਓ ਨਾ। ਰੋਲ ਕੀਤਾ ਉਸਤਾਦ ਜੀ ਕਹਿੰਦੇ ਉਹਨਾਂ ਨੇ। ਅੱਛਾ ਉਹ ਕਹਿੰਦਾ ਨਟਵਰ ਔਰ ਨਟਵਰ ਲਾਲ ਮੈਨੂੰ ਪਤਾ ਲੱਗ ਗਿਆ, ਅਮਿਤਾਭ ਬੱਚਨ ਸਾਹਿਬ ਉਸਤਾਦ ਜੀ ਉਹਦੀ ਫਿਲਮ ਹੈਗੀ ਮਿਸਟਰ ਨਟਵਰ ਲਾਲ। ਉਹਨਾਂ ਨੇ ਫਿਲਮ ਬਣਾਈ ਹੈ ਕਿਸੇ ਬੰਦੇ ਦੇ ਉੱਤੇ ਨਟਵਰ ਲਾਲ ਬਣ ਕੇ। ਤਾਈ ਤੁਸੀਂ ਦੱਸੋ, ਗੱਲ ਬਹੁਤ ਦੂਰ ਨਿਕਲ ਜਾਣੀ ਹੈ। ਕੌਣ ਸੀ ਨਟਵਰ ਲਾਲ ਸਾਹਿਬ? ਅਮਿਤਾਭ ਬੱਚਨ ਸੀ, ਮੈਂ ਤੈਨੂੰ ਨਹੀਂ ਕਹਿ ਰਿਹਾ। ਉਹ ਯਾਰ ਉਸਤਾਦ ਜੀ ਨੇ ਕੋਈ ਗੱਲ ਦੱਸਣੀ ਵੀ ਉਸ ਕਿਹੜੇ ਕਰੈਕਟਰ ਤੋਂ ਬਣਾਈ ਹੈ ਯਾਰ? ਉਸਤਾਦ ਜੀ ਕਹਿੰਦੇ ਲਾਲ ਤੇ ਰੋਲ ਕੀਤਾ ਉਹਨਾਂ ਨੇ। ਉਹ ਹੀਰ ਰਾਂਝਾ ਦੇ ਵਿੱਚ ਨਟਵਰ ਲਾਲ ਸਾਹਿਬ ਇੱਕ ਕਰੈਕਟਰ ਹੋਏ ਨੇ ਜੈਨੂਇਨ ਅਸਲੀ ਜ਼ਿੰਦਗੀ ਅਸਲੀ ਜ਼ਿੰਦਗੀ 'ਚ। ਤੇ ਉਹਨਾਂ ਦਾ ਸ਼ਾਰਟ ਜਿਹਾ ਉਹਨਾਂ ਦਾ ਇਹ ਆ ਹਿਸਾਬ ਕਿ ਵੀ ਕਮਾਲ ਦੇ ਜ਼ਹੀਨ ਆਦਮੀ, ਲੇਕਿਨ ਜ਼ਹਾਨਤ ਸਾਰੀ ਇਸਤੇਮਾਲ ਕੀਤੀ ਆ 2 ਨੰਬਰ ਨੈਗੇਟਿਵ ਚ, ਨੈਗੇਟਿਵ ਪਾਸੇ। ਪੁੱਠੇ ਪਾਸੇ ਨਹੀਂ ਗਲਤ ਕੰਮ ਹੋਰ ਵੀ ਬੜੇ ਆ ਜਾਂਦੇ। 2 ਨੰਬਰੀ ਕਰ 2 ਨੰਬਰੀ ਕਰ ਦੋ ਨੰਬਰੀ 'ਚ ਵੀ ਹੋਰ ਬੜਾ ਆ ਜਾਂਦਾ। ਲੋਫਰਬਾਜ਼ ਸ਼ਾਰਟਕਟ, ਠੱਗ ਟੈਪ, ਹਾਂ ਫਰਾਡ, ਠੱਗ ਕਹਿ ਲਓ, ਸ਼ਾਤਰ ਫਰਾਡ। ਔਰ ਕਮਾਲ ਕਿਸਮ ਦਾ ਵੀ ਸੈਨ ਹੀ ਇਸ ਤਰ੍ਹਾਂ ਦਾ ਤੇਰੇ ਕਰਦੇ ਨੇ ਵੀ ਤੂੰ ਆਪ ਕਵੇਂ ਮੈਂ ਕੀਤੇ ਆ। ਇਹ ਜੁਰਮ ਹੈਗਾ ਉਸਤਾਦ ਜੀ। ਤੇ ਜੁਰਮ ਹੀ ਕਰਦੇ ਸੀ, ਨੌਸਰਬਾਜ਼ੀ ਹੋਰ ਕੀ ਕਰਦੇ। ਠੀਕ ਆ ਜੀ, ਸਹਿਨ ਹੀ ਏਦਾਂ ਦੇ ਕਰ ਅਗਲੇ ਬੰਦੇ ਦੇ ਇੰਜ ਕਰਕੇ ਇੱਕ ਵਾਰੀ ਦੇਖੇ ਨੇ, ਦਿਮਾਗ 'ਚ ਰੱਖ ਕੇ ਘਰ ਆ ਕੇ 10 15 20 ਵਾਰੀ ਮਤਲਬ ਉਹਦੀ ਰਿਹਰਸਲ ਕੀਤੀ ਤੇ ਸੈਨ ਓਕੇ ਹੋ ਗਏ ਨੇ। ਤੇ ਉਹਨਾਂ ਸੈਨਾਂ ਤੇ ਸਾਰਾ ਕੁਝ ਕਰਾ ਲਿਆ। ਉਦੋਂ ਬਹੁਤ ਜ਼ਿਆਦਾ ਬਾਇਓਮੈਟ੍ਰਿਕ ਇਹ ਉਹ ਸਾਰਾ ਨਹੀਂ ਸੀ ਹੁੰਦਾ, ਸੋਸ਼ਲ ਸੀ ਹੈਗਾ। ਦੇਖ ਕੇ ਹੀ ਹੁੰਦਾ ਸੀ ਹਿਸਾਬ ਕਿਤਾਬ। ਤੇ ਉਹਦੇ ਵਿੱਚ ਯਾਨੀ ਉਸ ਟਾਈਮ ਜਿਹੜੇ ਵੀ ਚੀਜ਼ਾਂ ਸੀ ਨਾ ਸੈਨ ਚੈੱਕ ਕਰਨ ਵਾਲੀਆਂ ਉਹਦੇ 'ਚ ਓਕੇ ਹੋ ਜਾਂਦੇ ਸੀ ਵੀ ਉਹਦੇ ਨਾਂ ਹੀ ਕਰਾ ਲਿਆ। ਵੀ ਪਾਰਲੀਮੈਂਟ ਹਾਊਸ ਇੰਡੀਆ ਦਾ ਹੀ ਵੇਚਤਾ ਉਹਨੇ। ਆ ਵੇਖੋ ਮਾਫੀ ਦੇ ਦਿਓ ਉਸਤਾਦ ਜੀ, ਕੀ ਕਹੀ ਜਾਂ ਪਾਰਲੀਮੈਂਟ ਹਾਊਸ ਵੇਚਦਾ। ਤੇ ਸਰਕਾਰ ਦੇ ਵਿੱਚ ਹੀ ਹੁੰਦੇ ਸੀ ਉਹ, ਵਿੱਚ ਹੀ ਪੜ੍ਹਿਆ ਲਿਖਿਆ ਆਦਮੀ, ਗਵਰਨਮੈਂਟ ਦੇ ਨਾਲ ਵੀ ਤਲਕ, ਗਵਰਨਮੈਂਟ ਦੇ ਅੰਦਰ ਵੀ ਫਿਰ ਰਿਹਾ, ਤੇਰੀ ਸਮਝ ਆਉਂਦਾ ਵੀ ਅਫਸਰਾਂ ਨਾਲ ਵੀ ਤਲਕ ਆ। ਪਾਰਲੀਮੈਂਟ ਹਾਊਸ ਵੇਚਦਾ। ਮਤਲਬ ਉਹਦੇ ਤੇ ਸੀ ਕਿਸੇ ਨਾ ਕਿਸੇ। ਇੱਧਰ ਸੁਣ ਲੈ ਯਾਰ, ਸੌਦਾ ਮਾਰਤਾ ਹੁਣ ਭਾਈ ਠਹਿਰ ਜਾ। ਜਨਾਬੇ ਸਪੀਕਰ ਗਏ ਸਭ ਮਿੱਟੀ। ਆਗਰਾ ਤਾਜ ਮਹਿਲ ਇੰਡੀਆ ਵਾਲਾ ਆਗਰਾ, ਸ਼ਾਹਜਹਾਂ ਅਸਲੀ ਵੇਚਤਾ ਵੇਚਤਾ। ਇੱਕ ਵਾਰੀ ਹੋ ਗਿਆ ਉਹ ਵੇਚਤਾ ਸੱਚੀ। ਅਗਲੀ ਗੱਲ ਸੁਣ, ਦੂਜੀ ਵਾਰੀ ਫੇਰ ਵੇਚਤਾ। ਇੱਕ ਚਾਹੇ ਦੋ। ਅਗਲੀ ਗੱਲ ਸੁਣ, ਤੀਜੀ ਵਾਰੀ ਵੀ ਵੇਚਤਾ। ਉਹ ਮਰ ਗਏ। ਉਸਤਾਦ ਜੀ ਨਾ ਕਰਿਆ ਕਰੋ ਮੁਖਤਲਿਫ ਪਾਰਟੀਆਂ ਨੂੰ। ਲੈ ਯਾਰ ਕੀ ਗੱਲ, ਓਏ ਹੋਏ ਹੋਏ ਮੁਖਤਲਿਫ ਪਾਰਟੀਆਂ ਨੂੰ 3 ਵਾਰੀ ਵੇਚਿਆ ਤਾਜ ਮਹਿਲ ਨੂੰ। ਤੇ ਉਹ ਕਾਗਜ਼ਾਤ ਵਗੈਰਾ ਸਾਰਾ ਕੁਝ ਬਣਾ ਲਿਆ। ਐਸੇ ਬਣਾਉਂਦਾ ਸੀ ਉਹ ਬੰਦਾ। ਉਹਦੀ ਸਟੇਟ ਏਜੰਸੀ ਸੀਗੀ। ਭਾਈਜਾਨ ਬਾਹਰ ਗੋਰਿਆਂ ਨੂੰ ਨਾ ਮਤਲਬ ਵਿੱਚ ਹੀ ਫਿਰ ਰਿਹਾ। ਗੋਰੇ ਨੂੰ ਕਹਿਤਾ ਦਿਲ ਕਰਿਆ ਵੀ ਕਹਿ ਦਵੇ ਵੀ ਮੁਲਕ ਦੇ ਹਾਲਾਤ ਡਾਊਨ ਹੋ ਗਏ ਨੇ, ਜਾਂ ਵੀ ਇਹਦੇ ਸ਼ੇਅਰ ਜਿਹੜੇ ਨੇ ਜਿਹੜੇ ਲੋਕੀ ਵੇਖਣ ਆਉਂਦੇ ਨੇ ਪੈਸੇ ਦੇ ਸ਼ੇਅਰ ਦੇ ਵਿੱਚ ਸਾਈਨ ਕਰਕੇ ਡਾਕੂਮੈਂਟਸ ਪੂਰੇ ਆਫੀਸ਼ੀਅਲ ਗਵਰਨਮੈਂਟ ਦੇ ਬਣਾ ਕੇ ਸਾਈਨ ਸਦਰ ਵਜ਼ੀਰ ਆਜ਼ਮ ਸਾਰਿਆਂ ਦੇ ਕਰ ਕੁਰ ਕੇ ਠੱਗ ਕਰਕੇ ਵੇਚ ਕੇ ਧੋਰਮੇ ਲੈ ਲੈਣੇ। ਤੇ ਧੋਰਮੇ ਕੀ ਉਹ ਆਪਣੀ ਲੋਕ ਅਗਲਾ ਆਇਆ ਆਪਣੇ ਤਾਜ ਮਹਿਲ ਚ ਮਾਲਕ ਬਣ ਕੇ, ਅੱਗੋਂ ਕਿਸੇ ਨੇ ਵੜਨ ਨਹੀਂ ਦਿੱਤਾ ਉਹਨੂੰ। ਉਹਨੇ ਕਿਹਾ ਟਿਕਟ ਲੈ ਪਹਿਲੇ। ਅੰਗਰੇਜ਼ ਨੂੰ ਮਾਲਕ ਨੂੰ ਕਹਿਣ ਟਿਕਣ ਲੈ। ਹਾਂਜੀ ਵੀ ਯਾਨੀ ਤੇਜ਼ ਆਦਮੀ, ਬਹੁਤ ਲੰਮੀ ਸਟੋਰੀ ਉਹਨਾਂ ਦੇ ਵਾਕਿਆਤ, ਲੇਕਿਨ ਸਾਡਾ ਟਾਈਮ ਉਹਦਾ ਤੇਜ਼ ਏਦਾਂ ਦਾ ਬੰਦਾ ਵੀ ਪੁਲਿਸ ਫੜ ਲਿਆ ਪੁਲਿਸ ਨੇ, ਤੇ ਪੁਲਿਸ ਕੋਲੋਂ ਵੀ ਫਰਾਰ। ਕਲੇਵਰ ਅੰਦਰ ਹਾਂ ਵੀ ਇੱਕ ਖਾਤਾ ਆ ਰਿਹਾ ਬੁੱਢੀ ਦਾ ਜੇਲ੍ਹ ਦੇ ਵਿੱਚ ਨੇ, ਤੇ ਬੁੱਢੀ ਦਾ ਖਾਤਰ ਤੇ ਫਸਲਾਂ ਵੀ ਸੀ ਆਪਣੀਆਂ ਕੋਈ ਨਾ, ਵਾਈ ਬੀਜੀ ਵੀ ਸੀ। ਤੇ ਖਤ ਬੁੱਢੀ ਦਾ ਆ ਰਿਹਾ, ਤੇ ਉਹ ਖਤ ਜੇਲ੍ਹਾਂ ਦੇ ਵਿੱਚ ਕਦੀ ਵੀ ਜੇਲਰ ਪੜਨ ਤੋਂ ਬਗੈਰ ਨਹੀਂ ਅੱਗੇ ਦਿੰਦਾ। ਜੇਲਰ ਨੇ ਪਹਿਲੇ ਪੜ੍ਹਨਾ ਵਾ, ਕਿ ਕੋਈ ਗੇਮ ਐਵੇਂ ਖਤ 'ਚ ਲਿਖਿਆ ਹੋਵੇ ਵੀ ਮੈਂ ਜੇਲ੍ਹ ਦੇ ਗੇਟ ਦੇ ਬਾਹਰ ਬੰਬ ਰੱਖਤਾ, ਉੱਥੋਂ ਚੁੱਕ ਲਈ ਰਾਜ਼ ਵਗੈਰਾ ਨਾ ਹੋਣ ਤੇ ਅੜਾ ਕੇ ਤੇ ਨਿਕਲ ਆਈ। ਤੇ ਇਸ ਤੋਂ ਉੱਥੇ ਨਹੀਂ ਹੁੰਦਾ ਵੀ ਨਹੀਂ ਯਾਰ ਅਮਾਨਤ ਹੈ ਕਿਸੇ ਦੀ, ਉਹਨੂੰ ਦੇ ਦਿਓ ਕੈਦੀ।
ਨਹੀਂ ਜੇਲਰ ਨੇ ਪੜਨਾ। ਹੁਣ ਜੇਲਰ ਪੜ ਰਿਹਾ ਤੇ ਉਹਦੀ ਬੁੱਢੀ ਕਹਿ ਰਹੀ ਆ ਕਿ ਵੀ ਮੇਰੀ ਫਸਲ ਨਹੀਂ ਹੋ ਰਹੀ, ਮੇਰਾ ਫਲਾਣਾ ਨਹੀਂ ਹੋ ਰਿਹਾ, ਮੈਂ ਕੀ ਕਰਾਂਗੀ, ਮੈਂ ਇਦਾਂ ਕਰਾਂਗੀ। ਤੇ ਜੇਲਰ ਪਰੇਸ਼ਾਨ ਆ ਯਾਰ, ਇਹ ਜਵਾਬ ਕਿਉਂ ਨਹੀਂ ਦਿੰਦਾ, ਜਵਾਬ ਨਹੀਂ ਦੇ ਰਿਹਾ ਬੁੱਢੀ ਨੂੰ। ਕਿੰਨੀ ਦੇਰ ਲੰਘ ਗਈ, ਕਿੰਨੇ ਖਾਤੋਂ ਭੇਜੀ ਜਾ ਰਹੀ, ਉਹ ਜਵਾਬ ਨਹੀਂ ਦੇ ਰਿਹਾ। ਇੱਕ ਦਿਨ ਜੇਲਰ ਸਾਹਿਬ ਜਾ ਕੇ ਕਹਿੰਦੇ ਨੇ ਯਾਰ ਤੂੰ ਕਿਉਂ ਨਹੀਂ ਭਾਬੀ ਨੂੰ ਜਵਾਬ ਦਿੰਦਾ ਸਾਡੀ ਭਾਬੀ ਨੂੰ ਪਰੇਸ਼ਾਨ ਬੈਠੀ। ਪਰੇਸ਼ਾਨ ਇੰਨੇ ਖਤ ਕਰਦੀ ਇਹ ਉਹ ਤੇ ਤੈਨੂੰ ਇਹ ਤੇਰੀ ਬਣਦਾ ਨਹੀਂ ਤੇ ਤੂੰ ਨਾ ਦੱਸ ਲਾਜ਼ਮੀ ਉਹਨੂੰ ਜਵਾਬ ਦੇ, ਉਹਨੂੰ ਜੋ ਵੀ ਕਰਨਾ ਕਰ। ਉਹਨੇ ਕਿਹਾ ਚਲੋ ਠੀਕ ਹੈ ਤੁਸੀਂ ਕਹਿੰਦੇ ਤਾਂ ਮੈਂ ਦੇ ਦੇਣਾ ਜਵਾਬ। ਹੁਣ ਜਿਹੜਾ ਉਹਨੇ ਖਤ ਲਿਖਣਾ ਨਾ ਉਹ ਵੀ ਪੜ੍ਹਨਾ ਜੇਲਰ ਨੇ, ਬਾਹਰ ਜਾਣਾ। ਪਿਛਲੀ ਗੱਲ ਆ ਉਹਨੇ ਹੁਣ ਖਤ 'ਚ ਲਿਖਿਆ ਕਿ ਜਿਹੜੀ ਆਪਣੀ ਜ਼ਮੀਨ ਹੈ ਨਾ ਉਹਦੇ ਵਿੱਚ ਮੈਂ ਬਹੁਤ ਕੁਝ ਦੱਬਿਆ ਵਾ ਮੁਖਤਲਿਫ ਜਗ੍ਹਾ ਦੇ ਉੱਤੇ, ਖਜ਼ਾਨੇ ਨੱਪੇ ਆ ਖਜ਼ਾਨੇ ਮੈਂ ਬਹੁਤ ਨੱਪੇ ਨੇ, ਉਹ ਕੱਢ ਲਾ ਤੇ ਆਪਣਾ ਸਿਸਟਮ ਓਕੇ ਕਰ ਤੇ ਭਾਈ ਵੀ ਜੀ ਨੂੰ ਹਾਂ। ਲੇਕਿਨ ਇਹ ਬਾਕੀ ਸਾਂਭ ਲਈ, ਜਿੰਨੇ ਖਰਚੇ ਨੇ ਬਾਕੀ ਸਾਂਭ ਲਈ। ਤੇ ਲੇਕਿਨ ਇਹ ਆ ਕਿ ਵੀ ਜਿੰਨੀ ਜ਼ਮੀਨ ਹੈ ਨਾ ਮਤਲਬ ਕਿੱਲਾ ਹੋ ਗਈ ਜਾਂ 20 ਮਰਲੇ 30 ਮਰਲੇ ਜਾਂ ਜਿੰਨੀ ਵੀ ਉਹਦੇ ਕੋਲ ਸੀ ਉਹ ਸਾਰੇ 'ਚ ਮੁਖਤਲਿਫ ਜਗ੍ਹਾ ਤੇ ਮੈਂ ਖਿਲਾਰ ਕੇ ਦੱਬਿਆ ਸਾਰਾ ਕੁਝ। ਜੇਲਰ ਸਾਹਿਬ ਨੇ ਜਦੋਂ ਖਤ ਪੜਿਆ ਉਹਨੇ ਕਿਹਾ ਹੈ ਕਬਰੀ ਹੋਣ ਲੱਗੀ। ਓ ਹੋ ਉਹਨੇ ਖਤ ਆਪਣੇ ਕੋਲ ਰੱਖ ਕੇ ਸਾਰੀ ਫਿਰ ਲਾਲਚ ਆ ਗਈ ਉਹਦੇ। ਉਹ ਗਿਆ ਜਾ ਕੇ ਉਹਨੇ ਪੂਰੀ ਸੋਹਣੀ ਖੁਦਾਈ ਕਰਤੀ ਉਹਦੀ ਫਸਲ ਦੀ, ਸਾਰੇ ਪਲਾਟਾਂ ਦੀ ਪੂਰੀ ਉਹਨੇ। ਠੀਕ ਆ ਜੀ। ਤੇ ਕੱਖ ਨਹੀਂ ਲੱਭਾ ਤੇ ਵਾਪਸ ਆ ਗਏ ਨੇ। ਤੇ ਅਗਲਾ ਖਤ ਉਹਦੀ ਬੁੱਢੀ ਦਾ ਆਇਆ ਫੇਰ ਵਾਪਸ, ਤੇ ਉਹ ਜੇਲਰ ਪੜ ਰਿਹਾ ਤੇ ਉਹਨੇ ਲਿਖਿਆ ਕਿ ਨਟਵਰ ਲਾਲ, ਨਾਮ ਉਹਦਾ ਨਟਵਰ ਲਾਲ ਨਹੀਂ ਸੀ, ਨਟਵਰ ਲਾਲ ਉਹਦੇ ਇੱਕ ਯਾਰ ਦਾ ਨਾਂ ਸੀ, ਉਹਦਾ ਨਾਂ ਕੋਈ ਹੋਰ ਸੀ, ਨਾਮ ਵੀ ਚੋਰੀ ਕਰ ਲਿਆ। ਤੈਨੂੰ ਦੱਸਦਾ ਉਹ ਵੀ। ਤੇ ਉਹਨੇ ਬੁੱਢੀ ਨੇ ਲਿਖਿਆ ਵੀ ਐਰ ਕੀ ਫਸਲ ਬਹੁਤ ਮਜ਼ੇਦਾਰ ਹੋਈ ਆ, ਬਹੁਤ ਅੱਛਾ, ਬਹੁਤ ਮਿਹਰਬਾਨੀ, ਤੂੰ ਖੁਦਾਈ ਕਰਾਤੀ ਜ਼ਮੀਨ ਦੀ। ਪੁਲਿਸ ਵਾਲੇ ਖੁਦਾਈ ਕਹਿੰਦੇ ਸਰਕਾਰੀ ਖੁਦਾਈ ਹੋਈ। ਹਾਂ ਸਮਝ ਆਈ। ਜਿਹੜੀ ਏਦਾਂ ਦਾ ਤੇਜ਼ ਆਦਮੀ ਸੀ, ਦਿਮਾਗ ਬਹੁਤ ਚੱਲਦਾ ਸੀ। ਵੀ ਪੁਲਿਸ ਵਾਲੇ ਉਹਨੂੰ ਕਿਸੇ ਸ਼ਿਫਟ ਕਰਨ ਜਾ ਰਹੇ ਜੇਲ੍ਹ ਦੇ ਵਿੱਚ ਕਿਤੋਂ, ਤੇ ਰਸਤੇ 'ਚ ਉਹਨੇ ਐਸੀ ਕਹਾਣੀ ਸੁਣਾਈ। ਉਹਨੇ ਕਿਹਾ ਯਾਰ ਇਸ ਤਰ੍ਹਾਂ ਤੇ ਮੈਂ ਇਸ ਤਰ੍ਹਾਂ, ਤੇ ਮੈਂ ਰਸਤੇ 'ਚ ਅਗਰ ਆਪਣੀ ਬੀਵੀ ਨੂੰ ਮਿਲ ਲਵਾਂ 5 ਮਿੰਟ 10 ਮਿੰਟ ਸਿਰਫ ਦੇ ਲਵਾਂ, ਮਰਨਾ ਕਿ ਜੀਣਾ ਪਤਾ ਨਹੀਂ ਮੈਂ ਵਾਪਸ ਆਉਣਾ ਕਿ ਨਹੀਂ। ਤੇ ਤੁਸੀਂ ਘਰ, ਉਹਨਾਂ ਨੇ ਕਿਹਾ ਚਲੋ ਠੀਕ ਆ। ਉਹ ਘਰ ਦੇ ਬਾਹਰ ਖਲੋ ਗਏ ਨੇ। ਉਹ ਉਤਰਿਆ ਵਾ, ਉਤਰ ਕੇ ਪਤਾ ਨਹੀਂ ਉਹ ਕਿਹਦਾ ਘਰ ਸੀ, ਕਿਸੇ ਵੀ ਘਰ ਦੇ ਅੱਗੇ ਉਹਨੇ ਗੱਡੀ ਖਿਲਾਰੀ ਹੈ। ਅੰਦਰ ਵੜਿਆ ਵਾ, ਉੱਤੋਂ ਚੜ ਕੇ ਕੋਠਿਆਂ ਤੋਂ ਤੇ ਗਿਆ। ਸਾਰੇ ਬਾਹਰ ਖਲੋਤੇ ਨੇ, ਆ ਜਾ ਨਟਵਰ ਆ ਰਿਹਾ। ਨਟਵਰ, ਉਹ ਨਟਵਰ ਹੋ ਗਿਆ ਉੱਥੋਂ। ਯਾਨੀ ਇੰਜ ਦੇ ਆਖਰੀ ਜਦੋਂ ਭੱਜੇ ਨੇ ਜੇਲ੍ਹ ਚੋਂ 20 ਸਾਲ ਦੀ 100 ਕਿੰਨੇ ਸਾਲ ਉਹਨਾਂ ਨੂੰ ਕੈਦ ਹੋਈ, ਕਿੰਨੇ ਮੁਕੱਦਮਿਆਂ 'ਚ। 100 ਤੋਂ ਵੀ ਹਾਂ। ਤੇ 20 ਸਾਲ ਬਾਅਦ ਉਹਨਾਂ ਨੂੰ ਨਾ ਕਿਤੇ ਉਹ ਲੈ ਕੇ ਜਾ ਰਹੇ ਨੇ ਕਿਸੇ ਕੰਮ, ਕਿਤੇ ਉਹ ਜੇਲ੍ਹ ਚੋਂ, ਤੇ ਵੀਲ ਚੇਅਰ ਤੇ ਨੇ। ਕੋਈ 80 ਕੁ ਸਾਲ ਉਮਰ ਹੋ ਗਈ ਆ, ਐਂਡ ਹੀ ਚੱਲ ਰਿਹਾ, ਐਂਡ ਚੱਲ ਰਿਹਾ, ਵੀਲ ਚੇਅਰ ਤੇ ਨੇ। ਤੇ ਕਿਤੇ ਸਟੇਸ਼ਨ ਦੇ ਉੱਤੇ ਉਤਰੇ ਨੇ ਵੀਲ ਚੇਅਰ ਟ੍ਰੇਨ ਦੇ ਵਿੱਚੋਂ, ਤੇ ਇੱਕ ਪੁਲਿਸ ਵਾਲਾ ਕਹਿੰਦਾ ਯਾਰ ਚਾਹ ਪੀਣ ਨੂੰ ਬਹੁਤ ਦਿਲ ਕਰ ਰਿਹਾ। ਤੇ ਪੁਲਿਸ ਵਾਲੇ ਵੀ ਸਲਾਮ ਦੁਆ ਹੋ ਜਾਂਦੀ ਹੁੰਦੀ ਹੈ ਜਦੋਂ ਇੰਨਾ ਨਾਲ ਰਹਿਣਾ ਜੋ ਰਹਿਣਾ ਜਾਰਾ। ਤੇ ਉਹ ਕਹਿੰਦਾ ਯਾਰ ਚਾਹ। ਤੇ ਉਹਨੇ ਪੁਲਿਸ ਵਾਲੇ ਨੇ ਸੋਚਿਆ ਯਾਰ ਇਹਨੇ ਬਾਬੇ ਨੇ ਕਿੱਥੇ ਭੱਜਣਾ, 84 ਸਾਲ ਦੀ ਉਮਰ ਆ, ਇਹਨੇ ਕਿੱਥੇ ਭੱਜਣਾ, ਵੀਲ ਚੇਅਰ ਤੇ ਤੁਰਿਆ ਤੇ ਕੋਈ ਜਾਂਦਾ ਨਹੀਂ। ਤੂੰ ਚਾਹ ਲੈਣ ਗਿਆ ਤੇ ਵਾਪਸ ਆਇਆ ਤੇ ਸਭ ਤੋਂ ਤੇਜ਼ ਭੱਜੇ ਹੀ ਬਾਬੇ ਹੋਣੀ, ਲੱਭੇ ਹੀ ਨਹੀਂ। ਕੱਲੀ ਵੀਲ ਚੇਅਰ ਪਈ। ਮੈਂ ਕਹਿੰਦਾ ਲੱਭੇ ਹੀ ਨਹੀਂ ਬਾਬੇ ਨੂੰ। ਉਸ ਤੋਂ ਬਾਅਦ ਨਹੀਂ, ਉਸ ਤੋਂ ਬਾਅਦ ਫਿਰ ਮਰਨ ਦੀ ਖਬਰ ਆਈ। ਉਹ ਬੜੇ ਵਾਕਿਆਤ ਏਦਾਂ ਦੇ, ਇੱਕ ਅੱਧਾ ਨਹੀਂ। ਉਸਤਾਦ ਜੀ ਆਪਣੇ ਅੱਬੇ ਦੇ ਸਰਾਣੇ ਥੱਲੋਂ ਪੈਸੇ ਕੱਢ ਕੇ ਕਹਿੰਦਾ ਮੈਨੂੰ ਨਟਵਰ ਲਾ ਲਓ। ਉਸਤਾਦ ਜੀ ਅਬਾਸ ਬੱਚੇ ਦਾ ਗੋਲਾ ਚੂਸ ਕੇ ਕਹੀ ਜਾਣਾ ਨਟਵਰ ਲਾ ਲੈ। ਬਾਬਾ ਉਹਨੂੰ ਤਾਂ ਵਿਚਾਰੇ ਕਿਤੇ ਬਿੱਲੀ ਕੋ ਦੁੱਧ ਪੀ ਗਿਆ, ਕਹਿੰਦਾ ਮੈਂ ਨਟਵਰ ਲਾ ਲੈ। ਭਾਈ ਪੈਸੇ ਲੈ ਕੇ ਮੰਗਣ ਵਾਲਿਆਂ ਨੂੰ ਗੱਲ ਸੁਣਾ ਕੇ ਪੈਸੇ ਲੈ ਕੇ ਕਹਿੰਦਾ ਨਟਵਰ ਲਾ, ਕਹਿੰਦਾ ਯਾਰ ਕੋਈ ਜਮਾ ਕੀਤੇ। ਸੱਸ ਦਾ ਬੋਸਾ ਦੇਣ ਲੱਗਾ, ਸੱਸ ਦਾ ਕਾੜਾ ਲਾ ਲਿਆ ਤੇ ਕਹਿੰਦੇ ਮੈਂ ਨਟਵਰ ਲਾ ਲਾ। ਇੱਕ ਰਾਜ ਖੁਸਰੇ ਦਾ ਘਰ ਆ, ਉੱਥੇ ਉਤਰ ਕੇ ਕਹਿੰਦਾ ਉਹਦੀ ਬੁੱਢੀ ਨੂੰ ਮਿਲਣਾ। ਨਹੀਂ ਉਹਦਾ ਟੀਮ ਚਿੱਤਰ ਖਾਲੇ ਪੁਲਿਸ ਵਾਲੇ, ਪੁਲਿਸ ਵਾਲੇ ਉਹਨੂੰ ਕਹਿੰਦਾ ਇੱਥੇ ਮੈਂ ਆਪਣੀ ਬੁੱਢੀ ਨੂੰ ਮਿਲਣਾ, ਇਹ ਘਰ ਆ। ਉਹਨਾਂ ਨੇ ਕੁੱਠਿਆ ਉਹਨਾਂ ਨੇ ਕਿਸਾ ਲਿਆ ਤੇ ਖਾਜਾ ਸਰਾਵਾਂ ਦਾ ਘਰ। ਇੱਕ ਪੁਲਿਸ ਵਾਲਾ ਕੋਈ ਨਹੀਂ ਮਾਰ ਪਈ, ਕਹਿੰਦਾ ਮੈਂ ਆਪਣੀ ਬੁੱਢੀ ਨੂੰ ਮਿਲਣਾ, ਕਹਿੰਦਾ ਮਾਮਾ ਮੇਰਾ ਘਰ ਆ। ਪੁਲਿਸ ਵਾਲਿਆਂ ਨੂੰ ਭਾਈ ਗੇੜਾ ਦੇਣ ਲਈ ਕਿ ਵੀਲ ਚੇਅਰ ਤੇ ਕਹਿੰਦਾ ਚਾਹ ਲੈ ਕੇ ਆ। ਉਹ ਚੱਲਾ ਕਹਿੰਦਾ ਚੱਲ ਤੂੰ ਬਹਿ, ਮੈਂ ਆਈ ਜਾਣਾ। ਨਹੀਂ ਪੁਲਿਸ ਵਾਲੇ ਨੂੰ ਕਹਿੰਦੇ ਮੈਂ ਇੱਥੇ ਖਲੋਣਾ, ਮੇਰੀ ਬੁੱਢੀ ਦਾ ਘਰ ਆ। ਪੁਲਿਸ ਵਾਲੇ ਕਹਿੰਦਾ ਤੂੰ ਖਲੋ, ਮੈਂ ਮਿਲ ਕੇ ਬਾਕੀ ਤੇਰੀ ਬੁੱਢੀ ਦਾ। ਨਹੀਂ ਯਾਰ ਉਹ ਬੜਾ, ਤੁਸੀਂ ਉਹਦਾ ਦੇਖੋ ਨਾ, ਡਾਕੂਮੈਂਟਰੀਆਂ ਬਹੁਤ ਨੇ YouTube ਤੇ। ਉਸਤਾਦ ਜੀ ਤਾਂ ਗੈਂਗ ਬੁੱਕ ਨਹੀਂ ਉਹ ਮੈਂ ਵੇਖੀ ਹੈ ਉਸਤਾਦ ਜੀ, ਉਹ ਜਿਹੜਾ ਉਹ ਨਮਾਜ਼ ਪੜਦਾ ਨੱਸਦਾ ਅੱਲਾਹੁ ਅਕਬਰ ਤੇ ਚਾਲ ਮਾਰ ਕੇ। ਨਹੀਂ ਨਟਵਰ ਲਾਲ ਤੇ ਅੱਛਾ ਨਟਵਰ ਲਾਲ ਇਹਨਾਂ ਦਾ ਨਾਂ ਨਹੀਂ ਸੀ, ਉਹ ਕਿਦਾਂ? ਇਹਨਾਂ ਦਾ ਇੱਕ ਜੋਟੀਵਾਲ ਸੀ, ਉਹ ਵੀ ਇਦਾਂ ਦਾ ਹੀ ਸੀ। ਉਹਦਾ ਨਾਂ ਨਟਵਰ ਲਾਲ ਸੀ। ਉਹ ਜੇਲ੍ਹ 'ਚ ਜਦੋਂ ਫੜਿਆ ਗਿਆ ਨਾ, ਉਹ ਬੰਦਾ ਜਾਂ ਉਹ ਮਰ ਗਿਆ ਮੇਰਾ ਖਿਆਲ, ਆਹੋ ਮਰ ਗਿਆ ਸੀ। ਤੂੰ ਇਹਨੂੰ ਕਹਿਣ ਲੱਗ ਪਏ, ਉਹਨਾਂ ਨੇ ਨਾ ਇਹਨੂੰ ਵੇਖਿਆ ਸੀ ਨਾ ਉਹਨੂੰ ਵੇਖਿਆ ਸੀ, ਉਹਨਾਂ ਨੇ ਨਾਂ ਸੁਣਿਆ ਸੀ। ਉਹ ਮਰ ਗਿਆ,
ਇਹ ਫੜਿਆ ਗਿਆ ਤੇ ਉਹਨਾਂ ਨੇ ਇਹਨੂੰ ਹੀ ਕਹਿਣਾ ਸ਼ੁਰੂ ਕਰਤਾ ਕਿ ਨਟਵਰ ਲਾਲ ਆ। ਉੱਥੋਂ ਨਾਂ ਪੈ ਗਿਆ ਦਾ ਨਟਵਰ ਲਾਲ। ਬੇਸਿਕਲੀ ਨਟਵਰ ਲਾਲ ਇਹਦਾ ਨਾਂ, ਇਹਨਾਂ ਦਾ ਨਾਮ ਸੀ। ਉਸਤਾਦ ਜੀ ਜਿੰਨੇ ਵੀ ਵੀ ਕਿਤੇ ਫਿਲਮ ਦੇ ਸੁਬਾ ਸਟਾਰਟਿੰਗ ਕਾਲੂ 2-3 ਪਾਰਟੀਆਂ ਲੈ ਕੇ ਘੰਟਾ ਘਰ ਦੇ ਆਲੇ ਦੁਆਲੇ ਵੀ ਉਹਨਾਂ ਨੂੰ ਵੇਚਣਾ। ਅਸੀਂ ਕਹਿੰਦਾ ਘੰਟਾ ਘਰ ਵੇਚਣਾ। ਘੰਟਾ ਘਰ ਦੇ ਅੱਗੇ ਬੈਠਾ ਕਹੀ ਜਾ ਰਿਹਾ 10,000 ਦਾ ਵੀ 10,000 ਦਾ ਲੈ ਲਓ ਵੀ 10,000 ਦਾ। ਸੇਲ ਲਾਈ ਉਹਦੀ। ਇੱਕ ਬੰਦੇ ਨੂੰ 2,000 ਦਿੱਤਾ, ਕਹਿੰਦਾ ਥੋੜਾ ਜਿਹਾ ਉੱਤੋਂ ਲਾ ਲਓ। ਇਹ ਉਹਦਾ ਟੀਵੀ ਵਾਲਾ ਵਾਕਿਆ ਵੀ ਸੀਗਾ ਉਸਤਾਦ ਜੀ, ਜਦੋਂ ਉਹਨੇ ਆਪਣੀ ਬੇਗਮ ਨੂੰ ਕਿਹਾ, ਉਹਦੀ ਬੇਗਮ ਨੇ ਕਿਹਾ ਕਿ ਖਾਣ ਨੂੰ ਕੁਛ ਨਹੀਂ, ਹਾਲਾਤ ਟੈਟ ਆ ਤੇ ਇਹ ਉਹ, ਤੇ ਉਹਨੇ ਨਾ ਲੈਟਰ ਦੇ ਵਿੱਚ ਲਿਖਿਆ ਸੀਗਾ ਕਿ ਜਿਹੜਾ ਸਾਡਾ ਪੁਰਾਣਾ ਟੀਵੀ ਨਹੀਂ ਉਹਦੇ 'ਚ ਮੈਂ 2 ਕਰੋੜ ਰੁਪਈਆ ਰੱਖਿਆ ਤੇ ਉਹ ਕੱਢ ਲਈ, ਕਿਸੇ ਨੂੰ ਦੱਸੀ ਨਾ। ਤੇ ਉਹ ਜਿਸ ਕਰੈਕਟਰ ਨੇ ਪੜ੍ਹਿਆ ਨਾ ਖੱਤ, ਉਹਨਾਂ ਕੋਲ ਜਾ ਕੇ 2.5 ਲੱਖ ਦਾ ਖਰੀਦ ਲਿਆ ਟੀਵੀ, ਤੇ ਉਹਨੇ ਖੋਲਿਆ ਕੁਝ ਵੀ ਨਹੀਂ ਸੀ। ਟੀਵੀ 2.5 ਲੱਖ ਦਾ ਉਸ ਦੌਰ 'ਚ ਉਹਨਾਂ ਨੇ 3 ਵਾਰੀ ਪਾਰਲੀਮੈਂਟ ਹਾਊਸ ਵਿੱਚ ਆ ਇੱਧਰ, ਇਸ ਭਾਈ ਨੇ 3 ਵਾਰੀ ਗੁੰਮਟੀ ਵੇਚਤੀ। ਨਟਵਰ ਲਾਲ ਬਣ ਗਿਆ। ਨਟਵਰ ਲਾਲ ਬਣ ਗਿਆ ਭਾਈ। ਇੱਕ ਜਗ੍ਹਾ ਤੇ ਚੋਰੀ ਕਰਦਾ ਫੜਿਆ ਗਿਆ, ਉਹਨਾਂ ਨੇ ਚੰਗੇ ਛਿੱਤਰ ਫੇਰੇ, ਨਟਵਰ ਨੀਲਾ ਹੋ ਗਿਆ। ਯਾਰ ਅਬਾਸ ਇੱਕ ਘਰ ਚੋਰੀ ਕਰਨ ਗਿਆ, ਉਹ ਕਹਿੰਦਾ ਕੌਣ ਆ? ਕਹਿੰਦਾ ਮੈਂ ਨਟਵਰ ਲਾਲ ਆ। ਬਾਬਾ ਕਹਿੰਦਾ ਮੈਂ ਸਮਝਿਆ ਪਤਾ ਨਹੀਂ ਮੇਰਾ ਲਾਲ ਆ। ਨਹੀਂ ਕਹਿੰਦਾ ਗਟਰ ਚੋਂ ਨਿਕਲ ਰਿਹਾ ਤੇ ਨਿਕਲ ਕੇ ਆ ਕੇ ਬਾਹਰ ਕਹਿੰਦਾ ਗਟਵਰ ਲਾਲ। ਭਾਈ ਫੈਸਲ ਨੂੰ ਲੋਰੋ ਕੋਟ ਪੈਣ ਦੀ ਪੁਲਿਸ ਵਾਲੇ ਕੋ ਕਿਉਂ? ਉਹ ਕਹਿੰਦਾ ਮਿੰਟ ਬਾਅਦ ਮੈਨੂੰ ਵੀ ਪੁੱਛੀ ਜਾਂਦਾ ਮਨਾਰ ਪਾਕਿਸਤਾਨ ਖਰੀਦ ਲਾਂ। ਉੱਥੇ ਗੋਲੀਆਂ ਲਵਾਈ ਜਾਂਦੇ ਆ। ਯਾਰ ਉਹਦਾ ਤਰੀਕਾ ਘਰ ਸੀ ਨਾ, ਉਹ ਇੰਜ ਨਹੀਂ ਸੀ ਵੀ ਐਵੇਂ ਤਾਜ ਮਹਿਲ ਕਿੱਦਾਂ ਵੇਚ ਸਕਦਾ ਕੋਈ। ਜ਼ਾਰੀ ਬਾਤ ਆ, ਉਹ ਗਵਰਨਮੈਂਟ ਦੇ ਨਾਲ ਵਿੱਚ ਰਲਿਆ ਸੀ। ਜਿਹੜੇ ਟੂਰਿਸਟ ਜਾਂ ਜਿਹੜੇ ਦੂਜੇ ਬਾਹਰ ਦੇ ਗੋਰੇ ਸ਼ਾਰੇ ਆਉਂਦੇ ਨੇ, ਜਾਂ ਜਿਹੜੇ ਇਨਵੈਸਟਰ ਜਾਂ ਜਿਹੜੇ ਗੱਲਬਾਤ, ਉਹਨਾਂ ਨੂੰ ਉਹਨੇ ਕੀ ਕਹਾਣੀ ਸੁਣਾਈ। ਉੱਥੇ ਆਫੀਸ਼ੀਅਲ ਜਗ੍ਹਾ ਤੋਂ ਹੀ ਲੈਟਰ ਜਾ ਰਹੇ ਨੇ, ਉੱਥੋਂ ਹੀ ਖੱਤ ਜਾ ਰਹੇ ਨੇ, ਮੋਹਰਾਂ ਵੀ ਲੱਗੀਆਂ ਨੇ ਉੱਤੇ ਪੂਰੀਆਂ। ਕੋਈ ਤਾਂ ਗੱਲਬਾਤ ਉਹਨੇ ਸੈਨ ਵੀ ਉਹਨੇ ਕੀਤੇ ਨੇ, ਸਦਰ ਦੇ ਵੀ ਦਿਲ ਕਰੇ ਕਰਤੇ ਹੋਣ। ਇਹ ਹੈ ਟੈਕਨੀਕ ਪਲਾਨ। ਹਾਂਜੀ ਭਾਈ ਫੈਸਲ ਨੇ ਵੀ 20 ਸਾਲ ਲਾ ਕੇ ਸੈਨ ਸਿੱਖੇ। ਇਹਨੇ ਕਿਹਾ ਉਦਾਂ ਦੇ ਕਰੂੰਗਾ। ਜਿੱਧਰ ਵੇਚਣੀ ਸੀ ਉਧਰ ਉਹਨਾਂ ਨੇ ਪਾਰਲੀਮੈਂਟ ਹੀ ਢਾੜਤਾ। ਕੱਲਾ ਮਤਲਬ ਵੇਚਦਾ ਦੱਸ। ਫੈਸਲੇ ਵੀ ਸੈਨ ਦੀ ਕਾਪੀ ਕੀਤੀ ਆਪਣੀ ਵੱਲੋਂ। ਭਾਈ ਫੈਸਲ ਨੇ ਸਾਈਨ ਸਿੱਖ ਲਿਆ ਪੂਰੀ ਸਰਕਾਰੀ ਲਿਮਟ ਦੇ। ਜਿੱਦਣ ਸਾਈਨ ਕਰਨ ਦੀ ਵਾਰੀ ਹੋਈ ਉਦੋਂ ਘੁੰਮੇ ਚੇਂਜ ਹੋ ਗਈ ਸਾਰੇ ਬੰਦੇ। ਨਹੀਂ ਉਹ ਬੰਦਾ ਮਰ ਗਿਆ ਜਿਹਦੇ ਸੈਨਾਂ ਦੇ ਨਾਲ ਵਿਕਣਾ ਸੀ ਨਾ। ਜਦੋਂ ਇਹਨੂੰ ਸੈਨ ਦੀ ਜਾਂਚ ਆਈ, ਉਹਨੂੰ ਮਰੇ ਨੂੰ 4 ਸਾਲ ਹੋ ਗਏ ਸੀ। ਨਹੀਂ ਇਹਨਾਂ ਨੇ ਕਿਸੇ ਬੰਦੇ ਦੇ ਸਾਈਨ ਸਿੱਖੇ ਆ ਤੇ ਆਪਣੇ origignal ਚੈੱਕ ਤੇ ਵੀ ਉਹਦੇ ਕਰੀ ਜਾਂਦੇ। ਚੈੱਕ ਹੀ ਕੈਸ਼ ਹੋ ਰਿਹਾ। ਉਸਤਾਦ ਜੀ ਮੈਂ ਸੁਣਿਆ ਕਹਿੰਦੇ ਕਿ ਪਹਿਲੇ ਨਾ ਉਹ ਗੁਲਾਮ ਖਰੀਦੇ ਜਾਂਦੇ ਸਨ ਜੇਲ੍ਹ ਦੇ ਵਿੱਚ, ਜਿਹੜੇ ਕੈਦ ਕੂਦ ਹੁੰਦੇ ਸੀ ਨਾ ਉਹ ਖਰੀਦ ਲੈਂਦੇ ਸੀਗੇ। ਇਹ ਸਹੀ ਗੱਲ ਹੈ? ਕੌਣ ਖਰੀਦ ਲੈਂਦੇ ਸੀ? ਨਹੀਂ ਬਾਤ ਸੱਚੀ ਗੱਲ ਉਸਤਾਦ ਜੀ। ਨਹੀਂ ਉਹ ਗੁਲਾਮ ਹੋਰ ਚੀਜ਼ ਹੁੰਦੀ ਹੈ। ਨਿਲਾਮੀ ਜਿਹੜੀ ਗੁਲਾਮ ਹੋਰ ਚੀਜ਼ ਹੁੰਦੀ ਆ। ਕੈਦੀ, ਤੂੰ ਕੈਦੀਆਂ ਦੀ ਗੱਲ ਕਰਾਂ। ਸੱਚਾ ਵਾਕਿਆ ਮੇਰੇ ਦਾਦਾ ਜੀ ਨੇ, ਮੈਂ ਜਦੋਂ ਮੇਰੇ ਨਹੀਂ ਉਹ ਘੁੰਮਤ ਦੇ ਵੀ ਨਹੀਂ ਹੁੰਦੇ। ਘੁੰਮਤ ਨੇ ਕਿਤੋਂ ਉਧਰ ਨਹੀਂ ਉਸਤਾਦ ਉਸਤਾਦ ਜੀ ਝਾਬੇ ਨਾ ਫੜੇ ਹੁੰਦੇ। ਜਿਹੜੀ ਪੁਰਾਣੀਆਂ ਉਸਤਾਦ ਜੀ ਅੱਜ ਤੋਂ ਤੁਸੀਂ ਯਾਰ ਉਹ ਤੇ ਜੁਰਮ ਆਪਣੇ ਸਜ਼ਾ ਕੱਟ ਰਹੇ ਹੁੰਦੇ। ਘੁੰਮਤ ਦੀ ਕਿੱਥੇ? ਉਹ 40 ਸਾਲ ਪਿੱਛੇ ਚਲੇ ਜਾਓ ਤੁਸੀਂ, ਜਦੋਂ ਫਿਲਮ ਇੰਡਸਟਰੀ। ਉਹ ਯਾਰ ਗੁਲਾਮ ਹੋਰ ਚੀਜ਼ ਹੁੰਦੀ। ਫੈਸਲ ਸਾਹਿਬ ਗੱਲ ਨੂੰ ਮੰਨ ਜਾਓ ਨਾ, ਹੋਰ ਪਾਸੇ ਗੱਲ ਚਲੀ ਜਾਣੀ। ਗੁਲਾਮ ਹੋਰ ਚੀਜ਼ ਹੁੰਦੀ। ਨਹੀਂ ਜਿਹੜੇ ਉਸਤਾਦ ਜੀ ਫਿਲਮਾਂ ਦੇ ਵਿੱਚ ਨਹੀਂ ਸੀ ਬੰਦੇ ਮਾਰਦੇ ਹੁੰਦੇ, ਉਹ ਓਰੀਜਨਲ ਮਾਰਦੇ ਹੁੰਦੇ ਸੀ। ਉਹ ਕੈਦੀ ਖਰੀਦਦੇ ਹੁੰਦੇ ਸੀ ਜਿਹਨੂੰ ਸਜ਼ਾਏ ਮੌਤ ਹੋਣੀ ਹੈ ਸਾਨੂੰ। ਕੈਦੀ ਆ ਅਸੀਂ ਉਹਨੂੰ ਮਾਰਦੇ। ਜਿਹੜੀ ਦਰਿਆਏ ਕਾਲਾ ਪਾਣੀ ਜੇਲ੍ਹ ਦੇ ਵਿੱਚ ਹੁੰਦੀ ਸੀ ਨਾ, ਉਹ ਬੜਾ ਕੁਛ ਭਾਈ ਫੈਸਲ ਨੇ ਪੂਰੇ ਸਾਰੀ 10 ਕੈਦੀ ਆਜ਼ਾਦ ਕੈਦੀਆਂ ਕੋਲੋਂ ਬੜੇ ਨੇਕ ਕੰਮ ਲਏ ਨੇ ਪੁਲਿਸ ਵਾਲਿਆਂ ਨੇ, ਜੇਲਰਾਂ ਨੇ, ਗਵਰਨਮੈਂਟਾਂ ਨੇ। ਹਾਂਜੀ ਮਿਸ਼ਨ ਕਰਾਏ ਉਹਨਾਂ ਕੋਲ। ਬੜੇ ਨੇਕ ਕੰਮ ਲਏ ਨੇ। ਦਰਿਆਏ ਕਾਲਾ ਪਾਣੀ ਜਿਹੜਾ ਸੀ ਉਸਤਾਦ ਉਹਨਾਂ ਨੇ ਕਿਹਾ ਮਾਰ ਤੇ ਤੂੰ ਜਾਣਾ ਹੀ ਹੈ ਨਹੀਂ ਕੀ ਕਰ ਤੇ ਚੱਲ ਇਹਨੂੰ ਬਚਾ ਜਾ ਤੇ ਮੁਲਕੋ ਕੌਮ ਤੇ ਆਸਾਨ ਕਰ ਜਾ। ਇਦਾਂ ਦੇ ਬੜੇ ਹਰ ਮੁਲਕ ਨੇ ਲਏ ਨੇ ਕੰਮ। ਸਾਜੀ ਉਹ ਭਾਜੀ ਕਿਹੜੇ ਸੀਗੇ? ਉਹ ਚਾਚਾ ਜੀ ਕਿਹੜੇ ਸੀ ਜਿਹਨੇ ਆਈਫੋਨ ਗੱਡੀਆਂ ਦੇ ਅੱਗੇ ਬੰਨ ਕੇ ਪੂਰੇ ਮੱਲੇ ਸਫਾਈ ਕੀਤੀ ਸੀ ਤੇ ਅੰਗਰੇਜ਼ ਨਹੀਂ ਸਾਰਿਆਂ ਮੇਰੇ ਆਈਫੋਨ ਨਹੀਂ ਬੰਨੇ ਸੀ ਉਹਨੇ। ਝਾੜੂ ਤੇ ਅੰਗਰੇਜ਼ ਨੇ ਆ ਕੇ ਕਿਹਾ ਵੀ ਯਾਰ ਆ ਵੇਖ ਲੈ ਤੇਰੀ ਮਿਹਰਬਾਨੀ ਭਾਰਤ ਰੇਂਜ ਕਿਹੜੀ ਓਵਰ ਗੱਡੀ ਸੀ? ਹੈਗੀ ਉਹ ਮੌਜੂਦ ਆ। ਹਾਂ ਰੋਲਸ ਰਾਈਸ ਐਵੇਂ ਗੱਡੀ ਆ। ਉਹ ਕੱਲੀ ਬਣਦੀ ਇੱਕ ਗਾਹਕ ਵਾਸਤੇ। ਹਾਂਜੀ ਕਿਉਂ? ਉਹਦੇ ਹਿਸਾਬ ਦੀ ਜਿੱਦਾਂ ਦੀ ਉਹਨੂੰ ਚਾਹੀਦੀ। ਉਹ ਇਹ ਨਹੀਂ ਕਿ ਮਾਡਲ ਆਇਆ ਤੇ ਸਾਰੇ ਲਈ ਫਿਰਦੇ ਨੇ। ਹੁਣ ਉਹ ਤਾਂ ਗੱਲ ਹੀ ਬਹੁਤ ਪੁਰਾਣੀ ਹੈ। ਫਿਰ ਉਹ ਭਾਈ ਉਹ ਗੱਡੀ ਲੈਣ ਵਾਸਤੇ ਸਭ ਤੋਂ ਪਹਿਲੇ ਖਾਨਦਾਨੀ ਹੋਣਾ ਜ਼ਰੂਰੀ ਆ। ਤੁਸੀਂ ਤਾਂ ਫਿਰ ਸਾਰੀ ਜ਼ਿੰਦਗੀ ਨਹੀਂ ਲੈ ਸਕਦੇ। ਕਿਉਂ ਮੇਰੇ ਦੱਸਿਓ ਜਰਾ। ਉਹ ਯਾਰ ਦੱਸੀ ਦੀ ਨਹੀਂ ਗੱਲ ਹੈਗੀ। ਉਹ ਜਿੰਨੇ ਵਾਲੀ ਮਰਜ਼ੀ ਬਣਵਾ ਲਓ। ਆਪ ਨੂੰ ਨਹੀਂ ਪੈਂਦੀ ਖੜੇ। ਉਹ ਜਿੰਨੇ ਵਾਲੀ ਮਰਜ਼ੀ ਬਣਵਾ ਲਓ। ਉਹ ਸੀ ਕਾਲਾ ਬਾਗ ਡੈਮ ਵਾਲੇ, ਸਰਦਾਰ ਨਵਾਬ ਆਫ ਕਾਲਾ ਬਾਗ ਡੈਮ। ਉਹਨਾਂ ਨੇ ਕਿਹਾ, ਉਹਨਾਂ ਨੇ ਉਹ ਗੱਡੀ ਲੈਣ ਗਏ ਸੀ, ਸੁਣਿਆ ਨਾ ਵਾਕਿਆ, ਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਇਹ ਔਕਾਤ ਨਹੀਂ ਗਈ। ਹਾਂਜੀ ਸਿੱਧੇ ਲਫ਼ਜ਼ਾਂ 'ਚ ਕਿ ਤੁਹਾਡੀ ਹਸੀਅਤ ਨਹੀਂ ਗਈ ਕਿ ਅਸੀਂ ਇਹ ਗੱਡੀ ਤੁਹਾਨੂੰ ਦਈਏ, ਤੁਸੀਂ ਇਹ ਤੁਹਾਡਾ ਭੁੱਲਿਆ ਜੀ। ਉਹਨਾਂ ਦਾ ਆਪਣਾ, ਉਹਨੇ 2-3 ਗੱਡੀਆਂ ਲਈਆਂ। ਗੱਡੀ ਲੈ ਕੇ ਤੇ ਉਹਦੇ ਅੱਗੇ ਝਾੜੂ ਬੰਨ ਕੇ ਤੇ ਉਹਨੇ ਕਿਹਾ ਸਫਾਈ ਕਰੋ ਮੇਰੇ ਪੂਰੇ ਸ਼ਹਿਰ ਦੀ। ਓਏ ਇਹ ਪੂਰੀ ਅਣਖ ਦਾ ਗੱਲ। ਉਹਨਾਂ ਨੇ ਫਿਰ ਭਾਈ ਮਿਹਨਤ ਕੀਤੀ, ਤਰਲੇ ਕੀਤੇ, ਮਾਫੀ ਮੰਗੀ, ਗੱਡੀਆਂ ਗਿਫਟ ਦਿੱਤੀਆਂ। ਹਾਂਜੀ ਕਿ ਸਾਨੂੰ ਸਾਰਿਆਂ ਤਾਂ ਮਰ ਜਾਾਂਗੇ ਅਸੀਂ। ਤਾਜੀ ਭਾਈ ਫੈਸਲ ਨੇ 10 ਕੈਦੀ ਆਜ਼ਾਦ ਕੀਤੇ
ਵੀ ਮੇਰੇ ਮੁੰਡਾ ਹਾ 10 ਕਦੀ ਆਜ਼ਾਦ ਕਰ ਦਿਓ, ਕਹਿੰਦੀ ਬਾਹਰ ਜਾ ਕੇ ਹੁਣ ਭੋਰਾ ਚਾ 100 ਲੱਗੀ ਸੀ, ਹੁਣ ਆਜ਼ਾਦ ਕਰਤਾ। ਅੱਜ ਭਾਈ ਮਿੱਠੇ ਨੇ ਵੀ ਗੱਡੀ ਕੇ ਝਾੜੂ ਬੰਨੇ 4-5 ਦਿਨ ਸਫਾਈ ਕੀਤੀ, ਗੱਡੀ ਵਾਲੇ ਆਏ ਨਹੀਂ, ਝਾੜੂ ਵਾਲੇ ਆ ਕੇ ਸਾਡੇ ਝਾੜੂ ਲਾ ਧੋਨੀ ਨੇ ਮੈਨੂੰ ਇੰਨੀ ਆਦਤ ਪੈ ਗਈ, ਚੌਥੇ ਪੰਜਵੇਂ ਦਿਨ ਗੱਡੀ ਨਾਲ ਲਾ ਕੇ ਆਪ ਫੇਰ ਲੱਗ ਪਿਆ, ਕਹਿੰਦਾ ਯਾਰ ਏਦਾਂ ਸਹੀ ਫਿਰਦੇ। ਧੋਨੀ ਨੇ ਗੱਡੀ ਪਤਾ ਵੀ ਵਿੱਚੇ ਚੀਜ਼ਾਂ ਰਹਿ ਜਾਂਦੀਆਂ ਨੇ। ਧੋਨੀ ਨੇ ਗੱਡੀ ਕੇ ਝਾੜੂ ਬੰਨੇ ਆ, ਸਫਾਈ ਕਰਦਾ, ਕਹਿੰਦਾ ਨਾਲ ਸਵਾਰੀ ਵੀ ਲਾਉਣ ਚਲਾ ਗਿਆ, ਝੱਗ ਦੀ ਵੀ ਸਫਾਈ ਕਰ ਰਿਹਾ। ਇਹਨੇ ਗੱਡੀ ਦੇ ਝਾੜੂ ਬੰਨੇ ਨੇ, ਉਹਨਾਂ ਨੇ ਫਿਰ ਕੁੱਟਿਆ, ਕਹਿੰਦੇ ਪੋਚਾ ਤੇਰੇ ਪਿਓ ਨੇ ਮਾਰਨਾ, ਚੱਲ ਪੋਚਾ ਵੀ ਮਾਰਨਾ। ਯਾਰ ਭਾਈ ਫੈਸਲੇ ਗੱਡੀ ਕੇ ਝਾੜੂ ਬੰਨੇ, ਪਿੱਛੇ ਸਜ਼ਾਦ ਵੈਪਰ ਬਣ ਕੇ ਆਉਣ ਰਿਹਾ। ਸਾਜੀ ਗੱਡੀ ਤੋਂ ਯਾਦ ਆ ਗਈ ਗੱਲ, ਮੇਰੇ ਦਾਦਾ ਜੀ ਨਾ ਉਹਨਾਂ ਕੋਲ ਹੁੰਦੀ ਸੀਗੀ ਉਹ ਖੈਬਰ ਟੈਪ ਕੇ, ਪਤਾ ਨਹੀਂ ਕਿਹੜੀ ਹੁੰਦੀ ਸੀਗੀ ਉਸ ਦੌਰ ਦੀ ਗੱਲ, ਨਹੀਂ ਡੱਡੂਕਾਰ ਖੈਬਰ ਤੇ ਹੁੰਦੀਆਂ ਗੱਲਾਂ, ਉਹ ਹੁੰਦੀਆਂ ਗੱਲਾਂ ਨੇ। ਐਫਐਕਸ ਨੇ ਸਹੀ ਕਿਹਾ ਵਾ। ਡੱਡੂਕਾਰ ਉਹ ਯਾਰ ਜਿਹੜੀ ਭਾਈ ਫੈਸਲੇ ਬੁਰੇ ਨਾ ਇੰਜ ਕਰਕੇ 10 ਕੈਦੀ ਆਜ਼ਾਦ ਕੀਤੇ, ਤੇ ਸਭ ਤੋਂ ਪਹਿਲੇ ਆਪ ਬਾਹਰ ਜਾਣਾ। ਕੈਦੀ ਆਜ਼ਾਦ ਕਰਾਉਣੇ ਸੀ ਤੇ ਜਾ ਕੇ ਉਹਨਾਂ ਨੂੰ ਪੁੱਛਦੇ ਆ ਕਿੱਦਾਂ ਲਾਏ। ਇੱਕ ਮਿੰਟ 100 ਰੁਪਏ ਦੇ ਕੇ ਤਾਂ ਲਿਆ ਚਾਚਾ ਮੇਰੇ ਨਾਲ ਕੈਦੀ ਆਜ਼ਾਦ ਕਰ ਦੇ। ਮਿੱਠੇ ਦੇ ਅੱਬੂ ਨੇ ਵੀ ਕੈਦੀ ਆਜ਼ਾਦ ਕੀਤੇ, ਕਹਿੰਦਾ 3 ਇਧਰੋਂ ਦੇ ਦਿਓ, 2 ਇਧਰੋਂ ਦੇ ਦਿਓ ਤੇ 2 ਆ ਦੇ ਦਿਓ। ਭਾਈ ਫੈਸਲੇ ਕੈਦੀ ਕਢਾ ਕੇ ਤੇ ਸੋਰੇ ਦੀ ਬਦਤਮੀਜ਼ੀ ਕਰਾਉਂਦੇ ਉਹ ਪੈਸੇ ਦੇ ਕੇ ਕੀ ਕੈਦੀ ਕਢਾਇਆ ਉਹਨਾਂ ਨੇ, ਅੱਗੇ ਨੂੰ ਕੀਤਾ, ਕਹਿੰਦਾ ਨਹੀਂ ਇਸ ਕਲਰ ਦਾ ਮੇਰੇ ਕੋਲ ਹੈ। ਧੋਨੀ ਭਾਈ ਮਿੱਠੇ ਦੇ ਅੱਬੇ ਨੇ ਜਾ ਕੇ ਕੈਦੀ ਆਜ਼ਾਦ ਕਰਾਇਆ, ਤੇ ਕੈਦੀ ਕਹਿੰਦਾ ਭਾਈ ਅਸੀਂ ਆਜ਼ਾਦ ਆ, ਉਧਰੋਂ ਭਾਈ ਮਿੱਠੇ ਦੇ ਅੱਬੂ ਨੇ ਕੈਦੀ ਆਜ਼ਾਦ ਕਰਾਇਆ, ਸਾਚੀ ਉਹਦੇ ਕੋਲੋਂ ਪੈਸੇ ਕੱਢ ਕੇ ਉਹਦੀ ਜਗ੍ਹਾ ਤੇ ਡੱਕਿਆ ਗਿਆ। ਆਪ ਕੈਦੀ ਆਜ਼ਾਦ ਕਰਾ ਕੇ ਸਾਜੀ ਉਹਨਾਂ ਨੇ ਕੈਦੀ ਖੇਲਣ। ਯਾਰ ਭਾਈ ਫੈਸਲ ਦੇ ਇਹਨੇ ਕੈਦੀ ਆਜ਼ਾਦ ਕਰਾਇਆ ਤੇ ਪੈਸੇ ਘੱਟ ਸੀ, ਕਹਿੰਦੇ ਕੋਈ ਨਹੀਂ ਤੂੰ ਬਾਹਰ ਆ ਕੇ ਫੇਰ ਚੱਲ ਜੀ। ਪੈਸੇ ਥੋੜੇ ਸੀ, ਕਹਿੰਦਾ ਤੂੰ ਨਾ ਬਸ ਆ ਚੌਂਕ ਤੱਕ ਆਜ਼ਾਦ ਹੋ ਕੇ ਆ ਜਾ, ਬਸ ਇਸ ਤੋਂ ਜ਼ਿਆਦਾ ਤੂੰ ਆਜ਼ਾਦ ਨਹੀਂ ਗਾ। ਯਾਰ ਧੋਨੀ ਨੇ ਕਿਹਾ ਮੈਂ ਫਲਾਹ ਮੰਨਤ ਮੇਰੀ ਪੂਰੀ ਹੋ, ਮੈਂ 10 ਕੈਦੀ ਆਜ਼ਾਦ ਕਰਾਂਗਾ। ਇੰਜ ਕਰਕੇ ਇਹਨੇ ਫੋਨ ਚ ਕਹਿੰਦੇ ਹਾਂ ਮੰਨਤ ਪੂਰੀ ਹੋ ਗਈ, ਜਿਹਨੇ ਕਹਾ 10 ਕੈਦੀ ਖੋਲ ਦੇ, ਉਧਰੋਂ ਨੇ ਕਿਹਾ ਭਾਈ ਮੰਨਤ ਪੂਰੀ ਨਹੀਂ ਕਰਾ, ਇੰਜ ਕਰੋ 10 ਅੰਦਰ ਵਾੜ ਲਓ। ਕੈਦੀ ਆਜ਼ਾਦ ਕਰਾ ਤੇ ਅਗਲੇ ਦਿਨ ਪੇਮੈਂਟ ਹੀ ਪੂਰੀ ਹੋਈ ਤੇ ਉਹਨਾਂ ਨੂੰ ਲੱਭ ਵਾਪਸ ਕਰ ਰਿਹਾ ਉਹਨਾਂ ਨੂੰ। ਯਾਰ ਭਾਈ ਫੈਸਲੇ 10 ਕੈਦੀ ਆਜ਼ਾਦ ਕਰਾ ਕੇ ਸੇਲ ਅੰਦਰ ਤਾੜਿਆ। ਮਿੱਠੇ ਨੇ 10 ਕੈਦੀ ਆਜ਼ਾਦ ਕਰਾਏ, ਉਹਨਾਂ ਕੋ ਕੰਮ ਹੀ ਇੰਨੇ ਲਏ, ਉਹ ਕਹਿੰਦੇ ਯਾਰ ਇਹਨਾਂ ਉੱਥੇ ਸੀ ਚੱਲੇ ਸੀ ਯਾਰ। ਇਹ ਕਿਹੜੀ ਆਜ਼ਾਦ ਆ ਫਿੱਟੇ ਮੂੰਹ ਦੱਸ। ਮੈਨੂੰ ਨਾ ਸਾਜੀ ਗੱਡੀ ਤੋਂ ਗੱਲ ਯਾਦ ਆ ਗਈ, ਦਾਦਾ ਜੀ ਕੀ ਹੁੰਦੀ ਸੀ ਉਹ ਪੁਰਾਣੀ ਕਰੋਲਾ ਟੈਬ ਹੁੰਦੀ ਸੀ ਗੱਡੀ ਜਿਹੜੀ ਵੀ, ਉਹ ਨਾ ਉਹ ਕਰੈਕਟਰ ਦੇ ਨਾਲ ਨਾ ਉਧਰੋਂ ਗੱਡੀ ਆਣੀ ਸੀ ਕਿ ਦਾਦਾ ਜੀ ਨੇ ਉਹਨਾਂ ਗੱਡੀ ਕਿਤੇ ਵੱਜ ਗਈ, ਉਹਨੇ ਨਾ ਮਾੜਾ ਕਹਿਤਾ, ਤੇ ਦਾਦਾ ਜੀ ਨੇ ਉਸ ਦੌਰ 'ਚ ਗਿਆ ਸੀਗਾ ਕਿ ਬਕਵਾਸ ਜਿਹੜੀ ਤੂੰ ਕੀਤੀ ਹੈ ਨਾ, ਤੂੰ ਸਿਰਫ ਇਹਨਾਂ ਦੱਸ ਤੈਨੂੰ ਗੱਡੀ ਦੀ ਕੀਮਤ ਚਾਹੀਦੀ ਕਿ ਨੁਕਸਾਨ ਦੇ ਪੈਸੇ। ਇਹ ਤੁਹਾਡੇ ਦਾਦਾ ਜੀ ਨੇ ਕਿਹਾ ਸੀ? ਹਾਂਜੀ ਮੇਰੇ ਦਾਦਾ ਜੀ ਨੇ ਕਿਹਾ ਸੀਗਾ। ਕੀ ਗੱਡੀ ਨੂੰ ਝਰੀਟ ਲੱਗ ਗਈ ਨਾ ਉਸਤਾਦ ਜੀ। ਤੇ ਉਸ ਬੰਦੇ ਨੂੰ ਕਿਹਾ ਵੀ ਤੈਨੂੰ ਗੱਡੀ ਦੇ ਨੁਕਸਾਨ ਦੇ ਪੈਸੇ ਦੇ ਦੇਵਾਂ ਜਾਂ ਗੱਡੀ ਦੇ ਪੈਸੇ ਲੈਣੇ ਦੋ? ਹਾਂਜੀ ਉਸਤਾਦ ਤੇਰੇ ਦਾਦਾ ਜੀ ਨੇ। ਤਰੀਕ ਰਕਮ ਹੈ ਕਿ ਕਹਿਣ ਦਾ ਮਤਲਬ ਹੈ ਵੀ ਉਸਤਾਦ ਜੀ ਕੋਈ ਵੀ ਚੀਜ਼ ਹੈ ਨਾ, ਹੁਣ ਮੈਂ ਤੁਹਾਨੂੰ ਮਦਰ ਦੇ ਨਾਲ ਇੱਕ ਗੱਲ ਕਰਾਂਗਾ, ਤੁਸੀਂ ਕਹਿੰਦੇ ਲੰਬੀ ਲਿੰਕ ਨਹੀਂ ਉਹਦਾ ਤੇ ਦੱਸ ਨਾ ਫਿਰ ਅੱਗੋਂ ਉਹਨੇ ਕੀ ਕੀਤਾ? ਇਹ ਆਪਣੀ ਦਾਦੇ ਦੀ ਗੱਲ ਸੁਣਾ ਕੇ ਉਹਨੇ ਅੱਗੋਂ ਕੀ ਕਿਹਾ ਕਿ ਭਾਜੀ ਗੱਡੀ ਦੇ ਪੈਸੇ ਦਿਓ ਜਾਂ ਝਰੀਟ ਠੀਕ ਕਰਾ ਦਿਓ? ਆਹੋ ਉਹ ਗੱਲ ਉਦੋਂ ਫਿਰ ਜੋ ਹੋਇਆ ਸੀ ਉਹ ਵੀ ਤੇ ਦੱਸ। ਅੱਛਾ ਨਾ ਉਹ ਗੱਲ ਪੂਰੀ ਕਰੋ ਫੈਸਲ ਕੁਰੈਸ਼ੀ ਸਾਹਿਬ, ਉਹ ਗੱਲ ਪੂਰੀ। ਭਾਈ ਜਾਨ ਗੱਲ ਸੁਣੋ ਨਾ, ਉਹਨੇ ਕੀ ਕੀਤਾ, ਉਹਨੇ ਕਿਹਾ ਜੀ ਅੱਛਾ ਜੀ ਮਿਰਜ਼ਾ ਸਾਹਿਬ ਗੱਡੀ ਦੇ ਪੈਸੇ ਦਿਓ। ਮੇਰੇ ਦਾਦਾ ਜੀ ਨੇ ਅੱਜ ਪੈਸੇ ਸਿੱਟੇ ਤੇ ਗੱਡੀ ਨੂੰ ਅੱਗ ਲਾਤੀ, ਚਲੇ ਗਏ। ਤੇ ਉਧਰੋਂ ਗੱਡੀ ਨੂੰ ਅੱਗ ਲਾ ਕੇ ਕੱਢੇ ਪੈਸੇ ਖੀਸੇ ਜੋ ਕੱਢਣੇ ਸੀ, ਹੋਰ ਕਿੱਥੋਂ ਕੱਢਣੇ ਸੀ? ਨਾਲ ਹੀ ਫਿਰਦੇ ਸੀ ਉਹ ਇੰਨੇ ਕਿਤੇ ਹੁੰਦੇ ਸੀਗੇ ਨਾ, ਤੇ ਜੇਬ ਖਰਚਾ ਜਿੰਨੇ ਦੀ ਗੱਡੀ ਇੰਨੇ ਕਿਤੇ ਜੇਬ ਖਰਚਾ ਹੁੰਦੇ ਤੇਰੇ ਦਾਦਾ ਜੀ ਦੇ। ਤੇ ਉਹ ਕਿੱਥੇ ਗਿਆ ਸਾਰਾ ਕੁਝ? ਖਾ ਪੀ ਗਏ। ਤੁਹਾਨੂੰ ਨਹੀਂ ਪਤਾ ਮੁਗਲ ਸਲਤਨਤ ਕਿੱਥੇ ਗਈ? ਨਹੀਂ ਸਾਰਾ ਕੁਝ ਖਾ ਪੀ ਗਿਆ ਦਾਦਾ ਜੀ ਤੇਰੇ ਨਾ। ਹਾਂਜੀ 35 ਰੁਪਏ ਹਫਤਾ ਰੇਟ ਸੀ ਥੀਏਟਰ ਤੇ ਜਦੋਂ ਤੂੰ ਲੱਗਾ ਉੱਥੇ। ਮੈਂ ਆਪਣੀ ਗੱਲ ਨਹੀਂ ਕਰਨੀ, ਮੈਂ ਦਾਦਾ ਜੀ ਦੀ ਗੱਲ ਕਰਨੀ। ਜੇ ਪੈਸਿਆਂ ਦਾ ਪੁੱਛਣਾ ਮੇਰੇ ਅੱਬੂ ਕੋ ਪੁੱਛੋ। ਸਤਾਈ ਥੀਏਟਰ ਹੁੰਦਾ ਹੀ ਨਹੀਂ ਸੀ, ਪਤਾ ਨਹੀਂ ਕਿ ਪਲਾਟ 'ਚ ਐਂਟਰੀ ਕਰਕੇ ਆਏ ਜੀ। ਯਾਰ ਇਹ ਉਦੋਂ ਥੀਏਟਰ ਕਰਦਾ ਸੀ ਜਦੋਂ ਆਰਟਿਸਟ ਨਾ ਬਾਅਦ ਚ ਪੇਮੈਂਟ ਨਹੀਂ ਸੀ ਹੁੰਦੀ, ਇੱਕ ਦੂਜੇ ਨੂੰ ਸਹਾਂਦੇ ਸੀ ਪੈਸੇ ਪੂਰੇ ਕਰਨ। ਕੱਲਾ ਥੜਾ ਬਣਿਆ ਸੀ ਆਲੇ ਦੁਆਲੇ, ਫੇਰ ਥੀਏਟਰ ਉਹਨਾਂ ਨੇ ਬਣਾਇਆ। ਉਦੋਂ ਜੁਗਤਾ ਕਰਦੇ ਸੀ, ਜਦੋਂ ਇਹਨੇ ਉਦੋਂ ਇਹ ਜੁਗਤਾ ਕਰਦੇ ਸੀ ਨਾ, ਥੱਲੇ ਇੱਕ ਬੰਦਾ ਉੱਠ ਕੇ ਕਹਿੰਦਾ ਤੇਰੇ ਕਿਲੋ ਦਾਣੇ ਹੋ ਗਏ ਬਈ। ਯਾਰ ਤੇ ਦਾਦਾ ਜੀ ਦੀ ਉਹ ਪੇਮੈਂਟ ਜਿਹੜਾ ਖੀਸਾ ਸੀ ਉਹ ਕਿੱਥੇ ਗਿਆ ਜਿਹਨੇ ਗੱਡੀ ਖਰੀਦ ਲਈ? ਤਾਜੀ ਖਬਰ ਚੱਲੀ ਉਜਾੜ ਜੂੜ ਦਿੱਤੇ, ਤੁਹਾਨੂੰ ਪਤਾ ਹੀ। ਨਹੀਂ ਉਜਾੜ ਕਾ ਤੇ ਉਹਨਾਂ ਕੋਲ ਤਾਂ ਇੰਨੇ ਬੜੇ ਸੀ ਉਹ ਖਾ ਲੈਂਦੇ। ਉਸਤਾਦ ਜੀ ਜਿੱਦਾਂ ਪੈਸਾ ਆਂਦਾ, ਤੁਸੀਂ ਸੁਣਿਆ ਨਹੀਂ ਕਿ ਜੇ ਸਰਾ ਆਇਆ ਉਸ ਰਾ ਗਿਆ। ਅੱਛਾ ਇਹ ਵਾਕਈ ਖਬਰ ਚੱਲੀ। ਦਾਦਾ ਜੀ ਅਯਾਸ਼ ਖਿਆਲ ਸੀ। ਕੀ ਬਾਤ ਹੈ। ਸਾਜੀ ਉਹਨਾਂ ਨੇ ਕਿਹਾ ਗੱਡੀ ਦੇ ਪੈਸੇ ਦੇ ਦੇ, ਫਿਰ ਤੇ ਦਾਦਾ ਜੀ ਕਹਿੰਦੇ ਹੁਣ ਝਰੀਰ ਤੇ ਲੈ ਲਾ, ਕੰਮ ਡਾਉਣ ਸੈੱਟ ਹੋ ਲੈਂਦਾ। ਪਹਿਲੇ ਫੜ ਮਾਰਤੀ ਆ ਉਹ ਝਰੀਟ ਦੇ ਪੈਸੇ, ਨੁਕਸਾਨ ਲੈਣਾ ਹੀ ਪੂਰਾ ਜਾਂ ਗੱਡੀ ਦੇ ਪੈਸੇ ਦਾ? ਉਹਨੇ ਕਿਹਾ ਗੱਡੀ ਦੇ ਦਿਓ, ਝਰੀਟ ਤੇ ਲੈ ਲਾ, ਤੇਰਾ ਕੰਮ ਡਾਉਣ ਆ ਚੰਗਾ। ਬਲਕਿ ਜਦੋਂ ਉਹਨਾਂ ਨੇ ਕਹਿੰਦੇ ਨੇ ਕਿ ਗੱਡੀ ਨੂੰ ਅੱਗ ਲਾਈ ਹੈ ਨਾ ਮਿੱਠੇ, ਨਾਲ ਦੁਕਾਨਾਂ ਵੀ ਸੀ 2-3 ਸੜੀਆਂ, ਉਹ ਵੀ ਯਾਨੀ ਕਿ ਪੂਰਾ ਨਾਲ ਤੇਰੇ ਮਹਿਬੂਬ ਦੇ ਜ਼ੁਲਫ ਦੇ ਵਾਲ ਵੀ 2-3 ਸੜ ਗਏ। ਤਾਜੀ ਵਾਕਈ
ਇਹ ਤੇ ਦਾਦੇ ਨੇ ਇੰਜ ਕਰਕੇ ਗੱਡੀ ਨੂੰ ਅੱਗ ਲਾਈ ਹੈ ਤੇ ਮੁੜ ਕੇ ਕਹਿੰਦੇ ਦਿਓ ਮੇਰਾ ਸਾਈਕਲ ਮੈਂ ਜਾਵਾਂ ਘਰ ਨੂੰ। ਫੈਸਲ ਸਾਹਿਬ ਲੰਮੀ ਨਾ ਛੱਡਿਆ ਕਰ ਤੇਰੀ ਮੇਰੇ ਚਲੋ ਉਸਤਾਦ ਜੀ ਨਹੀਂ ਛੱਡਦੇ। ਤੂੰ ਦੇਖਿਆ ਆਪਣੀ ਉਸ ਚ ਆਪਣਾ ਦਾਦਾ? ਹਾਂਜੀ ਉਸਤਾਦ ਹਾਂਜੀ ਇਹਨਾਂ ਨੇ ਗੱਡੀ ਨੂੰ ਅੱਗ ਲੱਗਦੀ ਵੀ ਦੇਖੀ ਸੀ ਜਦੋਂ ਦਾਦਾ ਜੀ ਨੇ ਗੱਡੀ ਨੂੰ ਅੱਗ ਲਾਈ ਹੈ ਨਾ, ਇਹ ਉੱਥੇ ਡੱਬੇ ਨੂੰ ਪਲਾਸ ਪਾ ਕੇ ਖੜੇ ਸੀ। ਕਿੰਨੀ ਉਮਰ ਸੀ ਤੇਰੀ ਜਦੋਂ ਤੇਰਾ ਦਾਦਾ ਜ਼ਿੰਦਾ ਸੀ? ਉਸਤਾਦ ਜੀ ਮੈਂ ਉਦੋਂ ਤੁਸੀਂ ਹਿਸਾਬ ਲਾਓ ਪ੍ਰੈਪ ਚ ਪੜ੍ਹਦਾ ਸੀਗਾ। 3 ਸਾਲ ਦਾ ਉਹ ਕੱਚੀ ਪਹਿਲੀ ਦੂਜੀ ਹੁੰਦੀ ਪ੍ਰੈਪ। ਉਦੋਂ ਉਹਦਾ ਪ੍ਰੈਪ ਪ੍ਰੀ ਨਰਸਰੀ ਪਹਿਲੇ ਹੁੰਦੀ ਪ੍ਰੀ ਨਰਸਰੀ ਫਿਰ ਰਹਿੰਦੇ ਨਰਸਰੀ ਕਿੱਥੇ ਸੀ ਫਿਰ ਤੁਸੀਂ? ਪ੍ਰੈਪ। ਅਸੀਂ ਉਸਤਾਦ ਜੀ ਫੈਸਲਾਬਾਦ ਆ ਗਏ ਸੀਗੇ ਉਦੋਂ ਹਿਜਰਤ ਰਹਿੰਦੇ ਕਰਕੇ। ਸੀ? ਇੱਥੇ ਹੀ ਇੱਥੇ ਹੀ ਚਾਲਤੇ ਹੀ। ਇੱਥੇ ਹੀ ਹਾਂਜੀ ਪ੍ਰੈਪ ਚ ਤੂੰ ਪੜਦਾ ਹਾਂਜੀ ਸੀ ਸਰ। ਇੱਥੇ ਰਹਿ ਕੇ? ਇੱਥੇ ਹੀ। ਸਾਰੀ ਹਿਜਰਤ ਭਲਾ ਕਿਹੜੀ ਕੀਤੀ ਆ? ਗਲੀ ਵਾਲਾ ਬੂਹਾ ਬੰਦ ਕਰਕੇ ਫਰੰਟ ਤੋਂ ਖੋਲਿਆ, ਹਿਜਰਤ ਸੀਗੀ ਬਸ ਬਸ। ਨਹੀਂ ਪਹਿਲੇ ਦਾਦਾ ਹੀ ਹੋ ਰਹੀ ਬੈਗ ਜੇਲਮ ਦੇ ਆ। ਇਧਰੋਂ ਦਰਵਾਜ਼ਾ ਸੀ, ਘਰ ਸੀ ਨਾ ਪੂਰਾ। ਮਿਸਤਰੀ ਬੁਲਾ ਕਹਿੰਦਾ ਇਧਰੋਂ ਦਰਵਾਜ਼ਾ ਬੰਦ ਕਰ ਦੇ, ਇਧਰੋਂ ਖੋਲਦੇ ਤੇ ਸਾਰਿਆਂ ਨੇ ਮੂੰਹ ਐ ਸਰੋਕ ਕਰ ਲਈ ਚੀਜ਼ਾਂ। ਕਿੱਥੇ ਸੀ ਹਿਜਰਤ ਤੇ ਕੀਤੀ? ਮੈਂ ਕਿਹਾ ਕੀ ਹੋਇਆ? ਕਹਿੰਦਾ ਸਾਹ ਜੀ ਉਹ ਘਰ ਛੋਟਾ ਬਹੁਤ ਸੀ। ਛੋਟੇ ਮੂੰਹ ਚੇਂਜ ਮਾਰਿਆ ਜਿਹੜੀ ਹਰ ਸ਼ੈ ਦੀ ਐ ਨੂੰ ਮੂੰਹ ਨਾਲ ਤਾਂ ਐ ਨੂੰ ਕਰ ਲਿਆ ਤੇ ਕਹਿੰਦਾ ਆਹ ਠੀਕ ਆ ਯਾਰ, ਖੁੱਲਾ ਖੁੱਲਾ। ਐ ਨਹੀਂ ਬਦਲੀ ਬਸ। ਆਹੋ ਨਹੀਂ ਇਸ ਤਰ੍ਹਾਂ ਹੀ ਹੈ ਯਾਰ। ਨਾਲੇ ਜਦੋਂ ਤੁਸੀਂ ਛੋਟੇ ਨੇ ਜੀ ਨਰਸਰੀ ਪਪਰੀ ਨਹੀਂ ਸੀ ਚੱਲਦਾ ਹੁੰਦਾ। ਆਹੋ ਚੱਲਦਾ ਹੁੰਦਾ ਅਸੀਂ ਸੀ। ਕੱਚੀ ਪੱਕੀ ਇਹ ਵੱਡਾ ਝੂਠਾ। ਉਦੋਂ ਕੱਚੀ ਦੋ ਅਵਲ ਦੋ ਪੱਕੀ ਪੱਕੀ ਬਸ। ਕੱਚੀ ਪੱਕੀ ਉਹ ਕਹਿਣਾ ਚੱਲਦਾ ਕੱਚੀ ਪੱਕੀ ਦਰਮਿਆਨੀ। ਕੱਚੀ ਪੱਕੀ ਪਹਿਲੀ ਕਲਾਸ। ਪਹਿਲੀ ਦੂਜੀ ਮੈਂ ਵੀ ਪੜਿਆ ਤੀਜੀ ਸਾਜੂ ਕਹਿੰਦਾ। ਚੌਥੀ। ਇੱਕ ਸਾਲ ਚ 2 ਕਲਾਸਾਂ ਵੀ ਮੈਂ ਕੀਤੀਆਂ ਨੇ। ਕੱਚੀ ਪੱਕੀ ਹੁੰਦੀ ਸੀ ਸਾਡੀ ਪਹਿਲੇ ਕੱਚੀ ਪੱਕੀ। ਜਿਹੜਾ ਲਾਇਕ ਸਟੂਡੈਂਟ ਹੁੰਦਾ ਸੀ ਉਹਨੂੰ 1 ਸਾਲ ਚ 2 ਕਲਾਸਾਂ ਵੀ ਕਰ ਲੈਂਦਾ ਸੀ। ਡਾਇਰੈਕਟ ਪਹਿਲੀ ਚ ਹੋ ਜਾਂਦਾ। ਤੁਹਾਨੂੰ ਨਹੀਂ ਲੱਗਦਾ ਵੀ ਕੋਈ ਕਿਸੇ ਵੀ ਤੁਸੀਂ ਨਾ ਮਤਲਬ ਚੌਥੀ ਚੋਂ ਹਾਂਜੀ ਤੁਸੀਂ 1 ਸਾਲ ਚ 2 ਕਲਾਸਾਂ ਕਰ ਲਈਆਂ, 6ਵੀਂ ਚ ਹੋ ਗਏ। ਅੱਛਾ ਇਹਦੇ 55 6 ਮਹੀਨੇ ਬਾਅਦ ਕਹਿੰਦਾ ਜੀ ਮੈਂ ਓਕੇ ਆ, ਮੈਂ ਇਹਦੇ ਇਮਤਿਹਾਨ ਦਵਾਂਗਾ, ਮੈਨੂੰ ਪਤਾ ਉਹ ਭਾ ਕੇ ਤੇ 2 ਯਾਨੀ ਸਿੱਧਾ 6ਵੀਂ ਚ। ਅੱਛਾ ਉਸਤਾਦ ਜੀ ਤੁਹਾਡਾ ਮਜ਼ਮੂਨ ਕਿਹੜਾ ਸੀਗਾ ਉਰਦੂ ਚ? ਛੋਟੀ ਜਿਹੀ ਕੱਚੀ ਦੇ ਵਿੱਚ ਮੇਰਾ ਸੀ ਬੁਲਬੁਲ ਕਾ ਬੱਚਾ ਕਾਤਾ ਤੱਕ ਗਿਚੜੀ। ਸਾਡੇ 5ਵੀਂ ਤੱਕ ਮੇਰੇ ਸਕੂਲ ਚ ਇੰਗਲਿਸ਼ ਹੀ ਨਹੀਂ ਸੀਗੀ ਨਹੀਂ ਮੈਂ ਕਦੋਂ ਇੰਗਲਿਸ਼ ਕਿਹਾ ਤੇ ਬੁਲਬੁਲ ਦਾ ਬੱਚਾ। ਮਜ਼ਮੂਨ ਸਾਡਾ ਹੁੰਦਾ ਸੀ ਉਰਦੂ। ਇਹ ਹਮਾਰਾ ਸਕੂਲ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਬਸ ਇਦਾਂ ਦੇ ਮਜ਼ਮੂਨਾਂ ਦਾ ਯਾਦ ਹੀ ਨਹੀਂ ਕਿ ਕਿਹੜੇ ਇੱਕ ਹੋਰ ਸੀਗਾ ਕਿ ਉਹ ਬਾਜ਼ਾਰ ਸਾਡਾ ਸੇ ਪੜ੍ਹਾਈ ਗੁਜ਼ਰ ਦਾ ਰਹਾ ਧਿਆਨ ਹੁੰਦਾ ਥਾ। ਸੀ, ਅਸੀਂ ਮਜ਼ਮੂਨਾਂ ਤੇ ਗੌਰ ਨਹੀਂ ਸੀ ਕਰੀ। ਨਾਲੇ ਨਹੀਂ, ਉਦੋਂ- ਉਦੋਂ ਪੀਰੀਅਡ ਪੜ੍ਹਾਈ ਲੱਗਦੇ ਹੁੰਦੇ। ਨਹੀਂ ਉਸਤਾਦ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਸਾਡਾ ਪੜ੍ਹਾਈ ਵੱਲ ਧਿਆਨ ਹੁੰਦਾ ਸੀ, ਸਾਨੂੰ ਮਜ਼ਮੂਨਾਂ ਦਾ ਨਹੀਂ ਪਤਾ। ਅਸੀਂ ਪੜ੍ਹਨ ਜਾਂਦੇ ਸੀ, ਅਸੀਂ ਕਿਹੜਾ ਉੱਥੇ ਮਜ਼ਮੂਨਾਂ ਦਾ ਕੋਈ ਉਹ ਹਿਸਾਬ। ਮਜ਼ਮੂਨ ਹੀ ਪੜ੍ਹਾਈ ਵੀ ਉਹੀ ਹੈ। ਉਹ ਇੱਕ ਸੀਗੀ ਉਹ ਬਾਜ਼ਾਰ से गुजर रहा था, उसने एक बाबा को देखा वो लाठी टक टक कर रही थी। ज़ईफ़ वाली। यार हाँ, बड़े वो सीगे ज़ईफ़ सी अंदर एक पाजी। बुलबुल का बच्चा खाता था खिचड़ी। ਤਾਜਦੀਨ ਪੜਾਈ ਤਾਜਦੀਨ ਕੱਲਾ ਪੜਾਈ ਕੱਲਾ ਬੋਲੋ, ਸਾ ਲਿਓ ਮੇਰਿਓ। ਤਾਜਦੀਨ ਪੜਾਈ ਮੈਂ ਕਸ਼ਤੀ ਥੀ ਫਾਲਤੂ ਕੌਣ ਮੇਲਾ ਸ਼ਾਲਾ ਮਾਰਕਾ ਮਰੀ ਕੀ ਸੈਰ। ਇਹ ਤੇ ਕੱਲ ਦੀਆਂ ਗੱਲਾਂ ਦੱਸ ਦੇ ਵਾ। ਭਾਈ ਨੂੰ ਸਰਈਆ ਕੀ ਦਿਆਨਤਦਾਰੀ। ਸਰੀਆ ਕੀ ਲੈ ਦਿਆਨਤਦਾਰੀ। ਦੱਸ ਲੈ ਸਰਈਆ ਕੀ ਦਿਆਨਤਦਾਰੀ ਇਹ ਕੀ ਸੀ? ਉਹ ਉਸਤਾਦ ਜੀ ਉਸ ਕੁੜੀ ਨੇ ਉਰਦੂ ਦੇ ਵਿੱਚ ਨਾ ਨਾ ਸਾਡੀਆਂ ਸ਼ਰਮੋ ਹਯਾ ਵਾਲੀਆਂ ਕਿਤਾਬਾਂ ਸੀ, ਕਿਸੇ ਦੀ ਧੀ ਭੈਣ ਦਾ ਨਾਂ ਨਹੀਂ ਸੀ ਹੁੰਦਾ ਸਾਡੀਆਂ ਵੀ ਕਿਤਾਬਾਂ। ਹੈ ਸੀ। ਉਹ ਉਹਦੀ ਇਮਾਨਦਾਰੀ ਦੀ ਕਹਾਣੀ ਹੈ। एक सी माँ का हुक्म, एक सोया हुआ महल। ਇੱਕ ਸੀਗਾ ਸਾਜੀ ਮੈਂ ਆਲੂ ਨਹੀਂ ਖਾਊਂਗੀ, ਉਹ ਵੀ ਦੱਸੋ। ਚਲੋ ਇੱਕ ਉਹ ਸੀ ਮੈਂ ਪੰਜਾਬ ਨਹੀਂ ਜਾਊਂਗੀ। ਓ ਯਾਰ ਇੱਕ ਉਹ ਸੀ ਘਰ ਕਬ आओगे। ਉਹ ਅਸੀਂ ਮਰੀ ਕੀ ਸੈਰ ਵਿੱਚ ਖਾਈਓ ਦਾ ਜ਼ਿਕਰ। ਇੱਕ ਉਹ ਸੀ ਕਿ ਮੇਰੇ ਕਰਨਲ ਜੀ ਬਣਾਏਗੇ। एक सी देवदास। ਹਾਂ ਕੱਲ ਇਕੱਠੇ ਤਿੰਨੇ ਚਾਰੇ ਇਕੱਠੇ ਬੋਲਿਆ ਕਰੋ ਤਾਂ ਕਿ ਇੱਕੋ ਵਾਰੀ ਆਵਾਮ ਤੱਕ ਪਹੁੰਚੇ ਗੱਲ ਕੱਲੀ ਕੱਲੀ। उस्ताद जी गल पता की है, मैं जी गल करना बेटा जी कुछ भी ले लो, जुल्म भी ले लो, सब कुछ ले लो, लेकिन डबल मोड़ना है। मतलब है कि उस्ताद जी समझाया है कि अगर देखो ना एक होटल तो उस्ताद जी वड़न नहीं सी दिता, वो होटल खरीदया सी ਕਿੰਨੇ ਦਾਦਾ ਦਾਦਾ ਜੀ ਜੀ। ਓ ਯਾਰ ਤੁਸੀਂ ਕੀ ਆਪਣੇ ਦਾਦੇ ਦੂਦੇ ਲੈ ਕੇ ਇੱਥੇ ਆ ਜਾਂਦੇ ਆ ਨਾ ਯਾਰ? ਕਰੋ ਉਸਤਾਦ ਟਗੇ ਜੀ। ਦੇ ਬੰਦੇ ਨਹੀਂ ਸੀ ओ ਉਹ ਤੁਸੀਂ। भाई जी की ਓ ਯਾਰ ਮੈਨੂੰ ਪਤਾ ਵਾ। ओ ਤੁਹਾਨੂੰ ਕੀ ਪਤਾ ਵਾ ਕੀ ਹੋ ਗਿਆ ਉਹ ਜੀ? ਵੜ ਯਾਰ ਦਾਦੇ ਤੁਹਾਡੇ। ਦਾਦਾ ਜੀ ਨੇ ਹੋਟਲ ਖਰੀਦ ਲਿਆ, ਉਹਨਾਂ ਨੂੰ ਵੜਨ ਓ ਯਾਰ ਕੱਖ ਵੀ ਨਹੀਂ ਸੀ। ਨਹੀਂ, ਉਹ ਇਹਦਾ ਘਰ ਤੇ ਵੇਖ ਲਾ ਕਿਹੜਾ ਵੀ 4 ਪੌੜੇ ਉੱਤਰ ਕੇ ਵਿਹੜੇ 'ਚ ਜਾਂਦਾ ਬੰਦਾ ਫੇਟੇ ਮੂੰਹ। ਲੋਕੀ ਚੜ ਕੇ ਜਾਂਦੇ ਆ। ਉਹਦਾ ਘਰ ਦਾ ਤੇ ਹਿਸਾਬ ਲਾ ਲਾ। ਆ ਪਾਕਿਸਤਾਨ ਇੰਡੀਆ ਥੋੜੇ ਦਾਦੇ ਦੀ ਪਲੈਨਿੰਗ ਦੀ ਵੇ ਤੋਂ ਲੈਦਾ ਉਹ ਹੋਇਆ ਜਿੱਡਾ ਨੀਵਾ ਘਰ ਆ, ਜਿੱਥੋਂ ਪਾਣੀ ਨਹੀਂ ਆਉਂਦਾ ਉਦੋਂ ਤੋਂ ਫੁੱਟ ਉੱਤੇ ਮੋਟਰ ਲੱਗੀ। ਚੋਰ ਆਏ ਇਹਨਾਂ ਦੇ ਘਰ ਤੇ ਮਾਂ ਜੀ ਕਹਿ ਰਹੇ ਪੁੱਤ ਸੱਟ ਨਾ ਲਵਾ ਲਿਓ। ਆਹ ਲੈ ਲੈ। ਸਾਡੀ ਏਡਾ ਨੀਵਾ ਘਰ ਵਾ, ਮੋਟਰ ਹੋਰ ਨੀਵੀਂ ਲੱਗੀ ਆ। ਕੱਖ ਵੀ ਨਹੀਂ ਐ ਵੀ ਦਾਦੇ ਆਪਣੇ ਨੂੰ ਬਿਲਟ ਅਪ ਦੇਈ ਜਾ ਰਿਹਾ, ਉਹਦਾ ਪਤਾ ਹੀ ਕੋਈ ਨਹੀਂ, ਉਹਦਾ ਕੋਈ ਹਿਸਾਬ ਕਿਤਾਬ। ਉਹ ਬਾਤ ਕਰੋ ਉਸਤਾਦ ਜੀ, ਸ਼ਹਿਨਸ਼ਾਹਾਂ ਤਰ੍ਹਾਂ ਗੁਜ਼ਾਰਿਆ ਜ਼ਿੰਦਗੀ, ਬਣਾਇਆ ਕੁਛ ਵੀ ਨਹੀਂ। ਯਾਨੀ ਕਿ ਅੱਛਾ ਖਾਦਾ, ਅੱਛਾ ਸਿਸਟਮ, ਅੱਛਾ ਕੀਤਾ। ਵੇਖ ਲਓ ਪਾਣ ਲਾਣ ਵੇਖ ਉਹ ਲਓ। ਯਾਰ ਭਾਣੇਦਾਰ ਨਹੀਂ ਸੀ ਕਿ ਸ਼ਹਿਨਸ਼ਾਹ ਫਿਰਦਾ ਹੁੰਦਾ ਜ਼ੰਜੀਰੀ ਕਲਮਾ ਵਾਲਾ। ਉਹ ਟਾਈਮ ਗੁਜ਼ਾਰਿਆ ਦਾਦਾ ਜੀ ਨੇ। ਸਾਜੀ ਸਾਡਾ ਘਰ ਚਲੋ ਠੀਕ ਆ ਭਾਈ ਭਾਈ ਫੈਸਲ ਹੁੰਦਾ ਏਡਾ ਨੀਵਾ ਘਰ ਆ। ਸਾਡੇ ਘਰਾਂ 'ਚ ਵੜੀਏ ਨਾ ਕਹਿੰਦੇ ਲੰਘਿਆ ਇਹਨਾਂ ਕਰ ਕੇ ਉਤਰੇ ਆਹ ਸਾਜੀ ਇੰਨਾ ਨੀਵਾਂ ਘਰ ਆ, ਟੂਟੀ ਨਹੀਂ ਲਵਾਉਂਦੇ।
ਸਲਵਾਰਾਂ ਲਵਾਉਂਦੇ ਆ ਫਲਵਾਰਾ ਇਹਨਾਂ ਨੀਵਾ ਘਰ ਬਾਹਰ ਬੈਲ ਹੋਈ ਜਿੱਦਾਂ ਕਹਿੰਦੇ ਕੌਣ ਆ? ਬੈਲ ਕਿੱਥੇ? ਬੈਲ ਤੇ ਹੁੰਦੀ ਨਹੀਂ। ਉਹ ਬੇਸਮੈਂਟ ਕੱਪੜੇ ਦਾ ਪਰਦਾ ਹੀ ਖੜਕਾ ਦਿੰਦੇ ਲੋਕੀਆਂ। ਉਸਤਾਦ ਜੀ ਬਾਹਰੋਂ ਉਹਦੀ ਸਰਸਰਾਹਟ ਨਾਲ ਇਹਨਾਂ ਨੂੰ ਪਤਾ ਲੱਗਦਾ ਬਾਹਰ ਕੋਈ ਆਇਆ। ਇਹਨਾਂ ਘਰ ਪਰੌਣੇ ਆਣ ਨਾ ਉਸਤਾਦ ਜੀ, ਉਹ ਸਲਵਾਰ 'ਚ ਫੂਕ ਮਾਰ ਕੇ ਛਾਲ ਮਾਰਦੇ ਅੰਦਰ। ਨਹੀਂ ਕੁਝ ਵੀ ਨਹੀਂ ਐਵੇਂ ਤਦੋਂ ਕਦੀ ਉਹ ਸ਼ੁਰੂ ਹੋ ਜਾਂਦਾ ਆਪਣੇ ਦਾਦੇ ਦਾ, ਕਦੀ ਉਹ ਸਾਲਾ ਸ਼ੁਰੂ ਹੋ ਜਾਂਦਾ, ਕਦੀ ਉਹ ਹੈ। ਤੁਸੀਂ ਕੱਖ ਨਹੀਂ, ਕਿਸੇ ਨੂੰ ਨਹੀਂ ਦੇ ਕੇ ਗਏ ਦਾਦੇ ਤੁਹਾਡੇ ਵੀ ਮੇਰਾ ਦਾਦਾ ਵੀ ਭਾਈ ਠੀਕ ਆ। ਮੈਂ ਦੱਸਿਆ ਵੀ ਮੇਰਾ ਦਾਦਾ ਇਦਾਂ ਦਾ ਵੀ ਆ, ਮੈਂ ਤੁਹਾਨੂੰ ਦਿਖਾ ਸਕਦਾ ਮੇਰੇ ਦਾਦੇ ਦੇ ਆਹ ਘਰ ਸੀ ਭਾਜੀ, ਆ ਉਹਦੀ ਪ੍ਰਾਪਰਟੀ ਸੀ, ਆ ਮੇਰੇ ਚਾਚਿਆਂ ਨੂੰ ਦੇ ਗਿਆ। ਵੀ ਇੱਕ ਤਰਤੀਬ ਨਜ਼ਰ ਆਉਂਦੀ ਹੈ। ਤੁਹਾਡਾ ਦਾਦਾ ਤੁਹਾਡੇ ਤੋਂ ਸ਼ੁਰੂ ਹੁੰਦਾ ਗੱਲ 'ਚ, ਸਕ੍ਰਿਪਟ 'ਚ ਦਾਦਾ ਵਾ, ਸਕ੍ਰਿਪਟ 'ਚ ਹੀ ਮੁੱਕ ਜਾਂਦਾ। ਫਿਜ਼ੀਕਲੀ ਉਹਦਾ ਕੋਈ 50 ਰੁਪਏ ਨਹੀਂ ਹੈਗੇ। वो तुसी गल नहीं सुनी कि औलाद अगर अच्छी है तो माल जमा करने की क्या जरूरत? ਉਹ ਭਾਈ ਨੇ ਲਾਦ ਵੀ ਅੱਛੀ ਨਹੀਂ ਨਾ, ਦਿਲ ਕਰੇ ਤੁਹਾਡਾ ਦਾਦਾ ਪੌਂਡਾ ਪੀ ਕੇ ਫੌਤ ਹੋਇਆ ਹੋਵੇ ਤੇ ਤੁਸੀਂ ਤਾਰੀਫਾਂ ਕਰੀ ਆ। ਆਹ ਇਹਦਾ ਨਹੀਂ ਘਰ ਆ। तेरा तो जंगजू सी ना ਮੈਂ ਤਾਂ ਗੱਲ ਕੀਤੀ ਨਹੀਂ ਭਾਜੀ, ਇਸ ਤਾਂ ਐਵੇਂ ਦਾਦਾ ਚੰਗੇ ਭਲੇ ਸਾਡੇ ਸ਼ੋਅ 'ਚ ਵਾੜ ਦਿੰਦਾ। ਮੈਂ ਗੱਡੀ ਵੱਜੀ ਮੇਰੇ ਦਾਦੇ 'ਚ, ਉਹਨੇ ਕਿਹਾ ਵੀ ਝਰੀਟ ਦੇ ਪੈਸੇ ਦੇਵਾਂ ਜਾਂ ਗੱਡੀ ਦੇ ਪੈਸੇ ਦੇ ਦੇਵਾਂ। ਉਹਨੇ ਕਿਹਾ ਝਰੀਟ ਦੇ ਪੈਸੇ ਦੇਵਾਂ ਜਾਂ ਗੱਡੀ ਦੇ ਪੈਸੇ ਦੇ ਦੇਵਾਂ। ਉਹਨੇ ਕਿਹਾ ਗੱਡੀ ਦੇ ਪੈਸੇ ਦੇ ਦੇ। ਮੇਰੇ ਦਾਦੇ ਨੇ ਇੰਜ ਪੈਸੇ ਕੱਢੇ ਇੰਜ। ਤੇਰਾ ਦਾਦਾ ਉੱਥੇ ਕਿੱਧਰ ਨਹੀਂ ਠਹਿਰ मिर्जा ਜਾ अब्दुल ਓਏ ਸਾਲਿਆ ਮੇਰਿਆ, ਗੱਡੀ ਵਾਲਾ ਹਮੇਸ਼ਾ ਗੱਡੀ 'ਚ ਵੱਜਦਾ ਵਾ। गड्डी वाला गड्डी की वजह है। ਕਿਹੜਾ ਤੇਰਾ ਦਾਦਾ ਰੋਡ ਤੇ ਖਲੋਤਾ ਨੁੱਕਰ ਚੋਂ ਚ ਗੱਡੀ ਮਾਰਦੀ। ओए गड्डी ते जान सी ते गड्डी वजी सामने हो। ਅੱਛਾ ਮੇਰੇ ਕੋਲ ਲਿਖਾ ਅੱਛਾ ਦਿੱਤਾ। ਤੇਰੇ ਦਾਦੇ ਕੋ ਵੀ ਗੱਡੀ ਸੀ? हाँ जी गड्डी दे नाल गड्डी वजी, ए मैं कह रहा। ਵਾਲੇ ਸੀਗੇ ਉਸਤਾਦ ਜੀ। ਉਸਤਾਦ ਜੀ ਇਹਦੇ ਖਾਨਦਾਨ 'ਚ ਕਿਸੇ ਨੇ ਅਗਰ ਕੋਈ ਤਬਈ ਮੌਤ ਮਰਿਆ, ਮੈਨੂੰ ਕਿਸੇ ਨੂੰ ਪਾਲ ਲੜਿਆ ਵਾ, ਕਿਸੇ ਨੇ ਖੁਦਕੁਸ਼ੀ ਕੀਤੀ ਆ, ਕਿਸੇ ਨੂੰ ਕੁੱਤਾ ਵੱਢ ਗਿਆ ਵਾ, ਕੋਈ ਹਲ ਗਿਆ ਵਾ, ਕੋਈ ਪਾਗਲ ਹੋ ਕੇ ਮਰਿਆ ਵਾ। ਤੁਹਾਨੂੰ ਦੱਸਣਾ ਕੋਈ ਤਬਈ ਮੌਤ ਨਾ ਮਰਿਆ ਵਾ। ਕਿਸੇ ਨੇ ਗਲਤ ਖੂਨ ਲਵਾ ਲਿਆ ਕਿਸੇ ਨਸ਼ਈ ਦਾ, ਕਿਸੇ ਨੇ ਬੱਚਾ ਚੁੰਮ ਲਿਆ, ਉਹ ਮਰ ਗਿਆ ਤੜਫ ਕੇ। ਇਹ ਹਾਲਾਤ ਜਰਾਸੀਮ ਨਾਲ। ਉਹੀ ਇਹਨਾਂ ਦੇ ਦਾਦਾ ਜੀ ਨੇ ਕਿਹਾ ਗੱਡੀ ਦੇ ਪੈਸੇ ਦਵਾਂਗੇ ਝਰੀਟ ਦੇ। ਉਹ ਕਹਿੰਦੇ ਗੱਡੀ ਦੇ। ਕਹਿੰਦਾ ਭਾਜੀ ਮੈਂ ਤੇ ਕੈਲੰਡਰ ਆ, ਉਹ ਡਰਾਈਵਰ ਨੂੰ ਹੈਲਪਰ ਆ। ਜੇ ਇਹਨਾਂ ਦਾ ਦਾਦਾ ਤੇ ਗੱਡੀ ਵਾਲਾ ਦੋਵੇਂ ਪੈਦਲ ਹੀ ਵੱਜੇ ਤੇ ਖਲੋਤੀ ਗੱਡੀ ਤੋਂ ਰੌਲਾ ਬਣਾ ਲਿਆ। ਜਿਹੜੀ ਪਰੇ ਖੜੀ ਸੀ ਕਿਸੇ। ਲੇਕਿਨ ਹੋਟਲ ਵਾਲਾ ਵਾਕਿਆ ਸੱਚਾ ਉਸਤਾਦ ਜੀ, ਉਹਨਾਂ ਨੇ ਵੜਨ ਨਹੀਂ ਦਿੱਤਾ। ਇਹਨਾਂ ਦੇ ਦਾਦਾ ਜੀ ਨੇ ਖਰੀਦ ਲਿਆ ਹੋਟਲ, ਉਹਨਾਂ ਨੇ ਫੇਰ ਵੀ ਵੜਨ ਨਹੀਂ ਦਿੱਤਾ। ਸੱਚੀ ਮੁੱਚੀ ਮੱਕੀ ਮਾਰਕੀਟ ਦੇ ਬਾਹਰ ਨਾ ਰਾਤ ਨੂੰ ਸਾਹਮਣੇ ਗੱਡੀਆਂ ਖੜੀਆਂ ਹੁੰਦੀਆਂ ਤੇ ਉਹ ਵਾਕਈ ਕਰੈਕਟਰ ਇਦਾਂ ਦਾ ਸੀ, ਕੋਈ ਨੌਸਰਬਾਜ਼ ਨਟਵਰ ਲਾਲ ਟੈਪ, ਲੇਕਿਨ ਫਿੱਕਾ ਸੀ। ਵੀ ਗੱਡੀ ਏਦਾਂ ਵੱਜੀ ਆ ਵੀ ਐ ਕਰਕੇ ਬਸ। ਤੇ ਉਹਨੇ ਮੈਨੂੰ ਅੱਗੋਂ ਵੱਜੀ ਉਹਦੀ ਗੱਡੀ ਦੇ ਅਗਲੇ ਬੰਪਰ ਤੇ। ਤੇ ਉਹ ਮੈਨੂੰ ਕਹਿੰਦਾ, ਮੈਂ ਥੱਲੇ ਉਤਰਿਆ ਤੇ ਕਹਿੰਦਾ ਐ ਕੀ ਕੀਤਾ ਭਾਜੀ? ਐ ਦੇਖੋ ਐ ਗੱਡੀ ਖੜੀ ਹੈ ਤੇ ਸਾਈਡ ਵਾਲ ਕਹੀਦਾ ਐ ਦੇਖੋ ਇੱਧਰ ਐ ਕੀ ਕਰ ਦਿੱਤਾ। ਓਏ ਪਿੱਛੇ ਸੇ ਨਾ ਪਾ। ਮੈਂ ਉਹਦੇ ਦੇਖ, ਮੈਂ ਕਿਹਾ ਤੂੰ ਪਾਗਲ ਆ। ओ मीटर भी इंटैब। ਮੈਂ ਕਿਹਾ ਤੂੰ ਪਾਗਲ ਆ। ਆਹ ਮਿਸਟਰ ਬੀਨ ਜੈਨੂਅਨ ਪਤਾ ਨਹੀਂ ਉਹਨੇ ਨਸ਼ਾ ਕੀਤਾ। ਕਹਿੰਦਾ ਤੂੰ, ਮੈਂ ਕਿਹਾ ਤੂੰ ਪਾਗਲ ਆ। ਆ ਗੱਡੀ ਤੇ ਮੇਰੀ ਆਹ ਖੜੀ ਆ, ਆਹ ਲੱਗੀ ਆ, ਇੱਥੇ ਵੱਜੀ ਆ, ਉੱਥੇ ਝਰੀਟ ਹੈ ਕੋਈ ਨਹੀਂ। ਇੰਜ ਜਾ ਕੇ ਜਿਹੜੀ ਡਰਾਈਵਰ ਦਰਵਾਜ਼ੇ ਦੇ ਅੱਗੇ ਜਿਹੜਾ ਉਹ ਪੀਸ ਲੱਗਾ ਹੁੰਦਾ, ਉੱਥੇ ਮੈਨੂੰ ਕਹੀ ਜਾਵੇ ਆ ਦੇਖੋ ਐ ਵੀ ਨਹੀਂ। ਕਹਿੰਦਾ ਤੁਸੀਂ ਇੱਧਰੋਂ ਜਦੋਂ ਇੰਜ ਆਏ ਉਦੋਂ ਇੱਥੇ ਵੱਜੀ, ਐ ਇੱਧਰੋਂ ਵੱਜੀ, ਇੱਧਰੋਂ ਵੱਜੀ। ਉਹ ਦਿਲ ਕਰੇ ਅੰਦਰ ਨਹੀਂ ਚਲਾ ਗਿਆ ਗੱਡੀ ਦੇ। ਆਹ ਬੋਨਟ ਨਹੀਂ ਖੋਲ ਲਿਆ ਵੀ ਇਹਦੇ ਰਿੰਗ ਪਿਸਟਨ ਵੀ ਜਿਹੜੇ ਤੁਸੀਂ ਖਰਾਬ ਕਰਤੇ। ਹਾਂ ਵੀ ਫਰਕ ਉਹ ਇੰਨਾ ਸ਼ੁਗਲ ਉੱਥੇ। ਮੈਂ ਕਿਹਾ ਜਾ ਕੰਮ ਕਰ। ਸਿਆਣੇ ਬੰਦੇ ਦੱਸਦੇ ਕਿ ਇਹਦੇ ਦਾਦੇ ਦੇ ਇੱਥੇ ਕਾਲਾ ਨਿਸ਼ਾਨ ਹੁੰਦਾ ਸੀ। ਬਾਅਦ ਚ ਪਤਾ ਲੱਗਾ ਇਮਰਾਨ ਹੋਟਲਾਂ ਨੇ ਚਮਚਾ ਮਾਰਿਆ ਹੋਇਆ ਸੀ, ਕਿਤੇ ਬੋਟੀ ਨੂੰ ਹੱਥ ਲਾਣ ਕੇ ਆਹ ਪਰਛਾ ਮਾਰਿਆ ਵਾ। ਤੇ ਇਹ ਲੋਕੀ ਇਹ ਕਹਿੰਦੇ ਗਾਲੀ ਬਣੀ ਸੀ ਉਹਦੇ। ਇਹਦੀ ਦਾਦੀ ਨੇ ਤੋਤਾ ਰੱਖਿਆ ਸੀ। अच्छा ਹਾਂਜੀ ਉਹ ਕੋਈ ਲੋਕੀ ਕਹਿੰਦੇ ਲਿਆਓ ਜ਼ਨਾਨੀ ਵਾਲਾ ਤੋਤਾ ਬਾਹਰ ਕੱਢ ਕੇ। ਤੋਤਾ ਫ੍ਰੀ ਇਹਨਾਂ ਕੱਲ ਸੀ ਦਾਦੀ ਨੇ। ਉਹ ਸਿੱਧਾ ਕਹੇ ਨਹੀਂ ਚੋਰੀ ਨਹੀਂ ਪਾਉਣੀ। ਤੋਤਾ ਲੈ ਆ। ਤੋਤੇ ਨੂੰ ਸਵੇਰ ਸ਼ਾਮ ਵਿਚਾਰੇ ਨੂੰ ਸੌਣ ਨਹੀਂ ਦੇ ਰਿਹਾ। ਉਹਨੂੰ ਹਲਕੇ ਲਈ ਉਂਗਲ ਮਾਰ ਕੇ ਕਹੀ ਜਾ ਰਿਹਾ ਪਹਿਲੇ ਕਹਿ ਮੀਆਂ ਮਿੱਠੂ ਫੇਸ ਆਉਂਦਾ ਹੋਊ, ਪਹਿਲੇ ਕਹਿ ਮੈਨੂੰ। ਐਂਡ ਉਹਨੇ ਮੂੰਹ ਤੇ ਥੁੱਕਦਾ ਤੋਤਾ। ਸਾਰੀ ਫੈਮਿਲੀ ਗੂੰਗਿਆਂ ਦੀ ਸੀ ਤੇ ਬੋਲਣ ਵਾਲਾ ਤੋਤਾ ਲੈ ਆਏ। ਤੂੰ ਦੇਖ ਰਿਹਾ ਵੀ ਮੈਨੂੰ ਕੌਣ ਸਿਖਾਊਗਾ? ਮੈਨੂੰ ਕੋਈ ਮੀਆਂ ਮਿੱਠੂ ਹੀ ਨਹੀਂ ਕਹਿ ਰਿਹਾ। ਮੈਨੂੰ ਕੋਈ ਮੀਆਂ ਮਿੱਠੂ ਨੇ ਕਹਿ ਰਿਹਾ। ਯਾਰ ਮੀਆਂ ਮਿੱਠੂ ਨੇ ਗੁੱਸਾ ਕੀਤਾ ਹੋਇਆ ਕਿਧਰ। ਕਹਿੰਦਾ ਭਾਈ, ਕਹਿੰਦਾ ਮੈਨੂੰ ਡੇਲੀ ਅਮਰੂਦ ਪਾਉਂਦੇ ਤੇ ਕਿਤੇ ਕਹਿੰਦਾ ਨਮਾਜ਼ ਸੁਣਾ। ਡੇਲੀ ਅਮਰੂਦ ਪਾਉਂਦੇ। ਅੱਛਾ ਸਾਰੀ ਫੈਮਿਲੀ ਗੂੰਗਿਆਂ ਦੀ ਤੇ ਤੋਤਾ ਲੈਣ ਦਾ। ਤੇ ਤੋਤਾ ਉਹਨੂੰ ਸਿਖਾ ਰਹੇ ਨੇ। ਸਿੱਖਣ ਤੋਂ ਬਾਅਦ ਤੋਤਾ ਵੀ ਤਾਂ ਬੋਲ ਉਹ ਵੀ ਇੰਜ ਕਰ ਰਿਹਾ। ਤੋਤਾ ਕਰ ਰਿਹਾ ਟਲਮ ਤੇ ਰੋਟੀ ਖਾ ਲਾ। ਨਹੀਂ ਤੋਤਾ ਚੀਜ਼ਾਂ ਕਰਦਾ ਸੀ, ਸਾਰੇ ਗੂੰਗੇ ਸੀ। ਤੋਤਾ ਨੇ ਗਾਲ ਕੱਢ ਕੇ ਮੂੰਹ ਪਰਾਂ ਕਰਦਾ ਸੀ। ਸਾਰਾ ਘਰ ਗੁੰਗਾ ਸੀ ਤੇ ਬੋਲਣ ਵਾਲਾ ਤੋਤਾ ਲਿਆਂਦਾ ਤੇ ਤੋਤਾ ਪੂੰਛ ਦੇ ਭਾਰ ਬਹਿ ਕੇ ਹੱਥ ਨਾਲ ਚਾਲੇ ਕਰਨ। ਲੱਤਾਂ ਦੇ ਨਾਲ ਲੈ ਕਰ। ਤੋਤਾ ਬਾਹਰ ਕਹਿੰਦੇ ਸਾਡੇ ਮਾਲਕ ਬੇਜ਼ਬਾਨ ਆ। ਸਾਰੀ ਫੈਮਿਲੀ ਗੂੰਗਿਆਂ ਦੀ ਸੀ। ਤੋਤਾ ਲੈ ਤਾਂ ਬੋਲਣ ਵਾਲਾ, ਉਹਨੂੰ ਖਬਰਾਂ ਸੁਣਾ ਗਏ। ਬਾਹਰੋਂ ਕਿਸੇ ਕੋਲੋਂ ਰਿਕਾਰਡ ਕਰਵਾ ਕੇ ਲਿਆਇਆ ਮੀਆਂ ਮਿੱਠੂ, ਉਹਨੂੰ ਸੁਣਾ ਰਿਹਾ ਪਲੇ ਕਰ ਕਰ। ਤੇ ਅੱਛਾ ਤੇ ਦੂਜੀ ਗੱਲ ਆ, ਜਦੋਂ ਉਹ ਬੋਲ ਵੀ ਪਿਆ
ਤੇ ਫੇਰ ਪਤਾ ਨਹੀਂ ਲੱਗਣ ਦਿਆ ਵੀ ਕੀ ਕਹਿੰਦੇ ਆ। ਉਹਦੀ ਚੁੰਝ ਜਲਦੀ ਵੇਖ ਕੇ ਅਸੀਂ ਜਾ ਰਹੇ ਸਾਰੇ। ਏਡਾ ਮਾੜਾ ਤੋਤਾ ਲਿਆਂਦਾ ਗਾਨੀ ਵਾਲਾ, ਉਹਨੇ ਪਿੰਜਰੇ 'ਚ ਆਪਣੀ ਛਪੀ ਹੋਈ ਗਾਨੀ ਫਸਾ ਲਈ। ਗਾਨੀ ਵਾਲਾ ਤੋਤਾ ਲੈ ਕੇ ਆਇਆ ਸਸਤਾ, ਬਾਰਿਸ਼ ਪਈ ਤੇ ਸਾਰੀ ਗਾਨੀ ਚੋਂ ਕਿੱਥੇ ਆ ਗਈ। ਉਹ ਲਾਲ ਰਬਟ ਹੀ ਉਹਦੀ ਧੌਣ ਚ ਪਾ ਕੇ ਕਹੀ ਜਾਂਦੇ ਗਾਨੀ। ਲਾਲ ਰਬਟ। ਤੋਤਾ ਏਡਾ ਮਾੜਾ ਤੋਤਾ ਲਿਆਂਦਾ, ਤੋਤਾ ਨਹਿਰ 'ਚ ਡੁੱਬਣ ਡਿਆ ਤੇ ਉਹ ਆਪਣੀ ਅਸਲੀ ਛਪੀ ਹੋਈ ਗਾਨੀ ਲਾ ਕੇ ਦੇਣਾ, ਫੜ ਲਿਆ। ਗਾਨੀ ਵਾਲਾ ਤੋਤਾ ਲੈ, ਤੋਤੇ ਨੇ ਆਪ ਜ਼ਬਾਨ ਵੱਢ ਲਈ, ਕਹਿੰਦਾ ਤੁਹਾਡੇ ਵੇਦ ਨਹੀਂ ਮੁੰਡ। ਤੋਤਾ ਲਿਆਂਦਾ ਗਾਨੀ ਵਾਲਾ, ਉਹਨੂੰ ਕਹਿੰਦੇ ਯਾਰ ਤੇਰੀ ਗਾਨੀ ਬਣੀ। ਤੋਤਾ ਕਹਿੰਦਾ ਹੋਰ ਪਾਲ ਥੁੱਕਿਆ ਕਿਸੇ ਨੇ। ਉਹ ਮੇਰੇ ਮੌਲ ਬੇਟੇ ਨੇ ਵੀ ਤੋਤਾ ਲਿਆਂਦਾ, ਉਹ ਮਰਨ ਤੋਂ ਪਹਿਲੇ ਗਾਨੀ ਲਾ ਕਹਿੰਦਾ ਮੇਰੇ ਛੋਟੇ ਮੁੰਡੇ ਨੂੰ ਦੇ ਦੇ। ਭਾਈ ਫੈਸਲੇ ਨੇ ਤੋਤੇ ਨੂੰ ਇੰਨੀ ਚੂਰੀ ਪਾਈ, ਚੂਰੀ ਪਾਉਣ ਲੱਗੇ, ਕਹਿੰਦੇ ਉਹ ਹਰੀ ਮਿਰਚ ਫੜ ਕੇ ਲਿਆ। ਨਹੀਂ ਤੋਤਾ ਲੈਣ ਦਾ, ਲੇਕਿਨ ਉਹਨੇ ਜ਼ੇਨ ਬਣਾਇਆ ਸੀ ਮੈਂ ਨਹੀਂ ਬੋਲਣਾ। ਇਹਨਾਂ ਨੇ ਚੂਰੀ ਪਾਈ, ਉਹਨੇ ਕਿਹਾ ਭਾਜੀ ਗੱਲ ਸੁਣ ਲਓ, ਐਵੇਂ ਕੱਲ ਨੂੰ ਤੁਸੀਂ ਗੱਲਾਂ ਕਰੋਗੇ ਮਹੱਲੇ 'ਚ ਇੱਧਰ ਉੱਧਰ ਕੇ ਚੂਰੀ ਪਾਈ, ਮੈਂ ਬੋਲਣਾ ਨਹੀਂ ਜੇ ਕਹਿੰਦੇ ਤੇ ਮੈਂ ਖਾ ਲੈਣਾ, ਨਹੀਂ ਤੇ ਮੈਨੂੰ ਕੋਈ ਪੁਰਾਣੀ ਮਿਰਚ ਪਾ ਦਿਓ ਭਾਈ। ਤੋਤਾ ਉਸਤਾਦ ਜੀ ਮਰਜ਼ੀ ਤੇ ਨਹੀਂ ਬੋਲਦਾ, ਤੋਤਾ ਜਿਹੜਾ ਬੋਲਣਾ ਨਾ ਨਹੀਂ ਮਰਜ਼ੀ ਨਾਲ ਨਹੀਂ ਬੋਲਦਾ, ਸਿਖਾਣਾ ਪੈਂਦਾ। ਹਾਂਜੀ ਉਸਤਾਦ ਜੀ ਤੋਤਾ ਸੁਣਦਾ ਵਾ, ਸੁਣ ਕੇ ਨਸਲਾਂ ਹੁੰਦੀਆਂ ਫੈਸਲ ਸਾਹਿਬ ਤੋਤਿਆਂ ਦੀਆਂ। ਮਿਰਚਾਂ ਖਾਓ। ਹੁਣ ਤੁਸੀਂ ਸੁਣਿਆ ਕਾਠਾ ਤੋਤਾ ਨਹੀਂ ਬੋਲਦਾ, ਨਹੀਂ ਨਾ? ਹਾਂਜੀ ਨਹੀਂ ਬੋਲ, ਕਾਠਾ ਬੋਲਦਾ ਵਾ, ਉਹ ਟੀਟੂ ਟੀਟੂ ਕਰਦਾ ਨਾ। ਨਾ 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 ਨਾ, ਉਹਦੇ ਅੰਦਰ ਗਾਨੀ ਹੁੰਦੀ ਹੈ। ਕਾਠਾ ਤਾਈ ਹੁੰਦਾ ਨਾ, ਹਾਂਜੀ ਹੈਨਾ? 100 ਰਾਵਾਂ ਦੇ ਭਾਰੀ ਆ ਨਾ ਕਿ ਬਰੀਕ ਆਦਮੀ ਗਾਨੀ ਵਾਲੇ ਤੋਤੇ ਨੇ ਤੇ ਬਾਕੀ ਕਾਠੇ ਨੇ, ਹਾਂਜੀ ਸਮਝ ਆਈ ਹੈ? ਲੇਕਿਨ ਕੋਈ ਅਤਾਈ ਇਸ ਕਿਸਮ ਦਾ ਗਾਣੇ ਚ ਲਾ ਲਓ, ਕੋਈ ਅਤਾਈ ਕੋਈ ਗਾਨੀ ਵਾਲਾ ਇਸ ਕਿਸਮ, ਯਾਨੀ ਕਾਠਾ ਇਸ ਕਿਸਮ ਦਾ ਸੁਰੀਲਾ ਨਿਕਲ ਆਉਂਦਾ ਵਾ, ਇੱਕੋ ਹੀ ਬੋਲਣ ਵਾਲਾ ਇਦਾਂ ਹੀ ਹੈ। ਇੱਕ ਤੇ ਉਹ ਗਾਨੀ ਵਾਲਿਆਂ ਨੂੰ ਵੀ ਨਹੀਂ ਖੰਗਣ ਦੇ ਰਿਹਾ। ਬਿਲਕੁਲ ਇਦਾਂ ਹੀ ਹੁੰਦਾ। ਇਹ ਹਰ ਫੀਲਡ 'ਚ ਨਿਜ਼ਾਮ ਹੈਗਾ। ਅੱਛਾ ਕੋਈ ਵੀ ਪਰਿੰਦਾ ਤੁਸੀਂ ਲਾਇਓ, ਉਹਨੂੰ ਸਿਖਾਉਣ ਦੇ ਅਗਰ ਸਿਸਟਮ ਦੇ ਵਿੱਚ ਆਇਓ ਤੇ ਫਿਰ ਅੰਜ ਚਿੜੀ ਵੀ ਬੋਲਣ ਲੱਗ ਪਏਗੀ। ਆਸਟ੍ਰੇਲੀਅਨ ਤੋਤੇ ਵੀ ਬੋਲਦੇ ਵੇਖੇ ਮੇਰੀ ਗੱਲ ਸੁਣ ਯਾਰ, ਮੇਰੀ ਗੱਲ ਸੁਣ। ਕੁਦਰਤ ਨੇ ਤੁਹਾਨੂੰ ਜਗ੍ਹਾ ਜਗ੍ਹਾ ਤੇ ਸ਼ਟਅਪ ਕਾਲ ਦਿੱਤੀ ਕਿ ਸ਼ੋਖ ਹੀ ਨਹੀਂ ਕਰਨੀ ਮੇਰੇ ਅੱਗੇ, ਮੈਂ ਜਿੰਨੂੰ ਚਾਹਾਂ ਬੁਲਾ ਦਿਆਂ। ਵਾਹ ਵਾਹ ਵਾਹ, ਸਹੀ, ਬਿਲਕੁਲ ਇਸ ਤਰ੍ਹਾਂ ਹੀ। ਉਹਨੇ ਕਿ ਮੇਰੇ ਅੱਗੇ ਆਕੜਨਾ ਨਹੀਂ, ਮਾਨ ਨਹੀਂ ਕਰਨਾ ਕਿ ਮੈਂ ਇਨਸਾਨ ਆ ਤੇ ਮੇਰੀ ਜ਼ੁਬਾਨ ਤੇ ਮੈਂ ਬੋਲਦਾ ਤੇ ਮੇਰਾ ਤਲਫੁਜ਼ ਤੇ ਮੇਰਾ ਆਲਾ ਫੜਾ ਇੰਨਾ ਕਹਿਣਾ ਇਹਦੇ ਸਰ ਆ ਪਰਿੰਦਾ ਆਲਾ ਨੂੰ ਜੋ ਕਹੇਗਾ ਤੇਰੇ ਵਾਂਗੂ ਬੋਲੇਗਾ। ਤੂੰ ਚੁੱਪ ਕਰ ਜਾਏਗਾ ਹੀ ਨਹੀਂ ਕਰੇਗਾ। ਉਹਨੇ ਤੁਹਾਨੂੰ ਦੱਸਿਆ ਕਿ ਬੇਟਾ ਨੋ ਸ਼ੋਖੀ, ਬਿਲਕੁਲ ਮੈਂ ਜੋ ਚਾਹਾਂ ਜਿੱਦ ਕੋ ਚਾਹਾਂ ਕਰਵਾ ਸਕਦਾ, ਮਾਨ ਨਹੀਂ ਕਰਨਾ। ਕਾਇਨਾਤ ਚ ਵੇਖੋ ਤੁਹਾਨੂੰ ਲੱਗੇਗਾ ਪਤਾ ਕਿ ਯਾਰ ਆ ਮੇਰੇ ਕੋ ਅੱਛਾ, ਮੇਰੇ ਕੋ ਆ ਚੀਜ਼ ਆ, ਇਹ ਤੇ ਰੱਬ ਨੇ ਹੈ ਹਰ ਜਾਨਵਰ ਚ ਲੈਦਾ ਹਿੱਸਾ ਰੱਖੀ। ਕੁੱਤੇ ਦੇ ਵਿੱਚ ਜੋ ਰੱਖ ਦਿੱਤਾ ਉਹਦਾ ਹਿਸਾਬ ਕਿਤਾਬ, ਉਹਦਾ ਪਿੱਤਾ ਹੀ ਐਡਾ ਵੀ ਉਹ ਭੱਜੀ ਜਾਂਦਾ, ਥੱਕਦਾ ਹੀ ਨਹੀਂ। ਜਦੋਂ 50 ਸਾਲ ਬਾਡੀ ਬਿਲਡਿੰਗ ਕਰਕੇ ਖੁਰਾਕਾਂ ਖਾ ਕੇ ਵੀ ਤੂੰ ਉਹਦੇ ਨਾਲ 5 ਮਿੰਟ ਨਹੀਂ ਦੌੜ ਸਕਦਾ। ਬਿਲਕੁਲ ਇਸ ਤਰ੍ਹਾਂ। ਤੇ ਉਹ ਕੀ ਹੈ ਜੀ, ਇਹ ਕੁੱਤਾ ਹਰ ਜਾਨਵਰ ਦੀ ਖਾਸੀਅਤ ਆ। ਹਾਂਜੀ ਉਹਦੀ ਫਿਰ ਉਹਦੇ ਚ ਉਹ ਚੀਜ਼ਾਂ ਪਾਤੀਆਂ ਜਿਹੜੀਆਂ ਮੁਰਗੀ ਕੀ ਹੈ, ਨਿੱਕੀ ਜੀ ਮੁਰਗੀ, ਕੋਈ ਪੂਰੇ ਹਰ ਘਰ ਦੇ ਵਿੱਚ ਮੁਰਗੀ ਦੀ ਮਸਨੂਆਤ ਆ। ਬਿਲਕੁਲ ਇਸ ਤਰ੍ਹਾਂ। ਆਂਡਾ ਉਹਦਾ, ਸੂਪ ਉਹਦਾ, ਯਖਣੀ ਉਹਦੀ, ਬੋਟੀ ਉਹਦੀ, ਲੈਗ ਪੀਸ ਉਹਦਾ, ਚੀਨੀ ਉਹਦੀ, ਠੀਕ ਆ ਜੀ, ਪੋਟੇ ਕਲੇਜੀਆਂ ਉਹਦੀਆਂ, ਬੜਿਆਨੀ ਉਸਤਾਦ ਆਂਡੇ ਉਹ ਦੇਣ ਦੇ ਜਿੰਦਾ ਰੱਖ ਲਓ ਤੇ ਹੋਰ ਸਿਸਟਮ ਆ, ਜ਼ਿਬਾ ਕਰ ਲਓ ਤੇ ਹੋਰ, ਤੇ ਜ਼ਿਬਾ ਕਰਨ ਤੋਂ ਬਾਅਦ 2.5 ਲੱਖ ਚੀਜ਼ਾਂ ਦੇ ਵਿੱਚੋਂ ਪੈ ਰਹੀ ਤੇ ਕੀ ਆ ਜੀ, ਇਹ ਮੁਰਗੀ। ਬਿਲਕੁਲ ਇਸ ਤਰ੍ਹਾਂ। ਤੁਸੀਂ ਇੱਥੇ ਲਿਖਣ ਬਹਿ ਜਾਓ ਮੁਰਗੀ ਕਿੱਥੇ ਕਿੱਥੇ ਪੱਕਦੀ ਆ, ਕਿਹੜੀ ਕਿਹੜੀ ਚੀਜ਼ 'ਚ ਪੈਂਦੀ ਆ, ਰਾਤ ਲੰਘ ਜਾਏਗੀ, ਚੀਜ਼ਾਂ ਨਹੀਂ ਮੁੱਕਣਗੀਆਂ। ਸਭ ਤੋਂ ਜ਼ਿਆਦਾ ਹਾਂਜੀ। ਅੱਛਾ ਉਸਤਾਦ ਜੀ ਕਹਿੰਦੇ ਕੁੱਤਾ ਬਹੁਤ ਵਫਾਦਾਰ ਜਾਨਵਰ ਹੈ, the dog is faithful animal। ਤਾਂ ਕੁੱਤੇ ਚੋਰਾਂ ਨਾਲ ਹਰ ਕਿਉਂ ਕੁੱਤਾ ਨਹੀਂ ਉਸਤਾਦ ਜੀ? ਹਰ ਕੁੱਤਾ ਨਹੀਂ, ਕੁੱਤੇ ਦੀ ਵੀ ਨਸਲ ਹੁੰਦੀ ਹੈ। ਹੈ ਬਈ, ਮੈਂ ਕਹਿੰਦਾ ਐਸੇ ਕੁੱਤੇ ਨੇ ਵੀ ਚੋਰ ਲੰਘ ਰਿਹਾ ਤੂੰ ਐ ਮੂੰਹ ਕਰ ਲਿਆ ਉਹਨਾਂ ਨੇ, ਵੀ ਉਹ ਬਾਹਰ ਵੱਜਾ ਵਾ ਕੁੱਤਾ, ਚੋਰ ਆਇਆ ਤੇ ਹੁਣ ਇੱਕ ਕੁੱਤਾ ਉਹਨੇ ਕਹਾ ਤੇਰੀ ਤੂੰ ਐ ਘਰ ਦਾ ਬੂਆ ਉਹਨੇ ਕਹਾ ਤੂੰ ਲੰਘ ਕੇ ਵਹਾ, ਤੇ ਐਸੇ ਵੀ ਕੁੱਤੇ ਨੇ ਚੋਰ ਆਇਆ ਤੂੰ ਇੰਜ ਕਰਕੇ ਉਹਨੇ ਅੱਖ ਲਾ ਲਈ ਜਾਣ ਕੇ ਮਛਲੇ ਹੋ ਗਏ। ਹਾਂਜੀ ਆ ਲੈਬਰੇਡੋਗ, ਹਾਂ ਇਹਦੇ ਬਾਰੇ 'ਚ ਵੀ ਕਿਹਾ ਜਾਂਦਾ ਕਿ ਇਹ ਕੋਈ ਉਹ ਨਹੀਂ ਹੈਗਾ ਵੀ ਇਹਦੀ ਮਰਜ਼ੀ ਆ, ਚੋਰ ਨੂੰ ਪੈ ਜਾਵੇ ਨਹੀਂ ਤੇ ਕਵੇ ਵੀ ਜਾਓ ਭਾਜੀ ਲੰਘ ਜੀ। ਇਹਨੇ ਫੇਵਰਟ ਕਰਨਾ ਚੋਰ। ਹਾਂ, ਤੇ ਕਈ ਕੁੱਤੇ ਐਸੇ ਆ ਘਰਦਿਆਂ ਤੋਂ ਪਹਿਲੇ ਲੁਕਦੇ ਆ, ਚੋਰ ਦਾ ਸੁਣ ਕੇ ਘਰ ਦੇ ਹਾਲੇ ਫਿਰ ਵੀ ਫੜੇ ਹੁੰਦੇ ਤੇ ਉਹ ਪਹਿਲੇ ਅਲਮਾਰੀ ਦੇ ਥੱਲੇ ਵੜਿਆ ਹੁੰਦਾ ਵੀ ਮੈਂ ਭਾਈ ਮੇਰਾ ਕੋਈ ਚੱਕਰ ਨਹੀਂ। ਆਹ ਮੈਂ ਕਿਹੜੇ ਇਨਸਾਨ ਆ। ਉਸਤਾਦ ਜੀ ਮੈਂ ਸੁਣਿਆ ਕੁੱਤਾ ਵਫਾਦਾਰ ਜਾਨਵਰ ਹੈ, ਕੁੱਤੀ ਚੋਰਾਂ ਨਾਲ ਕਿਉਂ ਰਲਦੀ? ਕੁੱਤੀ ਨਹੀਂ ਹੈ ਕੁੱਤੀ ਚੋਰਾਂ ਨਾਲ ਕਿਉਂ ਰਲਦੀ? ਕੁੱਤੇ ਦੀਆਂ ਲਹਿਦਾ ਮਸਾਲਾ ਨੇ, ਕੁੱਤੇ ਦੀਆਂ ਲਹਿਦਾ ਨੇ। ਤੇ ਫਿਰ ਟਰੱਕ ਥੱਲੇ ਵੀ ਤੇ ਆ ਜਾਂਦੀ ਨਾ ਉਸਤਾਦ ਜੀ। ਇਹ ਵੀ ਉਸਤਾਦ ਜੀ ਤੋਤਾ ਇਹਨਾਂ ਦੇ ਘਰ ਹਫਤਾ ਰਿਹਾ ਵਾ, ਤੋਤਾ ਇਹਨੂੰ ਕਹਿੰਦਾ
ਯਾਰ ਰਾਮੇ ਦੇਖ ਤੇਰੀ ਮਿਹਰਬਾਨੀ ਪਿੰਜਰੇ ਦੇ ਆਲੇ ਪਰਦਾ ਕਰਾ ਦੇ, ਮੈਂ ਐਵੇਂ ਗੁਨਾਹਗਾਰ ਹੋ ਜਾਣ ਡਿਆ। 4 ਸਾਲ ਗਾਨੀ ਵਾਲੇ ਤੋਤੇ ਨੂੰ ਖਵਾਉਂਦੇ ਨੇ, ਬਾਅਦ ਚ ਪਤਾ ਚੱਲਿਆ ਉਹਦੇ ਗਲੇ 'ਚ ਬਟਨ ਫਸਿਆ। ਉਹ ਬੋਲ ਹੀ ਨਹੀਂ ਸਕਦਾ। ਤੋਤਾ ਲੈ ਕੇ ਬੋਲਿਆ ਕਿਤੇ ਪੈਂਚ ਕਰ 2 ਸਾਲ ਉਹਨੂੰ ਖਵਾਉਂਦੇ ਰਹੇ, ਬੋਲਦੇ ਰਹੇ। 2 ਸਾਲ ਬਾਅਦ ਕੋਈ ਐਸਾ ਬੰਦਾ ਆਇਆ ਜਿਹੜਾ ਉਹਨਾਂ ਦੀ ਜ਼ੁਬਾਨ ਸਮਝਦਾ ਸੀ। ਉਹਨੇ ਕਿਹਾ ਤੂੰ ਬੋਲਦਾ ਨਹੀਂ? ਮੈਂ ਕਿਹਾ ਭਾਜੀ ਮੈਂ ਬੋਲਦਾ, ਮੈਂ ਚੇਦਾ ਕਰ ਰਿਹਾ ਇਹਨਾਂ ਨੂੰ। ਮਿੱਠੇ ਨੇ 4 ਸਾਲ ਲਾ ਕੇ ਤੋਤੇ ਨੂੰ ਗਜਾਇਆ ਗੱਲਾਂ ਤੇ, ਉਹ ਅਗਲੇ ਦਿਨ ਹੀ ਬਿੱਲੀ ਲੈ ਗਈ। ਓਏ ਯਾਰ my ਤੋਤਾ ਮੂੰਹ ਬਣਾ ਕੇ ਬੈਠਾ। ਕਿਉਂ? ਮੈਂ ਕਿਹਾ ਤੋਤੇ ਬਾਦਸ਼ਾਹ ਮੂੰਹ ਬਣਾਇਆ। ਕਹਿੰਦਾ ਹੋਰ ਚਵਲ ਜੇ ਨਮਕੀਨ ਚੂਰੀ ਪਾਪਾ ਕਹੀਏ ਨੇ ਪੋਇਮ ਸੁਣਾਓ, ਪੋਇਮ ਸੁਣਾਓ। 2 ਸਾਲ 2 ਦਿਨ ਚੂਰੀ ਪਾ ਕੇ ਕਹਿੰਦਾ ਮੀਆਂ ਮਿੱਠੀ ਚੂਰੀ ਖਾਣੀ ਹੈ, ਕਹਿੰਦਾ ਮੇਰਾ ਅੱਛਾ ਲੱਗਾ ਯਾਰ ਇਹ ਵੀ ਹੋ ਸਕਦਾ ਵੀ ਗੂੰਗੇ ਵੀ ਹੁੰਦੇ ਨੇ ਕਈ, ਜਦੋਂ ਇਨਸਾਨ ਗੂੰਗੇ ਹੁੰਦੇ ਉਹਨਾਂ ਦਾ ਸਿਸਟਮ ਖਰਾਬ ਹੋਵੇ। ਤੁਸੀਂ ਐਵੇਂ 1,80,000 ਦਾ ਲੈਣ ਦਾ ਗਾਨੀ ਵਾਲਾ, ਜੋ ਗੂੰਗਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਸਹੀ ਗੱਲ ਉਹ ਬੋਲ ਨਹੀਂ ਰਹੀ। ਪਰ ਮੇਰਾ ਟਰੈਕ ਸਤਾਜ ਜੀ ਉਧਰ ਹੀ ਆ। ਦਾਦੇ ਵਾਲਾ ਦਾਦੇ ਓਏ ਦਾਦਾ ਯਾਰ ਤੇਰੀ ਮੈਨੂੰ ਲੈ ਜਾ ਕੇ ਤੇ ਦਾਦੇ ਉਹ ਤਾਂ ਕਹਿੰਦੇ ਆ ਦਾਦੇ ਨੇ ਸੋਹਣਾ ਬੋਸਕੀਆ ਸੂਟ ਪਾ ਕੇ ਕਾਫ ਉੱਪਰ ਕੀਤੇ ਨਾ ਤੇ ਦੰਦੀ ਵੱਲ ਕੇ ਘੜੀ ਬਣਾਈ ਹੋਈ। ਦਾਦੇ ਨੇ ਆਪੀ ਓਏ ਆਹੋ ਕੱਖ ਨਹੀਂ ਸੀ ਉਹ। ਤੂੰ ਗੱਲਾਂ ਸੁਣੀਆਂ ਆਪਣੇ ਵੱਡਿਆਂ ਕੋ ਕਿਤੇ ਦਾਦਾ, ਇਹ ਸਾਰੇ ਇਦਾਂ ਹੀ ਕਰਦੇ ਆ। ਇਹ ਬੱਚਿਆਂ ਦਾ ਦਿਮਾਗ ਖਰਾਬ ਕੀਤਾ ਵੱਡਿਆਂ ਨੇ। ਪੁੱਤ ਤੇਰਾ ਦਾਦਾ ਹੁੰਦਾ ਸੀ, ਹੁੰਦਾ ਕੱਖ ਵੀ ਨਹੀਂ ਸੀ ਉਹ, ਐਵੇਂ ਹੀ। ਉਸ ਦੌਰ ਤੇ 4 ਬੰਦਿਆਂ ਕੋ ਪੁੱਛੋ ਨਾ ਕਹੋ ਇਹਦੇ ਨਾਲ ਦਾ ਚਵਲ ਆਦਮੀ ਕੋਈ ਨਹੀਂ ਦੁਨੀਆ। ਨਹੀਂ ਤੇ ਸਾਜੀ ਜਿਹੜੀਆਂ ਹਮਾਮ ਵਾਲੇ ਬੜੀ ਫੈਟਿਆ ਵਾ। ਕਹਿੰਦਾ ਜੇ ਅਖਬਾਰ ਪੜ੍ਹਦਾ ਪੜ੍ਹ ਕੇ ਨਾ ਛੱਲ ਕੇ ਸੁੱਟਦਾ ਵਾ, ਤੇ ਹਮਾਮ ਵਾਲੇ ਫੜ ਲਿਆ ਏਦਾਂ ਸੁੱਟੀ ਦੀ ਅਖਬਾਰ। ਤਾਂ ਜੀ ਤੋਤੇ ਨੂੰ ਏਡੀ ਘਟੀਆ ਚੋਰੀ ਪਾਈ, ਉਹ ਅੱਗੋਂ ਗਾਲਾਂ ਕੱਢਣ ਲੱਗ ਪਿਆ। ਬਗੈਰ ਸਿੱਖਣ ਤੋਂ ਹੀ। ਮਤਲਬ ਫੈਸਲ ਸਾਹਿਬ ਇਹ ਦਾਦੇ ਦੂਦੇ ਘਰ ਛੱਡ ਕੇ ਆਇਆ ਕਰੋ। ਉਸਤਾਦ ਜੀ ਮੈਂ ਤੇ ਕੰਟੈਂਟ ਦਿੱਤਾ, ਮੈਂ ਕਿਹਾ ਚਲੋ ਗੱਲਾਂ ਇਹੋ ਜਿਹਾ ਕੰਟੈਂਟ ਨਾ ਦਿਆ ਕਰ। ਅੱਛਾ ਆਹੋ ਉਹੋ ਜਿਹਾ ਆ ਵਾ ਨਾ ਗੱਲ ਬਣਦੀ ਹੈ। ਸਮੁੰਦਰ ਦੀਆਂ ਛੱਲਾਂ ਆ ਗਈਆਂ, ਉਹਦੇ ਉੱਤੇ ਲੈਪਟਾਪ ਪਿਆ ਸੀ, ਇਹ ਟ੍ਰੇਨ ਹਵਾ ਦੇ ਵਿੱਚ ਜਾਣ ਲਈ ਪੜਿਆ ਸਾਜ ਵੀ ਕਰਾਂ ਉਹ ਯਾਰ ਅੱਛਾ ਪੜਿਆ ਤੂੰ ਪੜਿਆ ਕਿਤੇ, ਪੜ ਕਿਤੇ। ਉਸਤਾਦ ਜੀ ਮੈਨੂੰ ਯਾਦ ਆਇਆ, ਉਹ ਪੜ ਵੀ ਓਏ ਇੱਕ ਚੋਰ ਨਾ 5 ਮਿੰਟ ਲਾ ਕੇ ਕੰਧ ਥੱਲੇ ਉਤਰਿਆ ਤੇ ਉਹਨੇ 2 ਕੁੱਤੇ ਵੇਖੇ ਤੇ ਮਿੰਟ 'ਚ ਚੜ ਗਿਆ। ਡਰ ਰੋਡ ਡਰ ਡਰ ਹਾਂਜੀ ਡਰ ਹੁੰਦਾ ਹੈ ਕੁੱਤਿਆਂ ਨੂੰ। ਤੁਹਾਡੀ ਉਹ ਹਿੱਸ, ਮੈਂ ਤੁਹਾਨੂੰ ਦੱਸਦਾ, ਤੁਹਾਡੀ ਉਹ ਹਿੱਸ ਖਤਮ ਹੋ ਜਾਂਦੀ ਹੈ ਜਿਹੜੀ ਦਿਮਾਗ ਤੁਹਾਨੂੰ ਕਹਿੰਦਾ ਯਾਰ ਕੰਧ ਨਹੀਂ ਮੇਰੇ ਕੋਲ ਟੱਪੀ ਆ, ਯਾਰ ਐ ਨਹੀਂ ਟੱਪੀ ਜਾਣੇ, ਉੱਚੀ ਆ ਯਾਰ, ਪੈਰ ਕਿੱਥੇ ਰੱਖੂੰਗਾ। ਇਹ ਟੱਪ ਤੁਸੀਂ ਸਕਦੇ ਆ। ਆ ਦਰਮਿਆਨ ਚ ਜਿਹੜਾ ਸੋਚ ਪੈ ਰਹੀ ਹੈ ਨਾ, ਖਦਸ਼ੇ ਕੁੱਤਾ ਉਹਨੂੰ ਮਾਰ ਦਿੰਦਾ ਉਸ ਸੋਚ ਨੂੰ, ਤੇ ਤੁਸੀਂ ਟੱਪ ਜਾਂਦੇ। ਸਹੀ ਗੱਲ। ਵੀ ਤੁਸੀਂ ਵੀ ਤੁਹਾਡੇ ਕੋਲ ਆਪਸ਼ਨ ਹੀ ਰਹਿ ਗਿਆ, ਮੈਂ ਸਿਰਫ ਟੱਪਣੀ ਆ। ਟੱਪਣੀ ਆ ਫਿਰ ਤਾਂ ਮੈਂ ਬਸ, ਮੈਨੂੰ ਨਹੀਂ ਪਤਾ ਮੈਂ ਕਿੱਥੇ ਪੈਰ ਰੱਖਣਾ, ਕਿੱਥੋਂ ਹੱਥ ਪਾਉਣਾ, ਕਿੱਥੋਂ ਮੈਂ ਕੀ ਕਰਨਾ। ਇਸ ਲਈ ਤੇ ਜਿਹੜੇ ਸਿਆਣੇ ਬੰਦੇ ਕਹਿੰਦੇ ਨੇ ਇਰਾਦਾ, ਇਹਨੂੰ ਇਰਾਦਾ ਕਹਿੰਦੇ ਨਾ। ਹੁਣ ਇੱਕ ਬੰਦਾ ਉਹਨੂੰ ਕਹੇ ਕੰਧ ਟੱਪਣੀ ਆ, ਉਹਨੇ ਕਹਣਾ ਨਹੀਂ ਸਾਜੀ ਔਖਾ ਕੰਮ, ਪਤਾ ਕਿਤੇ ਪੈਰ ਰੱਖਣ ਨੂੰ ਜਗ੍ਹਾ ਕੋਈ ਨਹੀਂ ਗੀ, ਉੱਤੇ ਇਹਦੇ ਤਾਰਾਂ ਲੱਗੀਆਂ ਨੇ, ਕਿੱਧਰੋਂ ਜਾਊਂਗਾ, ਇੱਥੋਂ ਮਰ ਗਿਆ। ਇੱਕ ਬੰਦਾ ਉਹਨੂੰ ਕਹੇ ਕੰਧ ਟੱਪਣੀ, ਉਹਨੇ ਕਹਾ ਸਾਜੀ ਟੱਪ ਜਾਗਾ, ਲਾ ਤੁਸੀਂ ਆਰਡਰ ਲਾਓ ਮੈਂ ਟੱਪ ਜਾਗਾ, ਜਿੱਦਾਂ ਮਰਜ਼ੀ ਟੱਪਾਂ। ਉੱਥੇ ਖਲੋਤੇ 2 ਬੰਦਿਆਂ ਦਾ ਫੈਸਲਾ ਵਾ, ਟੱਪ ਦੋਵੇਂ ਹੀ ਸਕਦੇ ਆ। ਇੱਕ ਨੂੰ ਉਸ ਸੋਚ ਨੇ ਰੋਕ ਲਿਆ, ਹਾਂਜੀ ਘਬਰਾਹਟ ਨੇ, ਤੇ ਉਹਦਾ ਕੁੱਤਾ ਪੈਂਦਾ ਨਾ, ਤੇ ਤੁਸੀਂ 14 ਫੁੱਟ ਦੀ ਕੰਧ ਟੱਪ ਜਾਣੇ। ਉਹ ਤੁਹਾਡੀ ਉਹ ਸੋਚ ਮਿੱਟੀ ਕਰ ਦਿੰਦੀ ਕੁੱਤਾ ਕਿ ਕਿੱਦਾਂ। ਉਹ ਫਿਰ ਜਿਹੜੀ ਆ ਨਾ ਬੰਦਾ ਕਿੱਦਾਂ ਟੱਪੂਗਾ, ਉਹ ਕਿੱਦਾਂ ਨੂੰ ਕੁੱਤਾ ਖਾ ਜਾਂਦਾ, ਪਿੱਛੇ ਸਿਰਫ ਤੁਸੀਂ ਰਹਿ ਜਾਂਦੇ ਤੇ ਕੰਧ ਰਹਿ ਜਾਂਦਾ। ਜੰਪ ਤੇ ਜਦੋਂ ਟੱਪ ਜਾਂਦਾ ਉਹਨੂੰ ਪੁੱਛੋ ਨਾ ਅਗਲੇ ਦਿਨ, ਉਹ ਕਹੋ ਯਾਰ ਮੈਂ ਕਿੱਦਾਂ ਟੱਪ ਗਿਆ, ਇਹਨੂੰ ਮੈਨੂੰ ਨਹੀਂ ਸਮਝ ਆਈ। ਸਾਜੀ ਸੱਚੀ ਮੇਰਾ ਚਾਚਾ ਉਹਦੇ ਪੱਠੇ ਨਹੀਂ ਕੰਮ ਕਰਦੇ, ਉਹਨੂੰ ਕਹੀ ਨਾ ਚਾਚਾ ਉੱਪਰ ਚੜ ਜਾ, ਉਹ ਮੇਰੇ ਕੋਲ ਪੌੜੀ ਨਹੀਂ ਚੜ੍ਹਦੇ, 3 ਜਣੇ ਫੜ ਕੇ ਚੜਾਉਂਦੇ, ਕੁੱਤਾ ਪਿਆ ਤੇ ਭੱਜ ਕੇ ਘਰ ਵੜ ਗਿਆ। ਹਾਂ ਇਹ ਰੌਲਾ ਨਾ, ਇਹ ਤੁਹਾਡੇ ਮਾਈਂਡ ਦਾ ਗੇਮ ਹੁੰਦੀ। ਤੁਸੀਂ ਮਾਈਂਡ ਤੋਂ ਆਰਡਰ ਦੇਣਾ ਨਾ ਆਪਣੀ ਬਾਡੀ ਨੂੰ ਕਿ ਵੀ ਆ ਮੈਂ ਕੰਮ ਕਰਨਾ। ਕਈਆਂ ਦਾ ਇੰਨਾ ਸਟਰੋਂਗ ਹੁੰਦਾ, ਕਹਿੰਦਾ ਮੈਂ ਜੋ ਮਰਜ਼ੀ ਯਾਰ ਕਰ ਲਾਂਗਾ, ਕੀ ਹੋਊਗਾ, ਮੈਂ ਹਿਸਾਬ ਲਾ ਲਾਂਗਾ, ਮੈਂ ਚੜ੍ਹਨਾ ਵਾ। ਉਹਨਾਂ ਨੇ ਇਹ ਆਪਸ਼ਨ ਹੀ ਨਹੀਂ ਰੱਖਿਆ ਹੁੰਦਾ ਕਿ ਮੈਂ ਨਹੀਂ ਚੜ੍ਹਨਾ। ਜਿੱਥੋਂ ਤੁਹਾਡੇ ਜੇਨ 'ਚ ਆ ਗਿਆ ਨਾ, ਨਹੀਂ ਆ ਏਦਾਂ ਪੈਰ ਛਿੱਲਿਆ ਜਾਊ, ਹੱਥ ਨਹੀਂ, ਉਹ ਤੁਸੀਂ ਗਏ। ਔਰ ਇਹ ਜ਼ਿੰਦਗੀ ਦੇ ਹਰ ਫੈਸਲੇ 'ਚ ਚੀਜ਼ ਕੰਮ ਆਉਂਦੀ ਹੈ। ਹਾਂਜੀ ਜ਼ਿੰਦਗੀ ਦੇ ਹਰ ਫੈਸਲੇ, ਕੰਧ ਟੱਪਣ 'ਚ ਨਹੀਂ, ਹਰ ਫੈਸਲੇ 'ਚ। ਜੀ ਹਾਂ, ਬੜੀ ਗੱਲ। ਕਿ ਵਿਲ ਪਾਵਰ ਕਾਇਮ ਹੁੰਦੀ। ਸਾਜੀ ਇੱਕ ਜੁਗਤ ਰੁਕੀ ਮੇਰੀ, ਉਹ ਕਰ ਲੈ ਕਰ ਫੈਸਲੇ ਆਪਣੀ ਗੱਡੀ ਕੇ ਝਾੜੂ ਬੰਨ ਕੇ ਪੂਰੇ ਇਲਾਕੇ ਦੀ ਸਫਾਈ ਸ਼ੁਰੂ ਕਰਦੀ। ਥੋੜੀ ਕੀ ਗੱਡੀ ਚੱਲੀ ਤੇ ਤੇਲ ਮੁੱਕ ਗਿਆ, ਬਾਅਦ ਚ ਸਾਰੀ ਆਪ ਕੀਤੀ। ਅੱਛਾ ਯਾਰ ਇਹ ਤੇ ਗੱਲ ਅਸੀਂ 20 ਮਿੰਟ ਪਹਿਲੇ 4-7 ਗੱਲਾਂ ਕਰਕੇ ਮੁਕਾਤਾ ਟੌਪਿਕ। ਤਾਜੀ ਮੁਬਾਰਕ ਹੋਵੇ, ਅੱਲਾ ਨੇ 2 ਬਾਸ ਦੇਤੇ ਨੇ। ਵਿਲ ਪਾਵਰ ਹਾਂਜੀ ਉਹ ਕਲਿੱਪ ਉਸਤਾਦ ਜੀ, ਹੁਣ ਤੇਰੇ ਕੋਲ ਕੁੱਤਾ ਜਿਹੜਾ ਵਾ, ਉਹ ਉਸਤਾਦ ਜੀ ਉਹਦਾ ਤੇਰੇ ਘਰ ਬਣਦਾ ਹੀ ਨਹੀਂ ਰਹਿਣਾ। ਨਾ ਜੀ ਨਾ, ਦੇਖ ਨਾ ਤੂੰ ਉਹਦੇ ਕੋਲ ਕੋਈ ਕੰਮ ਨਹੀਂ ਲੈ ਰਿਹਾ। ਜਿਹੜਾ ਕੁੱਤੇ 'ਚ ਰੱਬ ਨੇ ਸਲਾਹੀਅਤ ਰੱਖੀ, ਤੂੰ ਉਹਦੇ ਕੋਲ ਕੰਮ ਹੀ ਕੋਈ ਨਹੀਂ ਲੈ ਰਿਹਾ। ਕੀ ਗੱਲ ਹੁਣ ਸਮੋਸੀਆਂ ਲਵਾਦਾ ਹੁਣ ਮੈਂ, ਕੀ ਹੋਇਆ? ਨਾ ਤੇਰੇ ਘਰ ਜ਼ਿੰਦਗੀ 'ਚ ਕਦੀ ਚੋਰ ਆਉਣਾ,
ਠੀਕ ਆ ਨਾ ਤੇਰੇ ਘਰ ਜਦੋਂ ਚੋਰ ਆਇਆ ਤੇਰੇ ਘਰ 'ਚ ਕਦੀ ਚੀਜ਼ ਵਧੀ ਆ ਚੋਰ ਰੱਖ ਕੇ ਗਿਆ ਆਹੋ ਲੋਕਾਂ ਦੀ ਘੱਟ ਨਹੀਂ ਬਾਤ ਠੀਕ ਆ ਨਾ ਉਹਨੇ ਕਿਹਾ ਯਾਰ ਆ ਇੱਥੇ ਰੱਖ ਜਾਓ ਮੈਂ ਤੇ ਘਰੋਂ ਵੀ ਚੋਰੂ ਕਰ ਲਓ ਇਹਨਾਂ ਨੂੰ ਪਤਾ ਨਹੀਂ ਲੱਭਣੀ ਕਿ ਨਹੀਂ ਲੱਭਣੀ ਠੀਕ ਆ ਦੂਜੀ ਗੱਲ ਇਹ ਆ ਵੀ ਕੋਈ ਕੋਠੀ ਦੇ ਬਾਹਰ ਵੱਜਾ ਵੀ ਕਾਰਾਂ ਖਲੋਤੀਆਂ ਸਾਰੀ ਰਾਤ 90 ਕਰੋੜ ਰੁਪਏ ਦੀਆਂ 9 ਕਾਰਾਂ ਖਲੋਤੀਆਂ ਤੇ ਕੁੱਤਾ ਹੈ ਕੁੱਤੇ ਬੈਠਾ ਸਾਰੀ ਰਾਤ ਚੁਕੰਨਾ ਵੀ ਕੋਈ ਆ ਕੇ ਇੰਜ ਵੀ ਨਾ ਕਰ ਉਹ ਵੀ ਹੈ ਨਹੀਂ ਤੇਰੇ ਘਰ ਘਰ ਕੱਖ ਵੀ ਨਹੀਂ ਠੀਕ ਆ ਜੀ ਤੀਸਰੀ ਗੱਲ ਆ ਕੁੱਤੇ ਦਾ ਕੀ ਕੰਮ ਹੁੰਦਾ ਕਿ ਸੈਂਸ ਕਰਨੀ ਸੁੰਘਣਾ ਉਹ ਤੇਰੇ ਘਰੋਂ ਜਿਹੜੀ ਸਮੈਲ ਆਉਂਦੀ ਉਹਦੀ ਉਹ ਸੈਂਸ ਮਰ ਚੁੱਕੀ ਹੈ ਉਹਨੂੰ ਪਤਾ ਨਹੀਂ ਲੱਗਦਾ ਕੁੱਤਾ ਮਾਸਕ ਪਾ ਕੇ ਫਿਰਦਾ ਤੇਰੇ ਘਰ ਆਹੋ ਵੀ ਤੇਰੇ ਘਰ ਕੋਈ ਐਸੀ ਸ਼ੈ ਹੀ ਨਹੀਂ ਵੀ ਜ਼ੇਵਰ ਪਏ ਨੇ ਤੇ ਵੀ ਉਹ ਸੁੰਘੇ ਜਾਂ ਕੋਈ ਚੀਜ਼ ਐਸੀ ਵੀ ਕਿਸੇ ਪਾਸਿਓਂ ਕੁੱਤੇ ਦਾ ਤੈਨੂੰ ਕੋਈ ਤੂੰ ਸਿਰਫ ਉਹ ਇਨਵੈਸਟਮੈਂਟ ਕਰੀ ਜਾ ਰਿਹਾ ਬਸ ਐਂਡ ਹੋਰ 4-5 ਸਾਲਾਂ ਨੂੰ ਉਹਨੇ ਬੁੱਢਾ ਹੋ ਕੇ ਮਰ ਜਾਣਾ ਬਸ ਨਾ ਉਸਤਾਦ ਜੀ ਕੱਲੇ ਤਿੱਬਤ ਸਾਬਣ ਤੇ ਕੁੱਤਾ ਰੱਖਿਆ ਲੈ ਨਾ ਕਿ ਕੋਈ ਹੱਥ ਨਾ ਧੋਵੇ ਉਹ ਮੇਰੇ ਬੱਚਿਆਂ ਤਾਂ ਨਹੀਂ ਯਾਰ ਉਹ ਲੈਦਾ ਗੱਲ ਆ ਲੇਕਿਨ ਕੁੱਤਾ ਹੁਣ ਤੂੰ ਸ਼ੌਕ ਨਾਲ ਰੱਖਿਆ ਲੇਕਿਨ ਤੂੰ ਆਪਣਾ ਘਰ ਤੇ ਦੇਖ ਲਾ ਇਹਨਾਂ ਦਾ ਕੁੱਤਾ ਤੁਸੀਂ ਮਹੀਨੇ ਬਾਅਦ ਦੇਖ ਲੈਣਾ ਇਹਨਾਂ ਦਾ ਕੁੱਤਾ ਇੱਕ ਹੋਰ ਕੁੱਤੇ ਨੂੰ ਵੇਖ ਕੇ ਕਹਿੰਦਾ ਅੱਛਾ ਉਹ ਮੈਂ ਵੀ ਕਰ ਸਕਦਾ ਵਾਂ ਇਹਨੂੰ ਪਤਾ ਨਹੀਂ ਮੈਂ ਹੁੰਦਾ ਕੀ ਕੁੱਤਾ ਯਾਰ ਮੈਂ ਜਦੋਂ ਦੇਖਿਆ ਤਾਂ ਇਹਦੇ ਘਰ ਦੇ ਨਾਲ ਦੇ ਘਰ ਪਲਾਟ 'ਚ ਉਹਦੇ 'ਚ ਰੂੜੀ ਸੀ ਕੁੱਤੇ 'ਚ ਨਹੀਂ ਉਸ ਪਲਾਟ 'ਚ ਹਾਂਜੀ ਹਾਂ ਵੀ ਉੱਥੇ ਫਿਰ ਕੇ ਉਹ ਫੋਲ ਰਿਹਾ ਰੂੜੀ ਓਏ ਹੋਏ ਤੇ ਕੁੱਤਾ ਕਹਿੰਦਾ ਜਰਮਨ ਸ਼ੈਫਰਡ ਸਿਰ ਦਾ ਉਸਤਾਦ ਜੀ ਮਜਬੂਰ ਹੀ ਹੋ ਗਿਆ ਜਰਮਨ ਸ਼ੈਫਰਡ ਰੂੜੀ ਫੋਲ ਰਿਹਾ ਉਸ ਕੁੱਤੇ ਨੇ ਮੇਰੇ ਸਾਹਮਣੇ ਉਸਤਾਦ ਜੀ ਇੱਕ ਰਸ ਕੱਢ ਲਿਆ ਫੇਰ ਰੂੜੀ ਫੋੜ ਰਿਹਾ ਹਾਂ। ਮੈਂ ਕਿਹਾ ਹੁਣ ਕੀ ਕਰਨ ਰਿਹਾ ਕਹਿੰਦਾ ਭਾਜੀ ਹੁਣ ਫੈਸਲ ਵਾਸਤੇ ਲੱਭਣ ਰਿਹਾ ਆਪਣਾ ਤਾਂ ਕਹਿੰਦਾ ਲੱਭ ਲਿਆ ਹੁਣ ਫੈਸਲ ਕਦੀ ਲੱਭ ਉਹਨੂੰ ਕਦੀ ਕਿਸੇ ਚੋਰ ਨੂੰ ਪਵਾਇਆ ਹੀ ਤੇ ਦੱਸ ਹਾਂ ਉਹ ਸਿਰਫ ਮਿੱਠੇ ਨੂੰ ਪਿਆ ਸੀਗਾ ਉਸਤਾਦ ਜੀ ਮੈਂ ਨੂੰ ਖੁਸ਼ ਸ਼ੇਰ ਹੋਇਆ। ਸੁਣਾ ਦਿਓ ਮਕਾਨ ਵਾਲੇ ਭਾਜੀ ਉਸਤਾਦ ਜੀ कि वो जेड़ा शेर मैंने शेर पाला था उन्हें ਹਾਂ ਨਹੀਂ ਹੋਇਆ और जेड़ा शेर साजिद उस सराने का मैं शेर पाला था उसने गधे ने जॉब कर ली गई ਖੂਨ ਦੇ ਕੇ ਖੂਨ ਦੇ ਕੇ ਜੋ ਸ਼ੇਰ ਪਾਲਾ ਥਾ हाय ਅਕਸਰ ਬੰਦੇ ਹੁੰਦੇ ਨਾ ਕਿ ਤੁਸੀਂ ਕਿਸੇ ਤੇ ਮਿਹਨਤ ਕਰਦੇ ਹੋ ਲਾਈਕ ਹੁਣ ਮੈਂ ਤੇਰੇ ਤੇ ਮਿਹਨਤ ਕਰ ਰਿਹਾ ਕਿ ਤੈਨੂੰ ਐ ਲੋਕਾਂ ਦੀ ਨਜ਼ਰ 'ਚ ਮੈਂ ਕਿਹਾ ਨੋਨੀ ਚੈਨੀ ਤੇ ਮੈਨੂੰ ਪਤਾ ਲੱਗੇ ਨੋਨੀ ਚੈਨੀ ਇੱਕ ਬਹੁਤ ਫਿੱਕੀ ਜੀ ਜਗ੍ਹਾ ਤੇ ਬੈਠਾ ਮਾੜੀਆਂ ਜੁਗਤਾਂ ਕਰੀ ਜਾ ਰਿਹਾ ਔਰ 30 ਰੁਪਏ ਲੈ ਰਿਹਾ ਅੱਧੇ ਘੰਟੇ ਦੇ ਤੇ ਇੱਥੇ ਬਾਦਸ਼ਾਹ ਵਾਂਗੂ ਰਹਿੰਦਾ ਸੀ फिर मैं कहूंगा कि खून दे के जो शेर पाला था उसने सर्कस में नौकरी कर शेर ਦਾ ਕੀ ਕੰਮ ਹੈ ਸਰਕਸ ਚ ਜਦੋਂ ਸਰਕਸ ਚ ਚਲਾ ਗਿਆ ਤਾਂ ਸ਼ੇਰ ਤਾਂ ਰਿਹਾ ਹੀ ਨਹੀਂ ਉਹ ਤਾਂ ਸਟੰਟਮੈਨ ਬਣ ਗਿਆ ਆਹੋ ਉਹ ਤੇ ਆਰਟਿਸਟ ਬਣ ਗਿਆ ਫਿਰ ਮਰ ਗਿਆ ਉਹਦੇ ਅੰਦਰ ਸ਼ੇਰ ਵਾਲਾ ਸਾਰਾ ਕੁਝ ਸੇਮ ਉਦਾਂ ਹੀ ਜਿਹੜਾ ਤੂੰ ਜਰਮਨ ਸ਼ੈਫਰਡ ਰੱਖਿਆ ਉਹਦਾ ਸਾਹਿਬ ਵੀ ਤੇਰੇ ਘਰ ਜਰਮਨ ਸ਼ੈਫਰਡ ਤੇਰੇ ਘਰ ਦੀ ਅੱਲਾ ਮਾਫੀ ਦੇ ਮੋਟਰਾਂ ਦੀ ਸ਼ੈਫਰਡ ਖਰਾਬ ਹੋਈ ਪਈ ਜਾਂ ਉਸਤਾਦ ਜੀ ਖਾਨ ਸਾਹਿਬ ਨੇ ਘੋੜਾ ਜਿਹੜਾ ਰੱਖਿਆ ਸੀਗਾ ਉਹ ਘੋੜਾ ਕਹਿੰਦਾ ਸੀ ਜੰਗਾਂ ਲੈ ਨਹੀਂ ਹਰ ਚੀਜ਼ ਦਾ ਇੱਕ ਮੇਲ ਜੋਲ ਹੁੰਦਾ ਵਾ ਐਵੇਂ ਨਹੀਂ ਵੀ ਹੁਣ ਤੂੰ ਉਸਤਾਦ ਜੀ ਮਾਨਨਾ ਇਹਦੇ ਜਰਮਨ ਸ਼ੈਫਰਡ ਤੋਂ ਬਰਗੰਡੀ ਕਲਰ ਨਿਕਲਿਆ ਥੱਲੋਂ ਬਰਗੰਡੀ ਯਾਰ ਉਹ ਮੈਂ ਉਸਤਾਦ ਜੀ ਕੁੱਤਾ ਬਹੁਤ ਨਸਲੀ ਆ ਹਾਂਜੀ। ਜਰਮਨ ਨਸਲੀ ਆ ਉਹਦੇ ਮਾਲਕ ਅੱਗੋਂ ਉਧਰ ਮਾਰ ਨਹੀਂ ਮਾਲਕਾਂ ਕੋਲੋਂ ਤੇ ਅਸੀਂ ਲੈ ਆਏ ਸੀ ਮਾਲਕ ਅੱਗੋਂ ਗੱਦੀ ਉਸਤਾਦ ਜੀ ਗਲੀ 'ਚ ਰੱਖ ਕੇ ਬਹਿ ਗਏ ਉਹਨੂੰ ਉਸਤਾਦ ਜੀ ਕਿਸੇ ਦਿਨ ਮੈਂ ਇੱਥੇ ਲੈ ਕੇ ਆਵਾਂਗਾ ਕੱਲ ਨੂੰ ਲੈ ਓਕੇ ਤੇ ਕੱਲ ਨੂੰ ਮੈਂ ਲਾਹੌਰ ਜਾਵਾਂ ਰਹਿਣ ਦਾ ਤਰੀਕਾ ਆ ਜਵੇ ਕੈਮਰਾ ਕਿੱਥੇ ਮਰੋ ਹਨੇਰੇ 'ਚ ਮੈਨੂੰ ਨਜ਼ਰ ਹੀ ਨਹੀਂ ਆਉਂਦੀ ਮੈਂ ਉਹ ਆਡੀਓ ਮਾਈਕਲ ਵੇਖ ਵੇਖ ਇੰਜ ਕਰੀ ਯਾਰ ਅੱਛਾ ਓਕੇ ਲਓ ਵੀ ਨਾਜ਼ਰੀਨ ਬਾਦਸ਼ਾਹ ਫੜੀ